ਅੱਜ ਮੈਂ ਆਪਣੇ ਦੋਸਤਾਂ ਨਾਲ ਕੋਇਓ ਕੇ ਗਿਆ ਸੀ ਖਾਣਾ ਖਾਣ ਡਿਨਰ ਕਰਨ। ਉੱਥੇ ਇਹਨੇ ਵਾਸ਼ਰੂਮ 'ਚ ਵੇਖ ਕੇ ਮੈਨੂੰ ਪੰਚ ਕੀਤਾ ਜੀ। ਇਹਦੀ ਸਾਰੀ ਫੈਮਿਲੀ ਨੇ ਮੈਨੂੰ ਉੱਥੇ ਪੰਚ ਕੀਤਾ। ਮੈਂ ਉੱਥੋਂ ਆਇਆ, ਭੱਜ ਕੇ ਆਇਆ, ਉੱਥੋਂ ਮੈਂ ਭੱਜ ਕੇ ਐਸਕੇਪ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਗੱਡੀ ਦੇ ਵਿੱਚ ਭਾ ਕੇ ਮੇਰੇ ਗਨ ਪੁਆਇੰਟ ਨਾਲ ਮੈਨੂੰ ਗੱਡੀ ਦੇ ਵਿੱਚ ਇਹਨਾਂ ਨੇ ਧਮਕਾਇਆ ਜੀ। ਤੇ ਇਹਨਾਂ ਦੇ ਨਾਲ ਡਿਪਟੀ ਸੀਐਮ ਦੇ ਗਨਮੈਨ ਵੀ ਸੀ? ਹਾਂਜੀ ਬਿਲਕੁਲ ਸੀਗੇ। ਆ ਮੈਂ ਫੋਨ ਦੇ ਵਿੱਚੋਂ ਹੁਣ ਵੀਡੀਓ ਡਿਲੀਟ ਕਰਵਾਈ ਹੈ ਜੀ, ਉਹ ਆਪਾਂ ਦੁਬਾਰਾ ਕਢਵਾਵਾਂਗੇ ਕੱਲ ਨੂੰ। ਕਿੰਨੇ ਕੇ ਗਨਮੈਨ ਸੀ? ਗਨਮੈਨ ਦੋ ਪਤਾ ਨਹੀਂ ਤਿੰਨ ਸੀਗੇ ਜੀ। ਤੁਹਾਡੇ ਨਾਲ ਗਨਮੈਨ ਨੇ ਕੁੱਟਮਾਰ ਕੀਤੀ ਹੈ? ਬਿਲਕੁਲ ਕੀਤੀ ਹੈ ਜੀ। ਕਿਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀਗਾ? ਗੱਲ ਨੂੰ ਤਾਂ ਕੀ ਲੈ ਕੇ ਜੀ, ਜਿਵੇਂ ਲੋਕਾਂ ਦੇ ਛਿੱਤਰ ਮਾਰਦੇ ਆ, ਥੋੜਾ ਜਿਆਦਾ ਬਣੇ ਹੋਏ ਆ। ਇਹ ਤਾਂ ਵੈਸੇ ਖਾਣਾ ਖਾ ਰਹੇ ਸੀ। ਵੈਸੇ ਖਾਣਾ ਖਾ ਰਹੇ ਸੀ। ਵਿਵਾਦ ਹੋਇਆ ਕਿਹੜੀ ਜਗ੍ਹਾ ਤੇ? ਵਿਵਾਦ ਸੈਕਟਰ 17 ਜੀ। ਪਰ ਇੱਕ ਗੱਲ ਕਹਿ ਦੇਣੀ ਚਾਹਣਾ ਹੈ ਜੀ, ਇਹ ਲੋਕਾਂ ਨਾਲ ਧੱਕਾ ਕਰ ਸਕਦੇ, ਆਪਣੇ ਨਾਲ ਨਹੀਂ ਕਰ ਸਕਦੇ। ਜਿਵੇਂ ਆਪਣੇ ਨਾਲ ਕੀਤੀ ਆ, ਜੋ ਮਰਜ਼ੀ ਹੋ ਜੇ ਮੈਂ ਉਵੇਂ ਕਰੂੰਗਾ। ਵੀਰ ਜੀ ਤੁਹਾਡਾ ਪਹਿਲਾਂ ਵੀ ਕੋਈ ਪੁਰਾਣਾ ਵਿਵਾਦ ਸੀ, ਰੰਜਿਸ਼ ਸੀ ਕੋਈ ਤੁਹਾਡੀ ਨਾਲ? ਪਹਿਲਾਂ ਧੱਕਾ ਕਰੀ ਜਾਂਦੇ ਆ ਜੀ। ਇਹ ਐਡਮਿਨਿਸਟ੍ਰੇਸ਼ਨ ਨੂੰ ਵੀ ਚਾਹੀਦਾ, ਇਹਨਾਂ ਨੂੰ ਫ੍ਰੀ ਦੀਆਂ ਪਾਵਰਾਂ ਦਿੱਤੀਆਂ ਹੋਈਆਂ, ਲੋਕਾਂ ਨੂੰ ਤੰਗ ਕਰਨ ਨੂੰ ਦਿੱਤੀਆਂ ਹੋਈਆਂ, ਜਾਂ ਲੋਕਾਂ ਦਾ ਭਲਾ ਕਰਨ ਨੂੰ ਦਿੱਤੀਆਂ ਹੋਈਆਂ ਪਾਵਰਾਂ ਇਹਨਾਂ ਨੂੰ। ਤੇ ਹਲੇ ਕਾਫੀ ਦੇਰ ਇਹਨੂੰ ਗਨਮੈਨ ਦੀ ਕੀ ਰਿਕੁਆਇਰਮੈਂਟ ਹੈ ਜੀ? ਪਹਿਲਾਂ ਇਹ ਗੱਲ ਦੱਸੀ ਜਾਵੇ। ਗਨਮੈਨ ਲੋਕਾਂ ਨੂੰ ਕੁੱਟਣ ਨੂੰ ਰੱਖੇ ਆ? ਉੱਥੋਂ ਵੀ ਕਾਫੀ ਦੇਰ ਤੇ ਥਾਣੇ ਬੈਠੇ ਸੀ ਤੇ ਤੁਹਾਡੇ ਤੇ ਦਬਾਅ ਵੀ ਪਾਇਆ ਗਿਆ ਕੋਈ ਕਿ ਦਬਾਅ ਤਾਂ ਜਦੋਂ ਗਨਮੈਨ ਚਾਰ ਨਾਲ ਚੱਕੀ ਫਿਰਦੇ, ਦਬਾਅ ਤਾਂ ਆਪੇ ਹੀ ਹੈ ਜੀ। ਇੰਨਾ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਜੀ, ਅਸੀਂ ਪੜ੍ਹਨ ਵਾਲੇ ਬੱਚੇ। ਅੰਦਰ ਗੱਲ ਕੀ ਹੋਈ ਬਾਈ ਜੀ? ਹੁਣ ਅੰਦਰ ਕੀ ਗੱਲ ਬਾਤ? ਅੰਦਰ ਮੈਨੂੰ ਕੰਪਰੋਮਾਈਜ਼ ਕਰਨ ਨੂੰ ਕਹਿ ਰਹੇ ਸੀਗੇ ਜੀ। ਮੈਂ ਕਿਹਾ ਮੈਂ ਕੰਪਲੇਂਟ ਵਾਪਸ ਨਹੀਂ ਲੈਣੀ। ਤੁਸੀਂ ਕੰਪਲੇਂਟ ਵਾਪਸ ਲੈਤੀ? ਨਹੀਂ ਲੈਤੀ ਜੀ, ਬਿਲਕੁਲ ਨਹੀਂ ਲੈਤੀ। ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਇੱਧਰ? ਪੁਲਿਸ ਵੱਲੋਂ ਬਸ ਉਹਨਾਂ ਨੇ ਆਏ, ਮੈਂ ਉਹਨਾਂ ਨੂੰ ਲਿਖ ਕੇ ਦਿੱਤਾ ਵੀ ਮੈਂ ਕੰਪਲੇਂਟ ਵਾਪਸ ਨਹੀਂ ਲੈਣੀ। ਉਹ ਕਹਿ ਰਹੇ ਸੀ ਤੁਹਾਡਾ ਕੰਪਰੋਮਾਈਜ਼ ਕਰਵਾ ਦਿੰਦੇ ਮੈਂ। ਵੀਡੀਓ ਦਾ ਜ਼ਿਕਰ ਕੀਤਾ, ਵੀਡੀਓ ਡਿਲੀਟ? ਹਾਂ, ਵੀਡੀਓ ਮੈਂ ਇਹਦੇ ਫੋਨ ਚੋਂ ਡਿਲੀਟ ਕਰਵਾਈ ਆ। ਕਿਹੜੀ ਵੀਡੀਓ ਸੀ ਉਹ? ਉਹ ਮੈਨੂੰ ਕੁੱਟਮਾਰ ਕਰਦੇ ਦੀ ਵੀਡੀਓ ਸੀਗੀ ਜੀ, ਉਹ ਆਪਾਂ ਦੁਬਾਰਾ ਕਢਵਾਵਾਂਗੇ। ਫਿਰ ਵੀ ਕਿੱਥੇ ਕਿੱਥੇ ਚੋਟ ਸੱਟ ਮਾਰੀ ਤੁਹਾਡੀ? ਸੱਟ ਤਾਂ ਇੱਥੇ ਹੈਗੀ ਹੈ ਜੀ। ਸੈਕਟਰ 22 ਹਸਪੀਟਲ ਤੋਂ। ਕਿਹੜਾ ਸੈਕਟਰ ਸੀਗਾ? 22 ਹਾਂ, ਸੈਕਟਰ 22 ਹਸਪੀਟਲ ਤੋਂ ਸਟ੍ਰੈਚਰਸ ਲਾ ਕੇ ਆਏ ਜੀ। ਹਾਂਜੀ, ਉਹਨੇ ਐਲਕੋਹਲ ਇਨਟੇਕ ਲਿਆ ਹੋਇਆ ਸੀਗਾ ਜੀ। ਮੈਂ ਰਿਕੁਐਸਟ ਕਰਦਾ ਵੀ ਉਹਦੇ ਟੈਸਟ ਦੁਬਾਰਾ ਕਰਵਾਏ ਜਾਣ। ਕੰਮ ਕੀ ਕਰਦੇ ਹੋ ਵੈਸੇ? ਮੈਂ ਲਾਅ ਕਰ ਰਿਹਾ ਜੀ ਪੰਜਾਬ ਯੂਨੀਵਰਸਿਟੀ 'ਚ। ਦਾ ਜੀ ਪ੍ਰੈਸ਼ਰ ਪਾ ਰਹੇ ਸੀ ਮੁੰਡੇ ਤੇ ਕਿ ਹਾਂ ਵੀ ਕੰਪਰੋਮਾਈਜ਼ ਕਰੋ। ਹੁਣ ਵੀ ਅੰਦਰ ਬੈਠੇ ਆ, ਠੀਕ ਆ। ਤਾਂ ਚਲੋ ਜੋ ਵੀ ਕੀਤਾ ਉਹ ਮਾੜਾ ਕੀਤਾ। ਉੱਥੋਂ ਵੀ ਇਹਨੂੰ ਜੋ ਵੀ ਲੈ ਕੇ ਨਾ, ਉਹ ਆਪਦੀ ਗੱਡੀ 'ਚ ਲੈ ਕੇ ਕੁੱਟ ਮਾਰ ਕਰਕੇ ਇੱਥੇ ਲੈ ਕੇ ਇੱਥੇ ਆ ਕੇ ਉਹਨਾਂ ਨੇ ਪੁਲਿਸ ਨੂੰ ਵੀ ਗਾਲਾਂ ਕੱਢੀਆਂ। ਫਿਰ ਉਹ ਇਹਨਾਂ ਨੇ ਵੀ ਅੱਗੋਂ ਵੈਪਨ ਕੱਢੇ। ਪੁਲਿਸ ਨੇ, ਚੰਡੀਗੜ੍ਹ ਪੁਲਿਸ ਨੇ, ਪੰਜਾਬ ਪੁਲਿਸ ਜਿਹੜੇ ਨਾਲ ਉਹਨਾਂ ਗਨਮੈਨ ਸੀ, ਉਹਨਾਂ ਵੈਪਨ ਕੱਢੇ। ਵੈਪਨ ਕੱਢਣ ਹਾਂ, ਉਹਦੀ ਤੁਸੀਂ ਦੇਖ ਲਿਓ, ਉਹਨਾਂ ਨੇ ਵੈਪਨ ਕੱਢੇ। ਫਿਰ ਜਾ ਕੇ ਆ ਮੁਲਾਜ਼ਮ ਹਾਂ ਗਾਲਾਂ ਕੱਢੀਆਂ ਜੀ ਇਹਨਾਂ ਨੂੰ। ਮੁਲਾਜ਼ਮਾਂ ਨੂੰ ਪੁੱਛੋ ਜੀ, ਆਓ ਜੀ ਇੱਕ ਵਾਰੀ ਅੱਗੇ ਉਹਨਾਂ ਨਾਲ ਦੇਖੋ। ਉਹਨਾਂ ਨੇ ਇਹਨਾਂ ਨੂੰ ਗਾਲਾਂ ਕੱਢੀਆਂ, ਠੀਕ ਆ। ਫਿਰ ਇਹਨਾਂ ਨੇ ਵੈਪਨ ਕੱਢੇ ਉਹਨਾਂ ਨੂੰ। ਫਿਰ ਜਾ ਕੇ ਇਹ ਮੁੰਡੇ ਨੂੰ ਛਡਵਾਇਆ, ਇਹ ਗੱਡੀ 'ਚ ਇਹਨੂੰ ਇੱਥੇ ਲੈ ਕੇ ਆਏ ਨਾਲ ਕਿਡਨੈਪ ਕਰਕੇ। ਮੈਂ ਸੀਸੀਟੀਵੀ ਦੇ ਵਿੱਚ ਇਹ ਦੱਸਣਾ। ਹਾਂਜੀ, ਇਹ ਸੀਸੀਟੀਵੀ ਦੇ ਵਿੱਚ ਰਿਕਾਰਡ ਆ ਵੀ ਚੰਡੀਗੜ੍ਹ ਪੁਲਿਸ ਦੀ ਸੀਸੀਟੀਵੀ ਸਾਰਾ ਕੁਝ ਪਿਆ, ਜਿਹੜਾ ਆਪਣੇ ਇੱਥੇ ਤੇ ਐਡਮਿਨਿਸਟ੍ਰੇਸ਼ਨ ਦੇ ਕੈਮਰੇ ਲੱਗੇ ਜਿਹੜੇ ਥਰੂ ਆਊਟ ਚੰਡੀਗੜ੍ਹ, ਉਹਦੀ ਰਿਕਾਰਡਿੰਗ ਆਪ ਬੈਠੇ ਹੋਏ ਅੰਦਰ ਜੀ। ਇਹਨਾਂ ਦੇ ਬੱਚੇ ਤੇ ਪ੍ਰੈਸ਼ਰ ਪਾਇਆ ਪੂਰਾ। ਬਿਲਕੁਲ ਜੀ, 1 ਘੰਟੇ ਤੋਂ ਪ੍ਰੈਸ਼ਰ ਪਾ ਰਹੇ ਸੀ। ਇੱਥੇ ਤੁਹਾਨੂੰ ਪਤਾ ਲੱਗ ਜੂਗਾ ਜੀ ਇਹਨਾਂ ਨੇ ਪੁਲਿਸ ਨਾਲ ਬਦਤਮੀਜ਼ੀ ਕੀਤੀ। ਪਰ ਮੈਂ ਇਹ ਗੱਲ ਕਹਿਣਾ ਚਾਹਣਾ ਕੈਮਰੇ ਦੇ ਰਾਹੀਂ ਵੀ ਲੋਕ ਇਹ ਵੇਖ ਲੈਣ ਵੀ ਆਪਾਂ ਇਹਨਾਂ ਦਾ ਧੱਕਾ ਸਹਿਣਾ ਕਿ ਨਹੀਂ ਸਹਿਣਾ। ਮੈਂ ਤਾਂ ਸਹਿਣਾ ਨਹੀਂਗਾ ਜੀ, ਪਹਿਲਾਂ ਵੀ ਨਹੀਂ ਸਿਆ, ਹੁਣ ਵੀ ਨਹੀਂ ਸਹਿਣਾ। ਜੇ ਮੰਤਰੀ ਰੱਬ ਨੇ ਲਾਏ ਆ, ਕੋਈ ਇਹ ਲੋਕਾਂ ਨੂੰ ਛਿੱਤਰ ਮਾਰਨ ਨੂੰ ਤਾਂ ਲਾ ਨਹੀਂ ਦਿੱਤੇ। ਜੇ ਛਿੱਤਰ ਮਾਰਨ ਜਾਣਦੇ ਆ ਜੀ, ਛਿੱਤਰ ਦੁਬਾਰਾ ਪੈਂਦੇ ਵੀ ਹੁੰਦੇ ਆ, ਠੀਕ ਹੈ। ਜੇ ਬਾਕੀ ਲੋਕ ਡਿਸਾਈਡ ਕਰ ਲੈਣ ਵੀ ਇਹਨਾਂ ਤੋਂ ਆਪਾਂ ਐਂ ਕਰਵਾਉਣੀ ਆ ਕਿ ਨਹੀਂ ਕਰਵਾਉਣੀ। ਜੇ ਸਾਰੀ ਉਮਰ ਛਿੱਤਰ ਹੀ ਖਾਈ ਜਾਣੇ ਆ ਤਾਂ ਉਵੇਂ ਚੱਲ ਲਾਂਗੇ। ਮੈਨੂੰ ਤਾਂ ਲੱਗਦਾ ਵੀ ਮੰਤਰੀ ਲੋਕਾਂ ਦਾ ਫਾਇਦਾ ਕਰਨ ਵਾਸਤੇ ਹੁੰਦੇ ਆ, ਐਡਮਿਨਿਸਟ੍ਰੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਹੁੰਦੇ ਆ, ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਹੁੰਦੇ ਆ। ਮੈਨੂੰ ਨਹੀਂ ਇਹ ਲੱਗਦਾ ਵੀ ਮੰਤਰੀ ਲੋਕਾਂ ਨੂੰ ਕੁੱਟਣ ਨੂੰ ਜਾਂ ਉਹਨਾਂ ਦੇ ਬੱਚੇ ਲੋਕਾਂ ਨੂੰ ਕੁੱਟਣ ਨੂੰ ਹੁੰਦੇ ਆ, ਦਬਾਅ ਪਾਉਣ ਨੂੰ ਹੁੰਦੇ ਆ। ਜਦੋਂ ਅਸੀਂ ਆਏ ਨਾ ਜੀ, ਇਹ ਮੁੰਡੇ ਨੂੰ ਅੰਦਰ ਬਿਠਾ ਰੱਖਿਆ ਸੀ। ਉਹਨਾਂ ਦੇ ਮੁੰਡੇ ਨੂੰ ਸਪੈਸ਼ਲ ਗੱਡੀ ਦੇ ਵਿੱਚ, ਇਨੋਵਾ ਦੇ ਵਿੱਚ ਏਸੀ ਲਾ ਕੇ ਬਿਠਾਇਆ ਸੀ। ਜੇ ਅਸੀਂ ਨਾ ਆਉਂਦੇ ਤਾਂ ਇਹਨੂੰ ਉਦੋਂ ਵੀ ਪ੍ਰੈਸ਼ਰ ਪਾ ਰਹੇ ਸੀ। ਨਾ ਤਾਂ ਮੈਡੀਕਲ ਕਰਾ ਰਹੇ ਸੀਗੇ। ਅਸੀਂ ਆਏ ਸਾਰੇ ਨੇ ਯੂਨੀਵਰਸਿਟੀ, ਜਦੋਂ ਸਾਨੂੰ ਪਤਾ ਲੱਗਾ ਤਾਂ ਫਿਰ ਉਹ ਬੱਚੇ ਨੂੰ ਇਹਨਾਂ ਤਾਰ ਕੇ ਇੱਧਰਲੇ ਰੂਮ 'ਚ ਲੈ ਗਏ। ਫਿਰ ਇਹਦਾ ਮੈਡੀਕਲ ਨਹੀਂ ਕਰਾਉਂਦੇ, ਫਿਰ ਇਹਦਾ ਮੈਡੀਕਲ ਕਰਵਾਇਆ। ਮੈਡੀਕਲ ਕਰਵਾ ਕੇ ਫਿਰ ਇਹਦਾ ਜੋ ਵੀ ਬਿਆਨ ਲਏ ਤਾਂ ਪਹਿਲਾਂ ਇਸ ਚੀਜ਼ ਤੋਂ ਮਤਲਬ ਮੈਡੀਕਲ ਕਰਵਾ ਹੀ ਨਹੀਂ ਰਹੇ ਸੀਗੇ। ਇੰਨੀ ਦੇਰ ਅੰਦਰ ਗੱਲ ਕੀ ਹੋ ਰਹੀ ਸੀ? ਇੰਨੀ ਦੇਰ ਪ੍ਰੈਸ਼ਰ ਪਾ ਰਹੇ ਸੀ ਜੀ। ਦੇਖੋ ਅੰਦਰ ਬੈਠੇ ਹੋਏ ਸੁਖੀ ਰੰਧਾਵਾ ਜੀ, ਆਪ ਜੀ, ਉਹਨਾਂ ਦੇ ਗਨਮੈਨ ਹੋ ਗਏ ਜੀ ਸਾਰੇ 20-25। ਫਿਰ ਉਹਨਾਂ ਦੇ ਮੰਨ ਲਓ ਹੋਰ ਕਾਫੀ ਸਾਰੇ, ਉਹਨੇ 10-15 ਮੁੰਡੇ ਬੁਲਾਏ ਹੋਏ ਆ। ਤਾਂ ਉਹ ਇਹ ਤੇ ਪ੍ਰੈਸ਼ਰ ਪਾ ਰਹੇ ਸੀ, ਕੰਪਰੋਮਾਈਜ਼ ਕਰ ਜਿਵੇਂ ਮਰਜ਼ੀ ਕਰ। ਤਾਂ ਇਹਨੂੰ ਦੇਖੋ, ਕੋਈ ਵੀ ਆਪ ਛਿੱਤਰ ਖਾ ਕੇ ਕਦੇ ਕੰਪਰੋਮਾਈਜ਼ ਥੋੜ੍ਹਾ ਕਰਾਂਗੇ ਜੀ। ਦੱਸੋ, ਕਮਾਲ ਹੋ ਗਈ ਜੀ। ਹਾਂਜੀ, ਦੇਖੋ ਜੋ ਵੀ ਹੈ ਇਹਦਾ ਮੰਨ ਲਓ ਮੈਡੀਕਲ ਕਰਾਇਆ, ਜੋ ਵੀ ਰਿਪੋਰਟ ਆਉਂਦੀ ਹੈ ਉਹਦੇ ਤਾਂ ਆਧਾਰ ਤੇ ਮੰਨ ਲਓ ਜੋ ਵੀ ਹੈ ਉਹਦੀ ਕਾਰਵਾਈ ਕੀਤੀ ਜਾਵੇ ਜੀ। ਦੇਖੋ ਜਿਹੜੇ ਹਿਸਾਬ ਨਾਲ ਉਹ ਪੁਲਿਸ ਨੂੰ ਗਾਲਾਂ ਕੱਢ ਰਹੇ ਸੀ, ਮੈਨੂੰ ਤਾਂ ਨਹੀਂ ਲੱਗਦਾ ਜੀ ਉਹ ਵੀ ਕੋਈ ਕੁਝ ਵੀ ਹੋਊਗਾ। ਆਪ ਬੈਠੇ ਹੋਏ ਅੰਦਰ ਜੀ, ਪੁਲਿਸ ਨੂੰ ਤਾਂ ਉਹਨਾਂ ਨੇ ਆ ਕੇ ਗਾਲਾਂ ਕੱਢੀਆਂ ਜੀ। ਉਹਨਾਂ ਦੇ ਗਨਮੈਨਾਂ ਨੇ ਜਦੋਂ ਇਹਨੂੰ ਲੈ ਕੇ ਆਏ, ਗੱਡੀ ਸੁੱਟ ਕੇ ਲੈ ਕੇ ਆਏ ਜੀ। ਇੱਥੇ ਕੁੱਟ ਕੇ ਨਾਲੇ ਅੰਦਰ ਕੁੱਟਿਆ ਇਹਨੂੰ, ਗੱਡੀ 'ਚ ਬਿਠਾ ਕੇ ਵੀ ਕੁੱਟਿਆ ਉਹਨਾਂ ਨੇ।
ਤੇ ਗੱਲ ਹਾਂ ਸ਼ਿਕਾਇਤ ਤੁਸੀਂ ਦਿੱਤਾ ਕੀ ਹੈ, ਲਿਖ ਕੇ ਕੀ ਦੱਸਿਆ? ਸ਼ਿਕਾਇਤ ਦੇ ਵਿੱਚ ਦਿੱਤਾ ਜੀ ਵੀ ਸੈਕਟਰ 17 ਦੇ ਵਿੱਚ ਇਹ ਮੈਨੂੰ ਵਾਸ਼ਰੂਮ 'ਚ ਮਿਲਿਆ, ਕਿਹੜੀ ਜਗ੍ਹਾ ਵਾਸ਼ਰੂਮ? ਕੋਇਓ ਜੀ। ਉੱਥੇ ਇਹਨੇ ਮੈਨੂੰ ਪੰਚ ਕੀਤਾ। ਅੱਗੋਂ ਮੈਂ ਜਿੰਨਾ ਕਿ ਇਹਨੇ ਮੈਨੂੰ ਕੀਤਾ ਜੀ ਮੈਂ ਰਿਵਰਟ ਕੀਤਾ, ਬਟ ਜਦੋਂ ਮੈਂ ਉੱਥੋਂ ਬਾਹਰ ਆਇਆ ਇਹਨਾਂ ਦੀ ਸਾਰੀ ਫੈਮਿਲੀ ਉੱਥੇ ਮੈਨੂੰ ਪੰਚ ਕਰਨ ਲੱਗੀ ਹੈ ਜੀ। ਬਟ ਮੈਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਹਿਣਾ ਚਾਹਣਾ ਵੀ ਆਪਾਂ ਨੂੰ ਅੱਗੋਂ ਫਾਈਟ ਬੈਕ ਕਰਨਾ ਨਹੀਂ ਸ਼ੋਭਾ ਦਿੰਦਾ, ਪਰ ਮੈਂ ਇਹ ਦੱਸਣਾ ਚਾਹਣਾ ਜੀ ਵੀ ਇਹਨਾਂ ਨਾਲ ਕਰਨੀ ਤਾਂ ਉਹ ਬਣਦੀ ਆ ਵੀ ਸਿੰਘਾਂ ਵਾਲੀ ਕੀਤੀ ਜਾਵੇ, ਜਿਵੇਂ ਸਿੰਘ ਕਰਦੇ ਆ ਨਾ ਜੀ, ਜਿਵੇਂ ਧੱਕਾ ਹੁੰਦਾ ਕਰਨੀ ਤਾਂ ਉਹ ਬਣਦੀ ਆ, ਪਰ ਕਾਨੂੰਨ ਆ, ਕਾਨੂੰਨ ਦੇ ਉੱਤੇ ਛੱਡਿਆ ਵੀ ਉਹ ਕੀ ਕਰਦੇ। ਅੱਜ ਮੈਂ ਆਪਣੇ ਦੋਸਤਾਂ ਨਾਲ ਕੋਇਓ ਗਿਆ ਸੀ ਖਾਣਾ ਖਾਣ, ਡਿਨਰ ਕਰਨ। ਉੱਥੇ ਇਹਨੇ ਵਾਸ਼ਰੂਮ 'ਚ ਵੇਖ ਕੇ ਮੈਨੂੰ ਪੰਚ ਕੀਤਾ ਜੀ। ਇਹਦੀ ਸਾਰੀ ਫੈਮਿਲੀ ਨੇ ਮੈਨੂੰ ਉੱਥੇ ਪੰਚ ਕੀਤਾ। ਮੈਂ ਉੱਥੋਂ ਆਇਆ, ਭੱਜ ਕੇ ਆਇਆ, ਉੱਥੋਂ ਮੈਂ ਭੱਜ ਕੇ ਐਸਕੇਪ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਗੱਡੀ ਦੇ ਵਿੱਚ ਭਾ ਕੇ ਮੇਰੇ ਗਨ ਪੁਆਇੰਟ ਨਾਲ ਮੈਨੂੰ ਗੱਡੀ ਦੇ ਵਿੱਚ ਇਹਨਾਂ ਨੇ ਧਮਕਾਇਆ ਜੀ। ਤੇ ਇਹਨਾਂ ਦੇ ਨਾਲ ਡਿਪਟੀ ਸੀਐਮ ਦੇ ਗਨਮੈਨ ਵੀ ਸੀ? ਹਾਂਜੀ ਬਿਲਕੁਲ ਸੀਗੇ। ਆ ਮੈਂ ਫੋਨ ਦੇ ਵਿੱਚੋਂ ਹੁਣ ਵੀਡੀਓ ਡਿਲੀਟ ਕਰਵਾਈ ਹੈ ਜੀ, ਉਹ ਆਪਾਂ ਦੁਬਾਰਾ ਕਢਵਾਵਾਂਗੇ ਕੱਲ ਨੂੰ। ਕਿੰਨੇ ਕੇ ਗਨਮੈਨ ਸੀ? ਗਨਮੈਨ 2 ਪਤਾ ਨਹੀਂ 3 ਸੀਗੇ ਜੀ। ਤੁਹਾਡੇ ਨਾਲ ਗਨਮੈਨ ਨੇ ਵੀ ਕੁੱਟਮਾਰ ਕੀਤੀ ਹੈ? ਬਿਲਕੁਲ ਕੀਤੀ ਹੈ ਜੀ। ਕਿਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀਗਾ ਪੂਰਾ? ਗੱਲ ਨੂੰ ਤਾਂ ਕੀ ਲੈ ਕੇ ਜੀ, ਜਿਵੇਂ ਲੋਕਾਂ ਦੇ ਛਿੱਤਰ ਮਾਰਦੇ ਆ, ਥੋੜਾ ਜ਼ਿਆਦਾ ਬਣੇ ਹੋਏ ਆ। ਇਹ ਤਾਂ ਵੈਸੇ ਖਾਣਾ ਖਾ ਰਹੇ ਸੀ ਉਹ। ਵੈਸੇ ਖਾਣਾ ਖਾ ਰਹੇ ਸੀਗੇ। ਵਿਵਾਦ ਹੋਇਆ ਕਿਹੜੀ ਜਗ੍ਹਾ ਤੇ? ਵਿਵਾਦ ਸੈਕਟਰ 17 ਜੀ। ਪਰ ਇੱਕ ਗੱਲ ਕਹਿ ਦੇਣੀ ਚਾਹਣਾ ਹੈ ਜੀ, ਇਹ ਲੋਕਾਂ ਨਾਲ ਧੱਕਾ ਕਰ ਸਕਦੇ, ਆਪਣੇ ਨਾਲ ਨਹੀਂ ਕਰ ਸਕਦੇ। ਜਿਵੇਂ ਆਪਣੇ ਨਾਲ ਕੀਤੀ ਆ, ਜੋ ਮਰਜ਼ੀ ਹੋ ਜੇ ਮੈਂ ਉਵੇਂ ਕਰੂੰਗਾ। ਵੀਰ ਜੀ ਤੁਹਾਡਾ ਪਹਿਲਾਂ ਵੀ ਕੋਈ ਪੁਰਾਣਾ ਵਿਵਾਦ ਸੀ, ਰੰਜਿਸ਼ ਸੀ ਕੋਈ ਤੁਹਾਡੀ ਨਾਲ? ਪਹਿਲਾਂ ਧੱਕਾ ਕਰੀ ਜਾਂਦੇ ਆ ਜੀ। ਇਹ ਐਡਮਿਨਿਸਟ੍ਰੇਸ਼ਨ ਨੂੰ ਵੀ ਚਾਹੀਦਾ, ਇਹਨਾਂ ਨੂੰ ਫ੍ਰੀ ਦੀਆਂ ਪਾਵਰਾਂ ਦਿੱਤੀਆਂ ਹੋਈਆਂ, ਲੋਕਾਂ ਨੂੰ ਤੰਗ ਕਰਨ ਨੂੰ ਦਿੱਤੀਆਂ ਹੋਈਆਂ, ਜਾਂ ਲੋਕਾਂ ਦਾ ਭਲਾ ਕਰਨ ਨੂੰ ਦਿੱਤੀਆਂ ਹੋਈਆਂ ਪਾਵਰਾਂ ਇਹਨਾਂ ਨੂੰ। ਤੇ ਹਲੇ ਕਾਫੀ ਦੇਰ ਇਹਨੂੰ ਗਨਮੈਨ ਦੀ ਕੀ ਰਿਕੁਆਇਰਮੈਂਟ ਹੈ ਜੀ? ਪਹਿਲਾਂ ਇਹ ਗੱਲ ਦੱਸੀ ਜਾਵੇ। ਗਨਮੈਨ ਲੋਕਾਂ ਨੂੰ ਕੁੱਟਣ ਨੂੰ ਰੱਖੇ ਆ? ਉੱਥੋਂ ਵੀ ਕਾਫੀ ਦੇਰ ਤੇ ਥਾਣੇ ਬੈਠੇ ਸੀ ਤੇ ਤੁਹਾਡੇ ਤੇ ਦਬਾਅ ਵੀ ਪਾਇਆ ਗਿਆ ਸੀ ਕਿ ਦਬਾਅ ਤਾਂ ਜਦੋਂ ਗਨਮੈਨ 4 ਨਾਲ ਚੱਕੀ ਫਿਰਦੇ, ਦਬਾਅ ਤਾਂ ਆਪੇ ਹੀ ਹੈ ਜੀ। ਇੰਨਾ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਜੀ, ਅਸੀਂ ਪੜ੍ਹਨ ਵਾਲੇ ਬੱਚੇ। ਅੰਦਰ ਗੱਲ ਕੀ ਹੋਈ ਬਾਈ ਜੀ? ਹੁਣ ਅੰਦਰ ਕੀ ਗੱਲ ਬਾਤ? ਅੰਦਰ ਮੈਨੂੰ ਕੰਪਰੋਮਾਈਜ਼ ਕਰਨ ਨੂੰ ਕਹਿ ਰਹੇ ਸੀਗੇ ਜੀ। ਮੈਂ ਕਿਹਾ ਮੈਂ ਕੰਪਲੇਂਟ ਵਾਪਸ ਨਹੀਂ ਲੈਣੀ। ਤੁਸੀਂ ਕੰਪਲੀਟ ਵਾਪਸ ਰੱਤੀ? ਨਹੀਂ ਲੈਤੀ ਜੀ, ਬਿਲਕੁਲ ਨਹੀਂ ਲੈਤੀ। ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਇੱਧਰ? ਪੁਲਿਸ ਵੱਲੋਂ ਬਸ ਉਹਨਾਂ ਨੇ ਆਏ, ਮੈਂ ਉਹਨਾਂ ਨੂੰ ਲਿਖ ਕੇ ਦਿੱਤਾ ਵੀ ਮੈਂ ਕੰਪਲੇਂਟ ਵਾਪਸ ਨਹੀਂ ਲੈਣੀ। ਉਹ ਕਹਿ ਰਹੇ ਸੀ ਤੁਹਾਡਾ ਕੰਪਰੋਮਾਈਜ਼ ਕਰਵਾ ਦਿੰਦੇ ਆ। ਵੀਡੀਓ ਜ਼ਿਕਰ ਕੀਤਾ, ਵੀਡੀਓ ਡਿਲੀਟ? ਹਾਂ, ਵੀਡੀਓ ਮੈਂ ਇਹਨਾਂ ਦੇ ਫੋਨ ਚੋਂ ਡਿਲੀਟ ਕਰਵਾਈ ਆ। ਕਿਹੜੀ ਵੀਡੀਓ ਸੀ ਉਹ? ਉਹ ਮੈਨੂੰ ਕੁੱਟਮਾਰ ਕਰਦੇ ਦੀ ਵੀਡੀਓ ਸੀਗੀ ਜੀ, ਉਹ ਆਪਾਂ ਦੁਬਾਰਾ ਕਢਵਾਵਾਂਗੇ। ਫਿਰ ਵੀ ਕਿੱਥੇ ਕਿੱਥੇ ਚੋਟ ਸੱਟ ਮਾਰੀ ਤੁਹਾਡੀ? ਸੱਟ ਤਾਂ ਇੱਥੇ ਹੈਗੀ ਹੈ ਜੀ। ਸੈਕਟਰ 22 ਹਸਪੀਟਲ ਤੋਂ, ਕਿਹੜਾ ਸੈਕਟਰ ਸੀਗਾ? 22 ਹਾਂ, ਸੈਕਟਰ 22 ਹਸਪੀਟਲ ਤੋਂ ਸਟੇਜਸ ਲਾ ਕੇ ਆਏ ਜੀ। ਹਾਂਜੀ, ਉਹਨੇ ਐਲਕੋਹਲ ਇਨਟੇਕ ਲਿਆ ਹੋਇਆ ਸੀਗਾ ਜੀ। ਮੈਂ ਰਿਕੁਐਸਟ ਕਰਦਾ ਵੀ ਉਹਦੇ ਟੈਸਟ ਦੁਬਾਰਾ ਕਰਵਾਏ ਜਾਣ। ਕੰਮ ਕੀ ਕਰਦੇ ਹੋ ਵੈਸੇ? ਮੈਂ ਲਾਅ ਕਰ ਰਿਹਾ ਜੀ ਪੰਜਾਬ ਯੂਨੀਵਰਸਿਟੀ 'ਚ। ਦਾ ਵਾ ਜੀ ਪ੍ਰੈਸ਼ਰ ਪਾ ਰਹੇ ਸੀ ਮੁੰਡੇ ਤੇ ਕਿ ਹਾਂ ਵੀ ਕੰਪਰੋਮਾਈਜ਼ ਕਰੋ। ਹੁਣ ਵੀ ਅੰਦਰ ਬੈਠੇ ਆ, ਠੀਕ ਆ। ਤਾਂ ਚਲੋ ਜੋ ਵੀ ਕੀਤਾ ਉਹ ਮਾੜਾ ਕੀਤਾ। ਉੱਥੋਂ ਵੀ ਇਹਨੂੰ ਜੋ ਵੀ ਲੈ ਕੇ ਨਾ, ਉਹ ਆਪਦੀ ਗੱਡੀ 'ਚ ਲੈ ਕੇ ਕੁੱਟ ਮਾਰ ਕਰਕੇ ਇੱਥੇ ਲੈ ਕੇ, ਇੱਥੇ ਆ ਕੇ ਉਹਨਾਂ ਨੇ ਪੁਲਿਸ ਨੂੰ ਵੀ ਗਾਲਾਂ ਕੱਢੀਆਂ। ਫਿਰ ਉਹ ਇਹਨਾਂ ਨੇ ਵੀ ਅੱਗੋਂ ਵੈਪਨ ਕੱਢੇ। ਪੁਲਿਸ ਨੇ, ਚੰਡੀਗੜ੍ਹ ਪੁਲਿਸ ਨੇ, ਪੰਜਾਬ ਪੁਲਿਸ ਜਿਹੜੇ ਨਾਲ ਉਹਨਾਂ ਗਨਮੈਨ ਸੀ, ਉਹਨਾਂ ਵੈਪਨ ਕੱਢੇ। ਵੈਪਨ ਕੱਢਣ ਹਾਂ, ਉਹਦੀ ਤੁਸੀਂ ਦੇਖ ਲਿਓ, ਉਹਨਾਂ ਨੇ ਵੈਪਨ ਕੱਢੇ। ਫਿਰ ਜਾ ਕੇ ਆ ਮੁਲਾਜ਼ਮਾਂ ਜਿਹਨਾਂ ਨੂੰ ਹਾਂ ਗਾਲਾਂ ਕੱਢੀਆਂ ਜੀ। ਇਹਨਾਂ ਨੂੰ ਮੁਲਾਜ਼ਮਾਂ ਨੂੰ ਪੁੱਛੋ ਜੀ, ਆਓ ਜੀ ਇੱਕ ਵਾਰੀ ਅੱਗੇ ਉਹਨਾਂ ਨਾਲ ਦੇਖੋ। ਉਹਨਾਂ ਨੇ ਇਹਨਾਂ ਨੂੰ ਗਾਲਾਂ ਕੱਢੀਆਂ, ਠੀਕ ਆ। ਫਿਰ ਇਹਨਾਂ ਨੇ ਵੈਪਨ ਕੱਢੇ ਉਹਨਾਂ ਨੂੰ। ਫਿਰ ਜਾ ਕੇ ਇਹ ਮੁੰਡੇ ਨੂੰ ਛਡਵਾਇਆ, ਇਹ ਗੱਡੀ 'ਚ ਇਹਨੂੰ ਇੱਥੇ ਲੈ ਕੇ ਆਏ ਨਾਲ ਕਿਡਨੈਪ ਕਰਕੇ। ਮੈਂ ਸੀਸੀਟੀਵੀ ਦੇ ਵਿੱਚ ਇਹ ਦੱਸਣਾ, ਹਾਂਜੀ ਇਹ ਸੀਸੀਟੀਵੀ ਦੇ ਵਿੱਚ ਰਿਕਾਰਡ ਆ ਵੀ ਚੰਡੀਗੜ੍ਹ ਪੁਲਿਸ ਦੇ ਸੀਸੀਟੀਵੀ 'ਚ ਸਾਰਾ ਕੁਝ ਪਿਆ, ਜਿਹੜਾ ਆਪਣੇ ਇੱਥੇ ਵੀ ਤੇ ਐਡਮਿਨਿਸਟ੍ਰੇਸ਼ਨ ਦੇ ਕੈਮਰੇ ਲੱਗੇ ਜਿਹੜੇ ਥਰੂ ਆਊਟ ਚੰਡੀਗੜ੍ਹ, ਉਹਦੀ ਰਿਕਾਰਡਿੰਗ ਆਪ ਬੈਠੇ ਹੋਏ ਅੰਦਰ ਜੀ। ਇਹਨਾਂ ਦੇ ਬੱਚੇ ਤੇ ਪ੍ਰੈਸ਼ਰ ਪਾਇਆ ਪੂਰਾ। ਬਿਲਕੁਲ ਜੀ, 1 ਘੰਟੇ ਤੋਂ ਪ੍ਰੈਸ਼ਰ ਪਾ ਰਹੇ ਸੀਗੇ। ਇੱਥੇ ਤੁਹਾਨੂੰ ਪਤਾ ਲੱਗ ਜੂਗਾ ਜੀ ਇਹਨਾਂ ਨੇ ਪੁਲਿਸ ਨਾਲ ਬਦਤਮੀਜ਼ੀ ਕੀਤੀ। ਪਰ ਮੈਂ ਇਹ ਗੱਲ ਕਹਿਣਾ ਚਾਹਣਾ ਕੈਮਰੇ ਦੇ ਰਾਹੀਂ ਵੀ ਲੋਕ ਇਹ ਵੇਖ ਲੈਣ ਵੀ ਆਪਾਂ ਇਹਨਾਂ ਦਾ ਧੱਕਾ ਸਹਿਣਾ ਕਿ ਨਹੀਂ ਸਹਿਣਾ। ਮੈਂ ਤਾਂ ਸਹਿਣਾ ਨਹੀਂਗਾ ਜੀ, ਪਹਿਲਾਂ ਵੀ ਨਹੀਂ ਸਿਆ, ਹੁਣ ਵੀ ਨਹੀਂ ਸਹਿਣਾ। ਜੇ ਮੰਤਰੀ ਰੱਬ ਨੇ ਲਾਏ ਆ, ਕੋਈ ਇਹ ਲੋਕਾਂ ਨੂੰ ਛਿੱਤਰ ਮਾਰਨ ਨੂੰ ਤਾਂ ਲਾ ਨਹੀਂ ਦਿੱਤੇ। ਜੇ ਛਿੱਤਰ ਮਾਰਨ ਜਾਣਦੇ ਆ ਜੀ, ਛਿੱਤਰ ਦੁਬਾਰਾ ਪੈਂਦੇ ਵੀ ਹੁੰਦੇ ਆ, ਠੀਕ ਹੈ। ਜੇ ਬਾਕੀ ਲੋਕ ਡਿਸਾਈਡ ਕਰ ਲੈਣ ਵੀ ਇਹਨਾਂ ਤੋਂ ਆਪਾਂ ਐਂ ਕਰਵਾਉਣੀ ਆ ਕਿ ਨਹੀਂ ਕਰਵਾਉਣੀ। ਜੇ ਸਾਰੀ ਉਮਰ ਛਿੱਤਰ ਹੀ ਖਾਈ ਜਾਣੇ ਆ ਤਾਂ ਉਵੇਂ ਚੱਲ ਲਾਂਗੇ। ਮੈਨੂੰ ਤਾਂ ਲੱਗਦਾ ਵੀ ਮੰਤਰੀ ਲੋਕਾਂ ਦਾ ਫਾਇਦਾ ਕਰਨ ਵਾਸਤੇ ਹੁੰਦੇ ਆ, ਐਡਮਿਨਿਸਟ੍ਰੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਹੁੰਦੇ ਆ, ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਹੁੰਦੇ ਆ। ਮੈਨੂੰ ਨਹੀਂ ਇਹ ਲੱਗਦਾ ਵੀ ਮੰਤਰੀ ਲੋਕਾਂ ਨੂੰ ਕੁੱਟਣ ਨੂੰ ਜਾਂ ਉਹਨਾਂ ਦੇ ਬੱਚੇ ਲੋਕਾਂ ਨੂੰ ਕੁੱਟਣ ਨੂੰ ਹੁੰਦੇ ਆ, ਦਬਾਅ ਪਾਉਣ ਨੂੰ ਹੁੰਦੇ ਆ। ਜਦੋਂ ਅਸੀਂ ਆਏ ਨਾ ਜੀ, ਇਹ ਮੁੰਡੇ ਨੂੰ ਅੰਦਰ ਬਿਠਾ ਰੱਖਿਆ ਸੀ। ਉਹਨਾਂ ਦੇ ਮੁੰਡੇ ਨੂੰ ਸਪੈਸ਼ਲ ਗੱਡੀ ਦੇ ਵਿੱਚ, ਇਨੋਵਾ ਦੇ ਵਿੱਚ ਏਸੀ ਲਾ ਕੇ ਬਿਠਾਇਆ ਸੀ। ਜੇ ਅਸੀਂ ਨਾ ਆਉਂਦੇ ਤਾਂ ਇਹਨੂੰ ਉਦੋਂ ਵੀ ਪ੍ਰੈਸ਼ਰ ਪਾ ਰਹੇ ਸੀ। ਨਾ ਤਾਂ ਮੈਡੀਕਲ ਕਰਾ ਰਹੇ ਸੀਗੇ। ਅਸੀਂ ਆਏ ਸਾਰੇ ਨੇ ਯੂਨੀਵਰਸਿਟੀ ਜਦੋਂ ਸਾਨੂੰ ਪਤਾ ਲੱਗਾ, ਤਾਂ ਫਿਰ ਉਹ ਬੱਚੇ ਨੂੰ ਇਹਨਾਂ ਤਾਰ ਕੇ ਇੱਧਰਲੇ ਰੂਮ 'ਚ ਲੈ ਗਏ। ਫਿਰ ਇਹਦਾ ਮੈਡੀਕਲ ਨਹੀਂ ਕਰਾਉਂਦੇ, ਫਿਰ ਇਹਦਾ ਮੈਡੀਕਲ ਕਰਵਾਇਆ। ਮੈਡੀਕਲ ਕਰਵਾ ਕੇ ਫਿਰ ਇਹਦਾ ਜੋ ਵੀ ਬਿਆਨ ਲਏ, ਤਾਂ ਪਹਿਲਾਂ ਇਸ ਚੀਜ਼ ਤੋਂ ਮਤਲਬ ਮੈਡੀਕਲ ਕਰਵਾ ਹੀ ਨਹੀਂ ਰਹੇ ਸੀਗੇ। ਇੰਨੀ ਦੇਰ ਅੰਦਰ ਗੱਲ ਕੀ ਹੋ ਰਹੀ ਸੀ? ਹੁਣ ਤੱਕ ਇੰਨੀ ਦੇਰ ਪ੍ਰੈਸ਼ਰ ਪਾ ਰਹੇ ਸੀ ਜੀ,
ਦੇਖੋ ਅੰਦਰ ਬੈਠੇ ਹੋਏ ਸੁਖੀ ਰੰਧਾਵਾ ਜੀ ਆਪ ਜੀ, ਉਹਨਾਂ ਦੇ ਗਨਮੈਨ ਹੋ ਗਏ ਜੀ ਸਾਰੇ 20-25, ਫਿਰ ਉਹਨਾਂ ਦੇ ਮੰਨ ਲਓ ਹੋਰ ਕਾਫੀ ਸਾਰੇ ਉਹਨੇ 10-15 ਮੁੰਡੇ ਬੁਲਾਏ ਹੋਏ ਆ, ਤਾਂ ਉਹ ਇਹ ਤੇ ਪ੍ਰੈਸ਼ਰ ਪਾ ਰਹੇ ਸੀ ਕੰਪਰੋਮਾਈਜ਼ ਕਰ ਜਿਵੇਂ ਮਰਜ਼ੀ ਕਰ। ਤਾਂ ਇਹਨੂੰ ਦੇਖੋ ਕੋਈ ਵੀ ਆਪ ਛਿੱਤਰ ਖਾ ਕੇ ਕਦੇ ਕੰਪਰੋਮਾਈਜ਼ ਥੋੜੋ ਕਰਾਂਗੇ ਜੀ, ਦੱਸੋ ਕਮਾਲ ਹੋ ਗਈ ਜੀ। ਹਾਂਜੀ ਦੇਖੋ ਜੋ ਵੀ ਹੈ ਇਹਦਾ ਮੰਨ ਲਓ ਮੈਡੀਕਲ ਕਰਾਇਆ, ਜੋ ਵੀ ਰਿਪੋਰਟ ਆਉਂਦੀ ਹੈ ਉਸ ਦੇ ਤਾਂ ਆਧਾਰ ਤੇ ਮੰਨ ਲਓ ਜੋ ਵੀ ਹੈ ਉਹਦੀ ਕਾਰਵਾਈ ਕੀਤੀ ਜਾਵੇ ਜੀ। ਦੇਖੋ ਜਿਹੜੇ ਹਿਸਾਬ ਨਾਲ ਉਹ ਪੁਲਿਸ ਨੂੰ ਗਾਲਾਂ ਕੱਢ ਰਹੇ ਸੀ, ਮੈਨੂੰ ਤਾਂ ਨਹੀਂ ਲੱਗਦਾ ਜੀ ਉਹ ਵੀ ਕੋਈ ਕੁਝ ਵੀ ਹੋਊਗਾ। ਆਪ ਬੈਠੇ ਹੋਏ ਅੰਦਰ ਜੀ, ਪੁਲਿਸ ਨੂੰ ਤਾਂ ਉਹਨਾਂ ਨੇ ਆ ਕੇ ਗਾਲਾਂ ਕੱਢੀਆਂ ਜੀ ਉਹਨਾਂ ਦੇ ਗਨਮੈਨਾਂ ਨੇ, ਜਦੋਂ ਇਹਨੂੰ ਲੈ ਕੇ ਆਏ ਗੱਡੀ ਸੁੱਟ ਕੇ ਲੈ ਕੇ ਆਏ ਜੀ, ਇੱਥੇ ਕੁੱਟ ਕੇ ਨਾਲੇ ਅੰਦਰ ਕੁੱਟਿਆ, ਇਹਨੂੰ ਗੱਡੀ 'ਚ ਬਿਠਾ ਕੇ ਵੀ ਕੁੱਟਿਆ ਉਹਨਾਂ ਨੇ। ਤੇ ਹਾਂ ਸ਼ਿਕਾਇਤ ਤੁਸੀਂ ਦਿੱਤਾ ਕੀ ਹੈ, ਲਿਖ ਕੇ ਕੀ ਦੱਸਿਆ? ਸ਼ਿਕਾਇਤ ਦੇ ਵਿੱਚ ਦਿੱਤਾ ਜੀ ਵੀ ਸੈਕਟਰ 17 ਦੇ ਵਿੱਚ ਇਹ ਮੈਨੂੰ ਵਾਸ਼ਰੂਮ 'ਚ ਮਿਲਿਆ, ਕਿਹੜੀ ਜਗ੍ਹਾ ਵਾਸ਼ਰੂਮ? ਕੋਇਓ ਜੀ, ਉੱਥੇ ਇਹਨੇ ਮੈਨੂੰ ਪੰਚ ਕੀਤਾ। ਅੱਗੋਂ ਮੈਂ ਜਿੰਨਾ ਕਿ ਇਹਨੇ ਮੈਨੂੰ ਕੀਤਾ ਜੀ ਮੈਂ ਰਿਵਰਟ ਕੀਤਾ, ਬਟ ਜਦੋਂ ਮੈਂ ਉੱਥੋਂ ਬਾਹਰ ਆਇਆ ਇਹਨਾਂ ਦੀ ਸਾਰੀ ਫੈਮਿਲੀ ਉੱਥੇ ਮੈਨੂੰ ਪੰਚ ਕਰਨ ਲੱਗ ਗਈ ਹੈ ਜੀ। ਬਟ ਮੈਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਹਿਣਾ ਚਾਹਣਾ ਵੀ ਆਪਾਂ ਨੂੰ ਅੱਗੋਂ ਫਾਈਟ ਬੈਕ ਕਰਨਾ ਨਹੀਂ ਸ਼ੋਭਾ ਦਿੰਦਾ, ਪਰ ਮੈਂ ਇਹ ਦੱਸਣਾ ਚਾਹਣਾ ਜੀ ਵੀ ਇਹਨਾਂ ਨਾਲ ਕਰਨੀ ਤਾਂ ਉਹ ਬਣਦੀ ਆ ਵੀ ਸਿੰਘਾਂ ਵਾਲੀ ਕੀਤੀ ਜਾਵੇ, ਜਿਵੇਂ ਸਿੰਘ ਕਰਦੇ ਆ ਨਾ ਜੀ, ਜਿਵੇਂ ਧੱਕਾ ਹੁੰਦਾ ਕਰਨੀ ਤਾਂ ਉਹ ਬਣਦੀ ਆ, ਪਰ ਕਾਨੂੰਨ ਆ, ਕਾਨੂੰਨ ਦੇ ਉੱਤੇ ਛੱਡਿਆ ਵੀ ਉਹ ਕੀ ਕਰਦੇ ਆ। ਅੱਜ ਮੈਂ ਆਪਣੇ ਦੋਸਤਾਂ ਨਾਲ ਕੋਇਓ ਗਿਆ ਸੀ ਖਾਣਾ ਖਾਣ, ਡਿਨਰ ਕਰਨ, ਉੱਥੇ ਇਹਨੇ ਵਾਸ਼ਰੂਮ 'ਚ ਵੇਖ ਕੇ ਮੈਨੂੰ ਪੰਚ ਕੀਤਾ ਜੀ। ਇਹਦੀ ਸਾਰੀ ਫੈਮਿਲੀ ਨੇ ਮੈਨੂੰ ਉੱਥੇ ਪੰਚ ਕੀਤਾ। ਮੈਂ ਉੱਥੋਂ ਆਇਆ, ਭੱਜ ਕੇ ਆਇਆ, ਉੱਥੋਂ ਮੈਂ ਭੱਜ ਕੇ ਐਸਕੇਪ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਗੱਡੀ ਦੇ ਵਿੱਚ ਭਾ ਕੇ ਮੇਰੇ ਗਨ ਪੁਆਇੰਟ ਨਾਲ ਮੈਨੂੰ ਗੱਡੀ ਦੇ ਵਿੱਚ ਇਹਨਾਂ ਨੇ ਧਮਕਾਇਆ ਜੀ। ਤੇ ਇਹਨਾਂ ਦੇ ਨਾਲ ਡਿਪਟੀ ਸੀਐਮ ਦੇ ਗਨਮੈਨ ਵੀ ਸੀ? ਹਾਂਜੀ ਬਿਲਕੁਲ ਸੀਗੇ। ਆ ਮੈਂ ਫੋਨ ਦੇ ਵਿੱਚੋਂ ਹੁਣ ਵੀਡੀਓ ਡਿਲੀਟ ਕਰਵਾਈ ਹੈ ਜੀ, ਉਹ ਆਪਾਂ ਦੁਬਾਰਾ ਕਢਵਾਵਾਂਗੇ ਕੱਲ ਨੂੰ। ਕਿੰਨੇ ਕੇ ਗਨਮੈਨ ਸੀ? ਗਨਮੈਨ 2 ਪਤਾ ਨਹੀਂ 3 ਸੀਗੇ ਜੀ। ਤੁਹਾਡੇ ਨਾਲ ਗਨਮੈਨ ਨੇ ਕੁੱਟਮਾਰ ਕੀਤੀ ਹੈ? ਬਿਲਕੁਲ ਕੀਤੀ ਹੈ ਜੀ। ਕਿਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀਗਾ ਪੂਰਾ? ਗੱਲ ਨੂੰ ਤਾਂ ਕੀ ਲੈ ਕੇ ਜੀ, ਜਿਵੇਂ ਲੋਕਾਂ ਦੇ ਛਿੱਤਰ ਮਾਰਦੇ ਆ, ਥੋੜਾ ਜਿਆਦਾ ਬਣੇ ਹੋਏ ਆ। ਇਹ ਤਾਂ ਵੈਸੇ ਖਾਣਾ ਖਾ ਰਹੇ ਸੀ ਉਹ। ਵੈਸੇ ਖਾਣਾ ਖਾ ਰਹੇ ਸੀ। ਵਿਵਾਦ ਹੋਇਆ ਕਿਹੜੀ ਜਗ੍ਹਾ ਤੇ? ਵਿਵਾਦ ਸੈਕਟਰ 17 ਜੀ। ਪਰ ਇੱਕ ਗੱਲ ਕਹਿ ਦੇਣੀ ਚਾਹਣਾ ਜੀ, ਇਹ ਲੋਕਾਂ ਨਾਲ ਧੱਕਾ ਕਰ ਸਕਦੇ, ਆਪਣੇ ਨਾਲ ਨਹੀਂ ਕਰ ਸਕਦੇ। ਜਿਵੇਂ ਆਪਣੇ ਨਾਲ ਕੀਤੀ ਆ, ਜੋ ਮਰਜ਼ੀ ਹੋ ਜੇ ਮੈਂ ਉਵੇਂ ਕਰੂੰਗਾ। ਵੀਰ ਜੀ ਤੁਹਾਡਾ ਪਹਿਲਾਂ ਵੀ ਕੋਈ ਪੁਰਾਣਾ ਵਿਵਾਦ ਸੀ, ਰੰਜਿਸ਼ ਸੀ ਕੋਈ ਤੁਹਾਡੀ ਨਾਲ? ਪਹਿਲਾਂ ਧੱਕਾ ਕਰੀ ਜਾਂਦੇ ਆ ਜੀ। ਇਹ ਐਡਮਿਨਿਸਟ੍ਰੇਸ਼ਨ ਨੂੰ ਵੀ ਚਾਹੀਦਾ, ਇਹਨਾਂ ਨੂੰ ਫ੍ਰੀ ਦੀਆਂ ਪਾਵਰਾਂ ਦਿੱਤੀਆਂ ਹੋਈਆਂ, ਲੋਕਾਂ ਨੂੰ ਤੰਗ ਕਰਨ ਨੂੰ ਦਿੱਤੀਆਂ ਹੋਈਆਂ, ਜਾਂ ਲੋਕਾਂ ਦਾ ਭਲਾ ਕਰਨ ਨੂੰ ਦਿੱਤੀਆਂ ਹੋਈਆਂ ਪਾਵਰਾਂ ਇਹਨਾਂ ਨੂੰ। ਤੇ ਹਲੇ ਕਾਫੀ ਦੇਰ ਇਹਨੂੰ ਗਨਮੈਨ ਦੀ ਕੀ ਰਿਕੁਆਇਰਮੈਂਟ ਹੈ ਜੀ, ਪਹਿਲਾਂ ਇਹ ਗੱਲ ਦੱਸੀ ਜਾਵੇ। ਗਨਮੈਨ ਲੋਕਾਂ ਨੂੰ ਕੁੱਟਣ ਨੂੰ ਰੱਖੇ ਆ? ਉੱਥੋਂ ਵੀ ਕਾਫੀ ਦੇਰ ਤੇ ਥਾਣੇ ਬੈਠੇ ਸੀ ਤੇ ਤੁਹਾਡੇ ਤੇ ਦਬਾਅ ਵੀ ਪਾਇਆ ਗਿਆ ਸੀ ਕਿ ਦਬਾਅ ਤਾਂ ਜਦੋਂ ਗਨਮੈਨ 4 ਨਾਲ ਚੱਕੀ ਫਿਰਦੇ, ਦਬਾਅ ਤਾਂ ਆਪੇ ਹੀ ਹੈ ਜੀ। ਇੰਨਾ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਜੀ, ਅਸੀਂ ਪੜ੍ਹਨ ਵਾਲੇ ਬੱਚੇ। ਅੰਦਰ ਗੱਲ ਕੀ ਹੋਈ ਬਾਈ ਜੀ? ਹੁਣ ਅੰਦਰ ਕੀ ਗੱਲ ਬਾਤ? ਅੰਦਰ ਮੈਨੂੰ ਕੰਪਰੋਮਾਈਜ਼ ਕਰਨ ਨੂੰ ਕਹਿ ਰਹੇ ਸੀਗੇ ਜੀ। ਮੈਂ ਕਿਹਾ ਮੈਂ ਕੰਪਲੇਂਟ ਵਾਪਸ ਨਹੀਂ ਲੈਣੀ। ਤੁਸੀਂ ਕੰਪਲੇਂਟ ਵਾਪਸ ਲੈਤੀ ਹੈ? ਨਹੀਂ ਲੈਤੀ ਜੀ, ਬਿਲਕੁਲ ਨਹੀਂ ਲੈਤੀ। ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਇੱਧਰ? ਪੁਲਿਸ ਵੱਲੋਂ ਬਸ ਉਹਨਾਂ ਨੇ ਮੈਂ ਉਹਨਾਂ ਨੂੰ ਲਿਖ ਕੇ ਦਿੱਤਾ ਮੈਂ ਕੰਪਲੇਂਟ ਵਾਪਸ ਨਹੀਂ ਲੈਣੀ। ਉਹ ਕਹਿ ਰਹੇ ਤੁਹਾਡਾ ਕੰਪਰੋਮਾਈਜ਼ ਕਰਵਾ ਦਿੰਦੇ ਮੈਂ। ਵੀਡੀਓ ਦਾ ਜ਼ਿਕਰ ਕੀਤਾ, ਵੀਡੀਓ ਡਿਲੀਟ? ਹਾਂ ਵੀਡੀਓ ਮੈਂ ਇਹਦੇ ਫੋਨ ਚੋਂ ਡਿਲੀਟ ਕਰਵਾਈ ਆ। ਕਿਹੜੀ ਵੀਡੀਓ ਸੀ ਉਹ? ਉਹ ਮੈਨੂੰ ਕੁੱਟਮਾਰ ਕਰਦੇ ਦੀ ਵੀਡੀਓ ਸੀਗੀ ਜੀ, ਉਹ ਆਪਾਂ ਦੁਬਾਰਾ ਕਢਵਾਵਾਂਗੇ। ਰੀ ਕਿੱਥੇ ਚੋਟ ਸੱਟ ਮਾਰੀ ਤੁਹਾਡੇ? ਸੱਟ ਤਾਂ ਇੱਥੇ ਹੈਗੀ ਹੈ ਜੀ। ਸੈਕਟਰ 22 ਹਸਪੀਟਲ ਤੋਂ। ਕਿਹੜਾ ਸੈਕਟਰ ਸੀਗਾ? 22 ਹਾਂ ਸੈਕਟਰ 22 ਹਸਪੀਟਲ ਤੋਂ ਸਟੇਜਸ ਲਾ ਕੇ ਆਏ ਜੀ। ਹਾਂਜੀ ਉਹਨੇ ਐਲਕੋਹਲ ਇਨਟੇਕ ਲਿਆ ਹੋਇਆ ਸੀਗਾ ਜੀ। ਮੈਂ ਰਿਕੁਐਸਟ ਕਰਦਾ ਵੀ ਉਹਦੇ ਟੈਸਟ ਦੁਬਾਰਾ ਕਰਵਾਏ ਜਾਣ। ਕੰਮ ਕੀ ਕਰਦੇ ਹੋ ਵੈਸੇ? ਮੈਂ ਲਾਅ ਕਰ ਰਿਹਾ ਜੀ ਪੰਜਾਬ ਯੂਨੀਵਰਸਿਟੀ 'ਚ। ਦਾ ਵਾ ਜੀ ਪ੍ਰੈਸ਼ਰ ਪਾ ਰਹੇ ਸੀ ਮੁੰਡੇ ਤੇ ਕਿ ਹਾਂ ਵੀ ਕੰਪਰੋਮਾਈਜ਼ ਕਰੋ। ਹੁਣ ਵੀ ਅੰਦਰ ਬੈਠੇ ਆ, ਠੀਕ ਆ। ਤਾਂ ਚਲੋ ਜੋ ਵੀ ਕੀਤਾ ਉਹ ਮਾੜਾ ਕੀਤਾ। ਉੱਥੋਂ ਵੀ ਇਹਨੂੰ ਜੋ ਵੀ ਲੈ ਕੇ ਨਾ ਉਹ ਆਪਦੀ ਗੱਡੀ 'ਚ ਲੈ ਕੇ ਕੁੱਟ ਮਾਰ ਕਰਕੇ ਇੱਥੇ ਲੈ ਕੇ ਇੱਥੇ ਆ ਕੇ ਉਹਨਾਂ ਨੇ ਪੁਲਿਸ ਨੂੰ ਵੀ ਗਾਲਾਂ ਕੱਢੀਆਂ। ਫਿਰ ਉਹ ਇਹਨਾਂ ਨੇ ਵੀ ਅੱਗੋਂ ਵੈਪਨ ਕੱਢੇ। ਪੁਲਿਸ ਨੇ, ਚੰਡੀਗੜ੍ਹ ਪੁਲਿਸ ਨੇ, ਪੰਜਾਬ ਪੁਲਿਸ ਜਿਹੜੇ ਨਾਲ ਉਹਨਾਂ ਗਨਮੈਨ ਸੀ, ਉਹਨਾਂ ਵੈਪਨ ਕੱਢੇ। ਵੈਪਨ ਕੱਢਣ ਹਾਂ ਉਹਦੀ ਤੁਸੀਂ ਦੇਖ ਲਿਓ, ਉਹਨਾਂ ਨੇ ਵੈਪਨ ਕੱਢੇ। ਫਿਰ ਜਾ ਕੇ ਆ ਮੁਲਾਜ਼ਮਾਂ ਹਾਂ ਗਾਲਾਂ ਕੱਢੀਆਂ ਜੀ ਇਹਨਾਂ ਨੂੰ। ਮੁਲਾਜ਼ਮਾਂ ਨੂੰ ਪੁੱਛੋ ਜੀ, ਆਓ ਜੀ ਇੱਕ ਵਾਰੀ ਅੱਗੇ ਉਹਨਾਂ ਨਾਲ ਦੇਖੋ। ਉਹਨਾਂ ਨੇ ਇਹਨਾਂ ਨੂੰ ਗਾਲਾਂ ਕੱਢੀਆਂ ਜੀ, ਠੀਕ ਆ। ਫਿਰ ਇਹਨਾਂ ਨੇ ਵੈਪਨ ਕੱਢੇ ਉਹਨਾਂ ਨੂੰ। ਫਿਰ ਜਾ ਕੇ ਇਹ ਮੁੰਡੇ ਨੂੰ ਛਡਵਾਇਆ, ਇਹ ਗੱਡੀ 'ਚ ਇਹਨੂੰ ਇੱਥੇ ਲੈ ਕੇ ਆਏ ਨਾਲ ਕਿਡਨੈਪ ਕਰਕੇ। ਮੈਂ ਸੀਸੀਟੀਵੀ ਦੇ ਵਿੱਚ ਇਹ ਦੱਸਣਾ, ਹਾਂਜੀ ਇਹ ਸੀਸੀਟੀਵੀ ਦੇ ਵਿੱਚ ਰਿਕਾਰਡ ਆ ਵੀ ਚੰਡੀਗੜ੍ਹ ਪੁਲਿਸ ਦੀ ਸੀਸੀਟੀਵੀ 'ਚ ਸਾਰਾ ਕੁਝ ਪਿਆ, ਜਿਹੜਾ ਆਪਣੇ ਇੱਥੇ ਤੇ ਐਡਮਿਨਿਸਟ੍ਰੇਸ਼ਨ ਦੇ ਕੈਮਰੇ ਲੱਗੇ ਜਿਹੜੇ ਥਰੂ ਆਊਟ ਚੰਡੀਗੜ੍ਹ, ਉਹਦੀ ਰਿਕਾਰਡਿੰਗ ਆਪ ਬੈਠੇ ਹੋਏ ਅੰਦਰ ਜੀ। ਇਹਨਾਂ ਦੇ ਬੱਚੇ ਤੇ ਪ੍ਰੈਸ਼ਰ ਪਾਇਆ ਪੂਰਾ। ਬਿਲਕੁਲ ਜੀ, 1 ਘੰਟੇ ਤੋਂ ਪ੍ਰੈਸ਼ਰ ਪਾ ਰਹੇ ਸੀ। ਇੱਥੇ ਤੁਹਾਨੂੰ ਪਤਾ ਲੱਗ ਜੂਗਾ ਜੀ ਇਹਨਾਂ ਨੇ ਪੁਲਿਸ ਨਾਲ ਬਦਤਮੀਜ਼ੀ ਕੀਤੀ। ਪਰ ਮੈਂ ਇਹ ਗੱਲ ਕਹਿਣਾ ਚਾਹਣਾ ਕੈਮਰੇ ਦੇ ਰਾਹੀਂ ਵੀ ਲੋਕ ਇਹ ਵੇਖ ਲੈਣ ਵੀ ਆਪਾਂ ਇਹਨਾਂ ਦਾ ਧੱਕਾ ਸਹਿਣਾ ਕਿ ਨਹੀਂ ਸਹਿਣਾ। ਮੈਂ ਤਾਂ ਸਹਿਣਾ ਨਹੀਂਗਾ ਜੀ, ਪਹਿਲਾਂ ਵੀ ਨਹੀਂ ਸਿਆ, ਹੁਣ ਵੀ ਨਹੀਂ ਸਹਿਣਾ। ਜੇ ਮੰਤਰੀ ਰੱਬ ਨੇ ਲਾਏ ਆ, ਕੋਈ ਇਹ ਲੋਕਾਂ ਨੂੰ ਛਿੱਤਰ ਮਾਰਨ ਨੂੰ ਤਾਂ ਲਾ ਨਹੀਂ ਦਿੱਤੇ। ਜੇ ਛਿੱਤਰ ਮਾਰਨ ਜਾਣਦੇ ਆ ਜੀ, ਛਿੱਤਰ ਦੁਬਾਰਾ ਪੈਂਦੇ ਵੀ ਹੁੰਦੇ ਆ, ਠੀਕ ਹੈ। ਜੇ ਬਾਕੀ ਲੋਕ ਡਿਸਾਈਡ ਕਰ ਲੈਣ ਵੀ ਇਹਨਾਂ ਤੋਂ ਆਪਾਂ ਐਂ ਕਰਵਾਉਣੀ ਆ ਕਿ ਨਹੀਂ ਕਰਵਾਉਣੀ, ਜੇ ਸਾਰੀ ਉਮਰ ਛਿੱਤਰ ਹੀ ਖਾਈ ਜਾਣੇ ਆ ਤਾਂ ਉਵੇਂ ਚੱਲ ਲਾਂਗੇ।
ਮੈਨੂੰ ਤਾਂ ਲੱਗਦਾ ਵੀ ਮੰਤਰੀ ਲੋਕਾਂ ਦਾ ਫਾਇਦਾ ਕਰਨ ਵਾਸਤੇ ਹੁੰਦੇ ਆ, ਐਡਮਿਨਿਸਟ੍ਰੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਹੁੰਦੇ ਆ, ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਹੁੰਦੇ ਆ। ਮੈਨੂੰ ਨਹੀਂ ਇਹ ਲੱਗਦਾ ਵੀ ਮੰਤਰੀ ਲੋਕਾਂ ਨੂੰ ਕੁੱਟਣ ਨੂੰ ਜਾਂ ਉਹਨਾਂ ਦੇ ਬੱਚੇ ਲੋਕਾਂ ਨੂੰ ਕੁੱਟਣ ਨੂੰ ਹੁੰਦੇ ਆ, ਦਬਾਅ ਪਾਉਣ ਨੂੰ ਹੁੰਦੇ ਆ। ਜਦੋਂ ਅਸੀਂ ਆਏ ਨਾ ਜੀ, ਇਹ ਮੁੰਡੇ ਨੂੰ ਅੰਦਰ ਬਿਠਾ ਰੱਖਿਆ ਸੀ, ਉਹਨਾਂ ਦੇ ਮੁੰਡੇ ਨੂੰ ਸਪੈਸ਼ਲ ਗੱਡੀ ਦੇ ਵਿੱਚ ਇਨੋਵਾ ਦੇ ਵਿੱਚ ਏਸੀ ਲਾ ਕੇ ਬਿਠਾਇਆ ਸੀ। ਜੇ ਅਸੀਂ ਨਾ ਆਉਂਦੇ ਤਾਂ ਇਹਨੂੰ ਉਦੋਂ ਵੀ ਪ੍ਰੈਸ਼ਰ ਪਾ ਰਹੇ ਸੀ, ਨਾ ਤਾਂ ਮੈਡੀਕਲ ਕਰਾ ਰਹੇ ਸੀਗੇ। ਅਸੀਂ ਆਏ ਸਾਰੇ ਨੇ ਯੂਨੀਵਰਸਿਟੀ ਜਦੋਂ ਸਾਨੂੰ ਪਤਾ ਲੱਗਾ ਤਾਂ ਫਿਰ ਉਹ ਬੱਚੇ ਨੂੰ ਇਹਨਾਂ ਤਾਰ ਕੇ ਇੱਧਰਲੇ ਰੂਮ 'ਚ ਲੈ ਗਏ। ਫਿਰ ਇਹਦਾ ਮੈਡੀਕਲ ਨਹੀਂ ਕਰਾਉਂਦੇ, ਫਿਰ ਇਹਦਾ ਮੈਡੀਕਲ ਕਰਵਾਇਆ। ਮੈਡੀਕਲ ਕਰਵਾ ਕੇ ਫਿਰ ਇਹਦਾ ਜੋ ਵੀ ਬਿਆਨ ਲਏ ਤਾਂ ਪਹਿਲਾਂ ਇਸ ਚੀਜ਼ ਤੋਂ ਮਤਲਬ ਮੈਡੀਕਲ ਕਰਵਾ ਹੀ ਨਹੀਂ ਰਹੇ ਸੀਗੇ। ਤੇ ਇੰਨੀ ਦੇਰ ਅੰਦਰ ਗੱਲ ਕੀ ਹੋ ਰਹੀ ਸੀਗੀ ਹੁਣ ਤੱਕ? ਇੰਨੀ ਦੇਰ ਪ੍ਰੈਸ਼ਰ ਪਾ ਰਹੇ ਸੀ ਜੀ। ਦੇਖੋ ਅੰਦਰ ਬੈਠੇ ਹੋਏ ਸੁਖੀ ਰੰਧਾਵਾ ਜੀ ਆਪ ਜੀ, ਉਹਨਾਂ ਦੇ ਗਨਮੈਨ ਹੋ ਗਏ ਜੀ ਸਾਰੇ 20-25। ਫਿਰ ਉਹਨਾਂ ਦੇ ਮੰਨ ਲਓ ਹੋਰ ਕਾਫੀ ਸਾਰੇ ਉਹਨੇ 10-15 ਮੁੰਡੇ ਬੁਲਾਏ ਹੋਏ ਆ। ਤਾਂ ਉਹ ਇਹ ਤੇ ਪ੍ਰੈਸ਼ਰ ਪਾ ਰਹੇ ਸੀ ਕੰਪਰੋਮਾਈਜ਼ ਕਰ, ਜਿਵੇਂ ਮਰਜ਼ੀ ਕਰ। ਤਾਂ ਇਹਨੂੰ ਦੇਖੋ ਕੋਈ ਵੀ ਆਪ ਛਿੱਤਰ ਖਾ ਕੇ ਕਦੇ ਕੰਪਰੋਮਾਈਜ਼ ਥੋੜੋ ਕਰਾਂਗੇ ਜੀ, ਦੱਸੋ ਕਮਾਲ ਹੋ ਗਈ ਜੀ। ਹਾਂਜੀ ਦੇਖੋ ਜੋ ਵੀ ਹੈ ਇਹਦਾ ਮੰਨ ਲਓ ਮੈਡੀਕਲ ਕਰਾਇਆ, ਜੋ ਵੀ ਰਿਪੋਰਟ ਆਉਂਦੀ ਹੈ ਉਸ ਦੇ ਤਾਂ ਆਧਾਰ ਤੇ ਮੰਨ ਲਓ ਜੋ ਵੀ ਹੈ ਉਹਦੀ ਕਾਰਵਾਈ ਕੀਤੀ ਜਾਵੇ ਜੀ। ਦੇਖੋ ਜਿਹੜੇ ਹਿਸਾਬ ਨਾਲ ਉਹ ਪੁਲਿਸ ਨੂੰ ਗਾਲਾਂ ਕੱਢ ਰਹੇ ਸੀ, ਮੈਨੂੰ ਤਾਂ ਨਹੀਂ ਲੱਗਦਾ ਜੀ ਉਹ ਵੀ ਕੋਈ ਕੁਝ ਵੀ ਹੋਊਗਾ। ਆਪ ਬੈਠੇ ਹੋਏ ਅੰਦਰ ਜੀ, ਪੁਲਿਸ ਨੂੰ ਤਾਂ ਉਹਨਾਂ ਨੇ ਆ ਕੇ ਗਾਲਾਂ ਕੱਢੀਆਂ ਜੀ ਉਹਨਾਂ ਦੇ ਗਨਮੈਨਾਂ ਨੇ। ਜਦੋਂ ਇਹਨੂੰ ਲੈ ਕੇ ਆਏ ਗੱਡੀ ਸੁੱਟ ਕੇ ਲੈ ਕੇ ਆਏ ਜੀ, ਇੱਥੇ ਕੁੱਟ ਕੇ ਨਾਲੇ ਅੰਦਰ ਕੁੱਟਿਆ, ਇਹਨੂੰ ਗੱਡੀ 'ਚ ਬਿਠਾ ਕੇ ਵੀ ਕੁੱਟਿਆ ਉਹਨਾਂ ਨੇ। ਤੇ ਹਾਂ ਸ਼ਿਕਾਇਤ ਤੁਸੀਂ ਦਿੱਤਾ ਕੀ ਹੈ, ਲਿਖ ਕੇ ਕੀ ਦਿੱਤਾ? ਸ਼ਿਕਾਇਤ ਦੇ ਵਿੱਚ ਦਿੱਤਾ ਜੀ ਵੀ ਸੈਕਟਰ 17 ਦੇ ਵਿੱਚ ਇਹ ਮੈਨੂੰ ਵਾਸ਼ਰੂਮ 'ਚ ਮਿਲਿਆ। ਕਿਹੜੀ ਜਗ੍ਹਾ ਵਾਸ਼ਰੂਮ? ਕੋਇਓ ਜੀ, ਉੱਥੇ ਇਹਨੇ ਮੈਨੂੰ ਪੰਚ ਕੀਤਾ। ਅੱਗੋਂ ਮੈਂ ਜਿੰਨਾ ਕਿ ਇਹਨੇ ਮੈਨੂੰ ਕੀਤਾ ਜੀ ਮੈਂ ਰਿਵਰਟ ਕੀਤਾ। ਬਟ ਜਦੋਂ ਮੈਂ ਉੱਥੋਂ ਬਾਹਰ ਆਇਆ ਇਹਨਾਂ ਦੀ ਸਾਰੀ ਫੈਮਿਲੀ ਉੱਥੇ ਮੈਨੂੰ ਪੰਚ ਕਰਨ ਲੱਗੀ ਹੈ ਜੀ। ਬਟ ਮੈਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਹਿਣਾ ਚਾਹਣਾ ਵੀ ਆਪਾਂ ਨੂੰ ਅੱਗੋਂ ਫਾਈਟ ਬੈਕ ਕਰਨਾ ਨਹੀਂ ਸ਼ੋਭਾ ਦਿੰਦਾ। ਪਰ ਮੈਂ ਇਹ ਦੱਸਣਾ ਚਾਹਣਾ ਜੀ ਵੀ ਇਹਨਾਂ ਨਾਲ ਕਰਨੀ ਤਾਂ ਉਹ ਬਣਦੀ ਆ ਵੀ ਸਿੰਘਾਂ ਵਾਲੀ ਕੀਤੀ ਜਾਵੇ, ਜਿਵੇਂ ਸਿੰਘ ਕਰਦੇ ਆ ਨਾ ਜੀ, ਜਿਵੇਂ ਧੱਕਾ ਹੁੰਦਾ ਕਰਨੀ ਤਾਂ ਉਹ ਬਣਦੀ ਆ। ਪਰ ਕਾਨੂੰਨ ਆ, ਕਾਨੂੰਨ ਦੇ ਉੱਤੇ ਛੱਡਿਆ ਵੀ ਉਹ ਕੀ ਕਰਦੇ। ਅੱਜ ਮੈਂ ਆਪਣੇ ਦੋਸਤਾਂ ਨਾਲ ਕੋਇਓ ਗਿਆ ਸੀ ਖਾਣਾ ਖਾਣ, ਡਿਨਰ ਕਰਨ। ਉੱਥੇ ਇਹਨੇ ਵਾਸ਼ਰੂਮ 'ਚ ਵੇਖ ਕੇ ਮੈਨੂੰ ਪੰਚ ਕੀਤਾ ਜੀ। ਇਹਦੀ ਸਾਰੀ ਫੈਮਿਲੀ ਨੇ ਮੈਨੂੰ ਉੱਥੇ ਪੰਚ ਕੀਤਾ। ਮੈਂ ਉੱਥੋਂ ਆਇਆ, ਭੱਜ ਕੇ ਆਇਆ, ਉੱਥੋਂ ਮੈਂ ਭੱਜ ਕੇ ਐਸਕੇਪ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਗੱਡੀ ਦੇ ਵਿੱਚ ਭਾ ਕੇ ਮੇਰੇ ਗਨ ਪੁਆਇੰਟ ਨਾਲ ਮੈਨੂੰ ਗੱਡੀ ਦੇ ਵਿੱਚ ਇਹਨਾਂ ਨੇ ਧਮਕਾਇਆ ਜੀ। ਤੇ ਇਹਨਾਂ ਦੇ ਨਾਲ ਡਿਪਟੀ ਸੀਐਮ ਦੇ ਗਨਮੈਨ ਵੀ ਸੀ? ਹਾਂਜੀ ਬਿਲਕੁਲ ਸੀਗੇ। ਆ ਮੈਂ ਫੋਨ ਦੇ ਵਿੱਚੋਂ ਹੁਣ ਵੀਡੀਓ ਡਿਲੀਟ ਕਰਵਾਈ ਹੈ ਜੀ, ਉਹ ਆਪਾਂ ਦੁਬਾਰਾ ਕਢਵਾਵਾਂਗੇ ਕੱਲ ਨੂੰ। ਕਿੰਨੇ ਕੇ ਗਨਮੈਨ ਸੀ? ਗਨਮੈਨ 2 ਪਤਾ ਨਹੀਂ 3 ਸੀਗੇ ਜੀ। ਤੁਹਾਡੇ ਨਾਲ ਗਨਮੈਨ ਨੇ ਵੀ ਕੁੱਟਮਾਰ ਕੀਤੀ ਹੈ? ਬਿਲਕੁਲ ਕੀਤੀ ਹੈ ਜੀ। ਕਿਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀਗਾ? ਗੱਲ ਨੂੰ ਤਾਂ ਕੀ ਲੈ ਕੇ ਜੀ, ਜਿਵੇਂ ਲੋਕਾਂ ਦੇ ਛਿੱਤਰ ਮਾਰਦੇ ਆ, ਥੋੜਾ ਜਿਆਦਾ ਬਣੇ ਹੋਏ ਆ। ਇਹ ਤਾਂ ਵੈਸੇ ਖਾਣਾ ਖਾ ਰਹੇ ਸੀ। ਵੈਸੇ ਖਾਣਾ ਖਾ ਰਹੇ ਸੀ। ਵਿਵਾਦ ਹੋਇਆ ਕਿਹੜੀ ਜਗ੍ਹਾ ਤੇ? ਵਿਵਾਦ ਸੈਕਟਰ 17 ਜੀ। ਪਰ ਇੱਕ ਗੱਲ ਕਹਿ ਦੇਣੀ ਚਾਹਣਾ ਜੀ, ਇਹ ਲੋਕਾਂ ਨਾਲ ਧੱਕਾ ਕਰ ਸਕਦੇ, ਆਪਣੇ ਨਾਲ ਨਹੀਂ ਕਰ ਸਕਦੇ। ਜਿਵੇਂ ਆਪਣੇ ਨਾਲ ਕੀਤੀ ਆ, ਜੋ ਮਰਜ਼ੀ ਹੋ ਜੇ ਮੈਂ ਉਵੇਂ ਕਰੂੰਗਾ। ਵੀਰ ਜੀ ਤੁਹਾਡਾ ਪਹਿਲਾਂ ਵੀ ਕੋਈ ਪੁਰਾਣਾ ਵਿਵਾਦ ਸੀ, ਰੰਜਿਸ਼ ਸੀ ਕੋਈ ਤੁਹਾਡੀ ਨਾਲ? ਪਹਿਲਾਂ ਧੱਕਾ ਕਰੀ ਜਾਂਦੇ ਆ ਜੀ। ਇਹ ਐਡਮਿਨਿਸਟ੍ਰੇਸ਼ਨ ਨੂੰ ਵੀ ਚਾਹੀਦਾ ਇਹਨਾਂ ਨੂੰ ਫ੍ਰੀ ਦੀਆਂ ਪਾਵਰਾਂ ਦਿੱਤੀਆਂ ਹੋਈਆਂ, ਲੋਕਾਂ ਨੂੰ ਤੰਗ ਕਰਨ ਨੂੰ ਦਿੱਤੀਆਂ ਹੋਈਆਂ, ਜਾਂ ਲੋਕਾਂ ਦਾ ਭਲਾ ਕਰਨ ਨੂੰ ਦਿੱਤੀਆਂ ਹੋਈਆਂ ਪਾਵਰਾਂ ਇਹਨਾਂ ਨੂੰ। ਤੇ ਹਲੇ ਕਾਫੀ ਦੇਰ ਇਹਨੂੰ ਗਨਮੈਨ ਦੀ ਕੀ ਰਿਕੁਆਇਰਮੈਂਟ ਹੈ ਜੀ? ਪਹਿਲਾਂ ਇਹ ਗੱਲ ਦੱਸੀ ਜਾਵੇ। ਗਨਮੈਨ ਲੋਕਾਂ ਨੂੰ ਕੁੱਟਣ ਨੂੰ ਰੱਖੇ ਆ? ਉੱਥੋਂ ਵੀ ਕਾਫੀ ਦੇਰ ਤੇ ਥਾਣੇ ਬੈਠੇ ਸੀ ਤੇ ਤੁਹਾਡੇ ਤੇ ਦਬਾਅ ਵੀ ਪਾਇਆ ਗਿਆ ਹੋਇਆ ਕਿ? ਦਬਾਅ ਤਾਂ ਜਦੋਂ ਗਨਮੈਨ 4 ਨਾਲ ਚੱਕੀ ਫਿਰਦੇ, ਦਬਾਅ ਤਾਂ ਆਪੇ ਹੀ ਹੈ ਜੀ। ਇੰਨਾ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਜੀ, ਅਸੀਂ ਪੜ੍ਹਨ ਵਾਲੇ ਬੱਚੇ। ਅੰਦਰ ਗੱਲ ਕੀ ਹੋਈ ਬਾਈ ਜੀ? ਹੁਣ ਅੰਦਰ ਕੀ ਗੱਲ ਬਾਤ? ਅੰਦਰ ਮੈਨੂੰ ਕੰਪਰੋਮਾਈਜ਼ ਕਰਨ ਨੂੰ ਕਹਿ ਰਹੇ ਸੀਗੇ ਜੀ। ਮੈਂ ਕਿਹਾ ਮੈਂ ਕੰਪਲੇਂਟ ਵਾਪਸ ਨਹੀਂ ਲੈਣੀ। ਤੁਸੀਂ ਕੰਪਲੇਂਟ ਵਾਪਸ ਲੈਤੀ ਹੈ? ਨਹੀਂ ਲੈਤੀ ਜੀ, ਬਿਲਕੁਲ ਨਹੀਂ ਲੈਤੀ। ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਇੱਧਰ? ਪੁਲਿਸ ਵੱਲੋਂ ਬਸ ਉਹਨਾਂ ਨੇ ਮੈਂ ਉਹਨਾਂ ਨੂੰ ਲਿਖ ਕੇ ਦਿੱਤਾ ਮੈਂ ਕੰਪਲੇਂਟ ਵਾਪਸ ਨਹੀਂ ਲੈਣੀ। ਉਹ ਕਹਿ ਰਹੇ ਸੀ ਤੁਹਾਡਾ ਕੰਪਰੋਮਾਈਜ਼ ਕਰਵਾ ਦਿੰਦੇ ਮੈਂ। ਵੀਡੀਓ ਦਾ ਜ਼ਿਕਰ ਕੀਤਾ, ਵੀਡੀਓ ਡਿਲੀਟ? ਹਾਂ ਵੀਡੀਓ ਮੈਂ ਇਹਦੇ ਫੋਨ ਚੋਂ ਡਿਲੀਟ ਕਰਵਾਈ ਹੈ। ਕਿਹੜੀ ਵੀਡੀਓ ਸੀ ਉਹ? ਉਹ ਮੈਨੂੰ ਕੁੱਟਮਾਰ ਕਰਦੇ ਦੀ ਵੀਡੀਓ ਸੀਗੀ ਜੀ, ਉਹ ਆਪਾਂ ਦੁਬਾਰਾ ਕਢਵਾਵਾਂਗੇ। ਫਿਰ ਵੀ ਕਿੱਥੇ ਕਿੱਥੇ ਚੋਟ ਸੱਟ ਮਾਰੀ ਤੁਹਾਡੀ? ਸੱਟ ਤਾਂ ਇੱਥੇ ਹੈਗੀ ਹੈ ਜੀ। ਸੈਕਟਰ 22 ਹਸਪੀਟਲ ਤੋਂ, ਕਿਹੜਾ ਸੈਕਟਰ ਸੀਗਾ? 22 ਹਾਂ ਸੈਕਟਰ 22 ਹਸਪੀਟਲ ਤੋਂ ਸਟੇਜਸ ਲਾ ਕੇ ਆਏ ਜੀ। ਹਾਂਜੀ ਉਹਨੇ ਐਲਕੋਹਲ ਇਨਟੇਕ ਲਿਆ ਹੋਇਆ ਸੀਗਾ ਜੀ। ਮੈਂ ਰਿਕੁਐਸਟ ਕਰਦਾ ਵੀ ਉਹਦੇ ਟੈਸਟ ਦੁਬਾਰਾ ਕਰਵਾਏ ਜਾਣ। ਕੰਮ ਕੀ ਕਰਦੇ ਹੋ ਵੈਸੇ? ਮੈਂ ਲਾਅ ਕਰ ਰਿਹਾ ਜੀ ਪੰਜਾਬ ਯੂਨੀਵਰਸਿਟੀ 'ਚ। ਦਾ ਵਾ ਜੀ ਪ੍ਰੈਸ਼ਰ ਪਾ ਰਹੇ ਸੀ ਮੁੰਡੇ ਤੇ ਕਿ ਹਾਂ ਵੀ ਕੰਪਰੋਮਾਈਜ਼ ਕਰੋ। ਹੁਣ ਵੀ ਅੰਦਰ ਬੈਠੇ ਆ, ਠੀਕ ਆ। ਤਾਂ ਚਲੋ ਜੋ ਵੀ ਕੀਤਾ ਉਹ ਮਾੜਾ ਕੀਤਾ। ਉੱਥੋਂ ਵੀ ਇਹਨੂੰ ਜੋ ਵੀ ਲੈ ਕੇ ਨਾ ਉਹ ਆਪਦੀ ਗੱਡੀ 'ਚ ਲੈ ਕੇ ਕੁੱਟ ਮਾਰ ਕਰਕੇ ਇੱਥੇ ਲੈ ਕੇ ਇੱਥੇ ਆ ਕੇ ਉਹਨਾਂ ਨੇ ਪੁਲਿਸ ਨੂੰ ਵੀ ਗਾਲਾਂ ਕੱਢੀਆਂ। ਫਿਰ ਉਹ ਇਹਨਾਂ ਨੇ ਵੀ ਅੱਗੋਂ ਵੈਪਨ ਕੱਢੇ। ਪੁਲਿਸ ਨੇ, ਚੰਡੀਗੜ੍ਹ ਪੁਲਿਸ ਨੇ, ਪੰਜਾਬ ਪੁਲਿਸ ਜਿਹੜੇ ਨਾਲ ਉਹਨਾਂ ਗਨਮੈਨ ਸੀ, ਉਹਨਾਂ ਵੈਪਨ ਕੱਢੇ। ਵੈਪਨ ਕੱਢਣ ਹਾਂ ਉਹਦੀ ਤੁਸੀਂ ਦੇਖ ਲਿਓ, ਉਹਨਾਂ ਨੇ ਵੈਪਨ ਕੱਢੇ। ਫਿਰ ਜਾ ਕੇ ਆ ਮੁਲਾਜ਼ਮਾਂ ਹਾਂ ਗਾਲਾਂ ਕੱਢੀਆਂ ਜੀ ਇਹਨਾਂ ਨੂੰ। ਮੁਲਾਜ਼ਮਾਂ ਨੂੰ ਪੁੱਛੋ ਜੀ, ਆਓ ਜੀ ਇੱਕ ਵਾਰੀ ਅੱਗੇ ਉਹਨਾਂ ਨਾਲ ਦੇਖੋ। ਉਹਨਾਂ ਨੇ ਇਹਨਾਂ ਨੂੰ ਗਾਲਾਂ ਕੱਢੀਆਂ ਜੀ, ਠੀਕ ਆ। ਫਿਰ ਇਹਨਾਂ ਨੇ ਵੈਪਨ ਕੱਢੇ ਉਹਨਾਂ ਨੂੰ। ਫਿਰ ਜਾ ਕੇ ਇਹ ਮੁੰਡੇ ਨੂੰ ਛਡਵਾਇਆ, ਇਹ ਗੱਡੀ 'ਚ ਇਹਨੂੰ ਇੱਥੇ ਲੈ ਕੇ ਆਏ ਨਾਲ ਕਿਡਨੈਪ ਕਰਕੇ। ਮੈਂ ਸੀਸੀਟੀਵੀ ਦੇ ਵਿੱਚ ਇਹ ਦੱਸਣਾ, ਹਾਂਜੀ ਇਹ ਸੀਸੀਟੀਵੀ ਦੇ ਵਿੱਚ ਰਿਕਾਰਡ ਆ ਵੀ ਚੰਡੀਗੜ੍ਹ ਪੁਲਿਸ ਦੀ ਸੀਸੀਟੀਵੀ 'ਚ ਸਾਰਾ ਕੁਝ ਪਿਆ ਜਿਹੜਾ ਆਪਣੇ ਇੱਥੇ ਤੇ ਐਡਮਿਨਿਸਟ੍ਰੇਸ਼ਨ ਦੇ ਕੈਮਰੇ ਲੱਗੇ ਜਿਹੜੇ ਥਰੂ ਆਊਟ ਚੰਡੀਗੜ੍ਹ, ਉਹਦੀ ਰਿਕਾਰਡਿੰਗ ਆਪ ਬੈਠੇ ਹੋਏ ਅੰਦਰ ਜੀ। ਇਹਨਾਂ ਦੇ ਬੱਚੇ ਤੇ ਪ੍ਰੈਸ਼ਰ ਪਾਇਆ ਪੂਰਾ। ਬਿਲਕੁਲ ਜੀ। 1 ਘੰਟੇ ਤੋਂ ਪ੍ਰੈਸ਼ਰ ਪਾ ਰਹੇ ਸੀਗੇ।
ਇੱਥੇ ਤੁਹਾਨੂੰ ਪਤਾ ਲੱਗ ਜੂਗਾ ਜੀ ਇਹਨਾਂ ਨੇ ਪੁਲਿਸ ਨਾਲ ਬਦਤਮੀਜ਼ੀ ਕੀਤੀ। ਪਰ ਮੈਂ ਇਹ ਗੱਲ ਕਹਿਣਾ ਚਾਹਣਾ ਕੈਮਰੇ ਦੇ ਰਾਹੀਂ ਵੀ ਲੋਕ ਇਹ ਵੇਖ ਲੈਣ ਵੀ ਆਪਾਂ ਇਹਨਾਂ ਦਾ ਧੱਕਾ ਸਹਿਣਾ ਕਿ ਨਹੀਂ ਸਹਿਣਾ। ਮੈਂ ਤਾਂ ਸਹਿਣਾ ਨਹੀਂ ਗਾ ਜੀ, ਪਹਿਲਾਂ ਵੀ ਨਹੀਂ ਸਿਆ, ਹੁਣ ਵੀ ਨਹੀਂ ਸਹਿਣਾ। ਜੇ ਮੰਤਰੀ ਰੱਬ ਨੇ ਲਾਏ ਆ, ਕੋਈ ਇਹ ਲੋਕਾਂ ਨੂੰ ਛਿੱਤਰ ਮਾਰਨ ਨੂੰ ਤਾਂ ਲਾ ਨਹੀਂ ਦਿੱਤੇ। ਜੇ ਛਿੱਤਰ ਮਾਰਨ ਜਾਣਦੇ ਆ ਜੀ, ਛਿੱਤਰ ਦੁਬਾਰਾ ਪੈਂਦੇ ਵੀ ਹੁੰਦੇ ਆ। ਠੀਕ ਹੈ, ਇਹ ਜੇ ਬਾਕੀ ਲੋਕ ਡਿਸਾਈਡ ਕਰ ਲੈਣ ਵੀ ਇਹਨਾਂ ਤੋਂ ਆਪਾਂ ਐਂ ਕਰਵਾਉਣੀ ਆ ਕਿ ਨਹੀਂ ਕਰਵਾਉਣੀ। ਜੇ ਸਾਰੀ ਉਮਰ ਛਿੱਤਰ ਹੀ ਖਾਈ ਜਾਣੇ ਆ ਤਾਂ ਉਵੇਂ ਚੱਲ ਲਾਂਗੇ। ਮੈਨੂੰ ਤਾਂ ਲੱਗਦਾ ਵੀ ਮੰਤਰੀ ਲੋਕਾਂ ਦਾ ਫਾਇਦਾ ਕਰਨ ਵਾਸਤੇ ਹੁੰਦੇ ਆ, ਐਡਮਿਨਿਸਟ੍ਰੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਹੁੰਦੇ ਆ, ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਹੁੰਦੇ ਆ। ਮੈਨੂੰ ਨਹੀਂ ਇਹ ਲੱਗਦਾ ਵੀ ਮੰਤਰੀ ਲੋਕਾਂ ਨੂੰ ਕੁੱਟਣ ਨੂੰ ਜਾਂ ਉਹਨਾਂ ਦੇ ਬੱਚੇ ਲੋਕਾਂ ਨੂੰ ਕੁੱਟਣ ਨੂੰ ਹੁੰਦੇ ਆ, ਦਬਾਅ ਪਾਉਣ ਨੂੰ ਹੁੰਦੇ ਆ। ਜਦੋਂ ਅਸੀਂ ਆਏ ਨਾ ਜੀ, ਇਹ ਮੁੰਡੇ ਨੂੰ ਅੰਦਰ ਬਿਠਾ ਰੱਖਿਆ ਸੀ। ਉਹਨਾਂ ਦੇ ਮੁੰਡੇ ਨੂੰ ਸਪੈਸ਼ਲ ਗੱਡੀ ਦੇ ਵਿੱਚ, ਇਨੋਵਾ ਦੇ ਵਿੱਚ ਏਸੀ ਲਾ ਕੇ ਬਿਠਾਇਆ ਸੀ। ਜੇ ਅਸੀਂ ਨਾ ਆਉਂਦੇ ਤਾਂ ਇਹਨੂੰ ਉਦੋਂ ਵੀ ਪ੍ਰੈਸ਼ਰ ਪਾ ਰਹੇ ਸੀ। ਨਾ ਤਾਂ ਮੈਡੀਕਲ ਕਰਾ ਰਹੇ ਸੀਗੇ। ਅਸੀਂ ਆਏ ਸਾਰੇ ਨੇ ਯੂਨੀਵਰਸਿਟੀ, ਜਦੋਂ ਸਾਨੂੰ ਪਤਾ ਲੱਗਾ ਤਾਂ ਫਿਰ ਉਹ ਬੱਚੇ ਨੂੰ ਇਹਨਾਂ ਤਾਰ ਕੇ ਇੱਧਰਲੇ ਰੂਮ 'ਚ ਲੈ ਗਏ। ਫਿਰ ਇਹਦਾ ਮੈਡੀਕਲ ਨਹੀਂ ਕਰਾਉਂਦੇ, ਫਿਰ ਇਹਦਾ ਮੈਡੀਕਲ ਕਰਵਾਇਆ। ਮੈਡੀਕਲ ਕਰਵਾ ਕੇ ਫਿਰ ਇਹਦਾ ਜੋ ਵੀ ਬਿਆਨ ਲਏ ਤਾਂ ਪਹਿਲਾਂ ਇਸ ਚੀਜ਼ ਤੋਂ ਮਤਲਬ ਮੈਡੀਕਲ ਕਰਵਾ ਹੀ ਨਹੀਂ ਰਹੇ ਸੀਗੇ। ਇੰਨੀ ਦੇਰ ਅੰਦਰ ਗੱਲ ਕੀ ਹੋ ਰਹੀ ਸੀਗੀ ਹੁਣ ਤੱਕ? ਇੰਨੀ ਦੇਰ ਪ੍ਰੈਸ਼ਰ ਪਾ ਰਹੇ ਸੀ ਜੀ। ਦੇਖੋ ਅੰਦਰ ਬੈਠੇ ਹੋਏ ਸੁਖੀ ਰੰਧਾਵਾ ਜੀ ਆਪ ਜੀ, ਉਹਨਾਂ ਦੇ ਗਨਮੈਨ ਹੋ ਗਏ ਜੀ ਸਾਰੇ 20-25। ਫਿਰ ਉਹਨਾਂ ਦੇ ਮੰਨ ਲਓ ਹੋਰ ਕਾਫੀ ਸਾਰੇ ਉਹਨੇ 10-15 ਮੁੰਡੇ ਬੁਲਾਏ ਹੋਏ ਆ। ਤਾਂ ਉਹ ਇਹ ਤੇ ਪ੍ਰੈਸ਼ਰ ਪਾ ਰਹੇ ਸੀ, ਕੰਪਰੋਮਾਈਜ਼ ਕਰ ਜਿਵੇਂ ਮਰਜ਼ੀ ਕਰ। ਤਾਂ ਇਹਨੂੰ ਦੇਖੋ, ਕੋਈ ਵੀ ਆਪ ਛਿੱਤਰ ਖਾ ਕੇ ਕਦੇ ਕੰਪਰੋਮਾਈਜ਼ ਥੋੜੋ ਕਰਾਂਗੇ ਜੀ। ਦੱਸੋ ਕਮਾਲ ਹੋ ਗਈ ਜੀ। ਹਾਂਜੀ, ਦੇਖੋ ਜੋ ਵੀ ਹੈ ਇਹਦਾ ਮੰਨ ਲਓ ਮੈਡੀਕਲ ਕਰਾਇਆ, ਜੋ ਵੀ ਰਿਪੋਰਟ ਆਉਂਦੀ ਹੈ ਉਸ ਦੇ ਤਾਂ ਆਧਾਰ ਤੇ ਮੰਨ ਲਓ ਜੋ ਵੀ ਹੈ ਉਹਦੀ ਕਾਰਵਾਈ ਕੀਤੀ ਜਾਵੇ ਜੀ। ਦੇਖੋ ਜਿਹੜੇ ਹਿਸਾਬ ਨਾਲ ਉਹ ਪੁਲਿਸ ਨੂੰ ਗਾਲਾਂ ਕੱਢ ਰਹੇ ਸੀ, ਮੈਨੂੰ ਤਾਂ ਨਹੀਂ ਲੱਗਦਾ ਜੀ ਉਹ ਵੀ ਕੋਈ ਕੁਝ ਵੀ ਹੋਊਗਾ। ਆਪ ਬੈਠੇ ਹੋਏ ਅੰਦਰ ਜੀ, ਪੁਲਿਸ ਨੂੰ ਤਾਂ ਉਹਨਾਂ ਨੇ ਆ ਕੇ ਗਾਲਾਂ ਕੱਢੀਆਂ ਜੀ। ਉਹਨਾਂ ਦੇ ਗਨਮੈਨਾਂ ਨੇ ਜਦੋਂ ਇਹਨੂੰ ਲੈ ਕੇ ਆਏ, ਗੱਡੀ ਸੁੱਟ ਕੇ ਲੈ ਕੇ ਆਏ ਜੀ, ਇੱਥੇ ਕੁੱਟ ਕੇ ਨਾਲੇ ਅੰਦਰ ਕੁੱਟਿਆ, ਇਹਨੂੰ ਗੱਡੀ 'ਚ ਬਿਠਾ ਕੇ ਵੀ ਕੁੱਟਿਆ ਉਹਨਾਂ ਨੇ। ਤੇ ਹਾਂ, ਸ਼ਿਕਾਇਤ ਤੁਸੀਂ ਦਿੱਤਾ ਕੀ ਹੈ, ਲਿਖ ਕੇ ਕੀ ਦੱਸਿਆ? ਸ਼ਿਕਾਇਤ ਦੇ ਵਿੱਚ ਦਿੱਤਾ ਜੀ ਵੀ ਸੈਕਟਰ 17 ਦੇ ਵਿੱਚ ਇਹ ਮੈਨੂੰ ਵਾਸ਼ਰੂਮ 'ਚ ਮਿਲਿਆ। ਕਿਹੜੀ ਜਗ੍ਹਾ ਵਾਸ਼ਰੂਮ? ਕੋਇਓ ਜੀ, ਉੱਥੇ ਇਹਨੇ ਮੈਨੂੰ ਪੰਚ ਕੀਤਾ। ਅੱਗੋਂ ਮੈਂ ਜਿੰਨਾ ਕਿ ਇਹਨੇ ਮੈਨੂੰ ਕੀਤਾ ਜੀ, ਮੈਂ ਰਿਵਰਟ ਕੀਤਾ। ਬਟ ਜਦੋਂ ਮੈਂ ਉੱਥੋਂ ਬਾਹਰ ਆਇਆ, ਇਹਨਾਂ ਦੀ ਸਾਰੀ ਫੈਮਿਲੀ ਉੱਥੇ ਮੈਨੂੰ ਪੰਚ ਕਰਨ ਲੱਗ ਗਈ ਹੈ ਜੀ। ਬਟ ਮੈਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਹਿਣਾ ਚਾਹਣਾ ਵੀ ਆਪਾਂ ਨੂੰ ਅੱਗੋਂ ਫਾਈਟ ਬੈਕ ਕਰਨਾ ਨਹੀਂ ਸ਼ੋਭਾ ਦਿੰਦਾ। ਪਰ ਮੈਂ ਇਹ ਦੱਸਣਾ ਚਾਹਣਾ ਜੀ ਵੀ ਇਹਨਾਂ ਨਾਲ ਕਰਨੀ ਤਾਂ ਉਹ ਬਣਦੀ ਆ ਵੀ ਸਿੰਘਾਂ ਵਾਲੀ ਕੀਤੀ ਜਾਵੇ। ਜਿਵੇਂ ਸਿੰਘ ਕਰਦੇ ਆ ਨਾ ਜੀ, ਜਿਵੇਂ ਧੱਕਾ ਹੁੰਦਾ, ਕਰਨੀ ਤਾਂ ਉਹ ਬਣਦੀ ਆ। ਪਰ ਕਾਨੂੰਨ ਆ, ਕਾਨੂੰਨ ਦੇ ਉੱਤੇ ਛੱਡਿਆ ਵੀ ਉਹ ਕੀ ਕਰਦੇ। ਅੱਜ ਮੈਂ ਆਪਣੇ ਦੋਸਤਾਂ ਨਾਲ ਕੋਇਓ ਗਿਆ ਸੀ ਖਾਣਾ ਖਾਣ, ਡਿਨਰ ਕਰਨ। ਉੱਥੇ ਇਹਨੇ ਵਾਸ਼ਰੂਮ 'ਚ ਵੇਖ ਕੇ ਮੈਨੂੰ ਪੰਚ ਕੀਤਾ ਜੀ। ਇਹਦੀ ਸਾਰੀ ਫੈਮਿਲੀ ਨੇ ਮੈਨੂੰ ਉੱਥੇ ਪੰਚ ਕੀਤਾ। ਮੈਂ ਉੱਥੋਂ ਆਇਆ, ਭੱਜ ਕੇ ਆਇਆ ਉੱਥੋਂ, ਮੈਂ ਭੱਜ ਕੇ ਐਸਕੇਪ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਗੱਡੀ ਦੇ ਵਿੱਚ ਭਾ ਕੇ ਮੇਰੇ ਗਨ ਪੁਆਇੰਟ ਨਾਲ ਮੈਨੂੰ ਗੱਡੀ ਦੇ ਵਿੱਚ ਇਹਨਾਂ ਨੇ ਧਮਕਾਇਆ ਜੀ। ਤੇ ਇਹਨਾਂ ਦੇ ਨਾਲ ਡਿਪਟੀ ਸੀਐਮ ਦੇ ਗਨਮੈਨ ਵੀ ਸੀ? ਹਾਂਜੀ ਬਿਲਕੁਲ ਸੀਗੇ। ਆ ਮੈਂ ਫੋਨ ਦੇ ਵਿੱਚੋਂ ਹੁਣ ਵੀਡੀਓ ਡਿਲੀਟ ਕਰਵਾਈ ਹੈ ਜੀ, ਉਹ ਆਪਾਂ ਦੁਬਾਰਾ ਕਢਵਾਵਾਂਗੇ ਕੱਲ ਨੂੰ। ਕਿੰਨੇ ਕੇ ਗਨਮੈਨ ਸੀ? ਗਨਮੈਨ 2 ਪਤਾ ਨਹੀਂ 3 ਸੀਗੇ ਜੀ। ਤੁਹਾਡੇ ਨਾਲ ਗਨਮੈਨ ਨੇ ਕੁੱਟਮਾਰ ਕੀਤੀ ਹੈ? ਬਿਲਕੁਲ ਕੀਤੀ ਹੈ ਜੀ। ਕਿਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀਗਾ? ਗੱਲ ਨੂੰ ਤਾਂ ਕੀ ਲੈ ਕੇ ਜੀ, ਜਿਵੇਂ ਲੋਕਾਂ ਦੇ ਛਿੱਤਰ ਮਾਰਦੇ ਆ, ਥੋੜਾ ਜ਼ਿਆਦਾ ਬਣੇ ਹੋਏ ਆ। ਇਹ ਤਾਂ ਵੈਸੇ ਖਾਣਾ ਖਾ ਰਹੇ ਸੀ। ਵੈਸੇ ਖਾਣਾ ਖਾ ਰਹੇ ਸੀਗੇ। ਵਿਵਾਦ ਹੋਇਆ ਕਿਹੜੀ ਜਗ੍ਹਾ ਤੇ? ਵਿਵਾਦ ਸੈਕਟਰ 17 ਜੀ। ਪਰ ਇੱਕ ਗੱਲ ਕਹਿ ਦੇਣੀ ਚਾਹਣਾ ਜੀ, ਇਹ ਲੋਕਾਂ ਨਾਲ ਧੱਕਾ ਕਰ ਸਕਦੇ, ਆਪਣੇ ਨਾਲ ਨਹੀਂ ਕਰ ਸਕਦੇ। ਜਿਵੇਂ ਆਪਣੇ ਨਾਲ ਕੀਤੀ ਆ, ਜੋ ਮਰਜ਼ੀ ਹੋ ਜੇ ਮੈਂ ਉਵੇਂ ਕਰੂੰਗਾ। ਜੀ ਤੁਹਾਡਾ ਪਹਿਲਾਂ ਵੀ ਕੋਈ ਪੁਰਾਣਾ ਵਿਵਾਦ ਸੀ, ਰੰਜਿਸ਼ ਸੀ ਕੋਈ ਤੁਹਾਡੀ ਨਾਲ? ਪਹਿਲਾਂ ਧੱਕਾ ਕਰੀ ਜਾਂਦੇ ਆ ਜੀ। ਇਹ ਐਡਮਿਨਿਸਟ੍ਰੇਸ਼ਨ ਨੂੰ ਵੀ ਚਾਹੀਦਾ, ਇਹਨਾਂ ਨੂੰ ਫ੍ਰੀ ਦੀਆਂ ਪਾਵਰਾਂ ਦਿੱਤੀਆਂ ਹੋਈਆਂ, ਲੋਕਾਂ ਨੂੰ ਤੰਗ ਕਰਨ ਨੂੰ ਦਿੱਤੀਆਂ ਹੋਈਆਂ, ਜਾਂ ਲੋਕਾਂ ਦਾ ਭਲਾ ਕਰਨ ਨੂੰ ਦਿੱਤੀਆਂ ਹੋਈਆਂ ਪਾਵਰਾਂ ਇਹਨਾਂ ਨੂੰ। ਤੇ ਹਲੇ ਕਾਫੀ ਦੇਰ ਇਹਨੂੰ ਗਨਮੈਨ ਦੀ ਕੀ ਰਿਕੁਆਇਰਮੈਂਟ ਹੈ ਜੀ? ਪਹਿਲਾਂ ਇਹ ਗੱਲ ਦੱਸੀ ਜਾਵੇ। ਗਨਮੈਨ ਲੋਕਾਂ ਨੂੰ ਕੁੱਟਣ ਨੂੰ ਰੱਖੇ ਆ? ਉੱਥੋਂ ਵੀ ਕਾਫੀ ਦੇਰ ਤੇ ਥਾਣੇ ਬੈਠੇ ਸੀ ਤੇ ਤੁਹਾਡੇ ਤੇ ਦਬਾਅ ਵੀ ਪਾਇਆ ਗਿਆ ਕੋਈ? ਦਬਾਅ ਤਾਂ ਜਦੋਂ ਗਨਮੈਨ 4 ਨਾਲ ਚੱਕੀ ਫਿਰਦੇ, ਦਬਾਅ ਤਾਂ ਆਪੇ ਹੀ ਹੈ ਜੀ। ਇੰਨਾ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਜੀ, ਅਸੀਂ ਪੜ੍ਹਨ ਵਾਲੇ ਬੱਚੇ। ਅੰਦਰ ਗੱਲ ਕੀ ਹੋਈ ਬਾਈ ਜੀ? ਹੁਣ ਅੰਦਰ ਕੀ ਗੱਲ ਬਾਤ? ਅੰਦਰ ਮੈਨੂੰ ਕੰਪਰੋਮਾਈਜ਼ ਕਰਨ ਨੂੰ ਕਹਿ ਰਹੇ ਸੀਗੇ ਜੀ। ਮੈਂ ਕਿਹਾ ਮੈਂ ਕੰਪਲੇਂਟ ਵਾਪਸ ਨਹੀਂ ਲੈਣੀ। ਤੁਸੀਂ ਕੰਪਲੇਂਟ ਵਾਪਸ ਲੈਤੀ? ਨਹੀਂ ਲੈਤੀ ਜੀ, ਬਿਲਕੁਲ ਨਹੀਂ ਲੈਤੀ। ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਇੱਧਰ? ਪੁਲਿਸ ਵੱਲੋਂ ਬਸ ਉਹਨਾਂ ਨੇ ਆਏ, ਮੈਂ ਉਹਨਾਂ ਨੂੰ ਲਿਖ ਕੇ ਦਿੱਤਾ ਵੀ ਮੈਂ ਕੰਪਲੇਂਟ ਵਾਪਸ ਨਹੀਂ ਲੈਣੀ। ਉਹ ਕਹਿ ਰਹੇ ਸੀ ਤੁਹਾਡਾ ਕੰਪਰੋਮਾਈਜ਼ ਕਰਵਾ ਦਿੰਦੇ। ਵੀਡੀਓ ਦਾ ਜ਼ਿਕਰ ਕੀਤਾ, ਵੀਡੀਓ ਡਿਲੀਟ? ਹਾਂ, ਵੀਡੀਓ ਮੈਂ ਇਹਦੇ ਫੋਨ ਚੋਂ ਡਿਲੀਟ ਕਰਵਾਈ ਆ। ਕਿਹੜੀ ਵੀਡੀਓ ਸੀ ਉਹ? ਉਹ ਮੈਨੂੰ ਕੁੱਟਮਾਰ ਕਰਦੇ ਦੀ ਵੀਡੀਓ ਸੀਗੀ ਜੀ, ਉਹ ਆਪਾਂ ਦੁਬਾਰਾ ਕਢਵਾਵਾਂਗੇ। ਫਿਰ ਵੀ ਕਿੱਥੇ ਚੋਟ ਸੱਟ ਮਾਰੀ ਤੁਹਾਡੀ? ਸੱਟ ਤਾਂ ਇੱਥੇ ਹੈਗੀ ਹੈ ਜੀ। ਸੈਕਟਰ 22 ਹਸਪੀਟਲ ਤੋਂ, ਕਿਹੜਾ ਸੈਕਟਰ ਸੀਗਾ? 22 ਹਾਂ, ਸੈਕਟਰ 22 ਹਸਪੀਟਲ ਤੋਂ ਸਟੇਜਸ ਲਾ ਕੇ ਆਏ ਜੀ। ਹਾਂਜੀ, ਉਹਨੇ ਐਲਕੋਹਲ ਇਨਟੇਕ ਲਿਆ ਹੋਇਆ ਸੀਗਾ ਜੀ। ਮੈਂ ਰਿਕੁਐਸਟ ਕਰਦਾ ਵੀ ਉਹਦੇ ਟੈਸਟ ਦੁਬਾਰਾ ਕਰਵਾਏ ਜਾਣ। ਕੰਮ ਕੀ ਕਰਦੇ ਹੋ ਵੈਸੇ?
ਮੈਂ ਲਾਅ ਕਰ ਰਿਹਾ ਜੀ ਪੰਜਾਬ ਯੂਨੀਵਰਸਿਟੀ 'ਚ। ਦਾ ਵਾ ਜੀ ਪ੍ਰੈਸ਼ਰ ਪਾ ਰਹੇ ਸੀ ਮੁੰਡੇ ਤੇ ਕਿ ਹਾਂ ਵੀ ਕੰਪਰੋਮਾਈਜ਼ ਕਰੋ ਹੁਣ ਵੀ ਅੰਦਰ ਬੈਠੇ ਆ ਠੀਕ ਆ। ਤਾਂ ਚਲੋ ਜੋ ਵੀ ਕੀਤਾ ਉਹ ਮਾੜਾ ਕੀਤਾ। ਉੱਥੋਂ ਵੀ ਇਹਨੂੰ ਜੋ ਵੀ ਲੈ ਕੇ ਨਾ ਉਹ ਆਪਦੀ ਗੱਡੀ 'ਚ ਲੈ ਕੇ ਕੁੱਟ ਮਾਰ ਕਰਕੇ ਇੱਥੇ ਆ ਕੇ ਉਹਨਾਂ ਨੇ ਪੁਲਿਸ ਨੂੰ ਵੀ ਗਾਲਾਂ ਕੱਢੀਆਂ। ਫਿਰ ਉਹ ਇਹਨਾਂ ਨੇ ਵੀ ਅੱਗੋਂ ਵੈਪਨ ਕੱਢੇ। ਪੁਲਿਸ ਨੇ, ਚੰਡੀਗੜ੍ਹ ਪੁਲਿਸ ਨੇ, ਪੰਜਾਬ ਪੁਲਿਸ ਦੇ ਨਾਲ ਉਹਨਾਂ ਗਨਮੈਨ ਸੀ, ਉਹਨਾਂ ਵੈਪਨ ਕੱਢੇ। ਵੈਪਨ ਕੱਢਣ ਹਾਂ ਉਹਦੀ ਤੁਸੀਂ ਦੇਖ ਲਿਓ, ਉਹਨਾਂ ਨੇ ਵੈਪਨ ਕੱਢੇ। ਫਿਰ ਜਾ ਕੇ ਆ ਮੁਲਾਜ਼ਮਾਂ ਨੇ ਜਿਨ੍ਹਾਂ ਨੂੰ ਹਾਂ ਗਾਲਾਂ ਕੱਢੀਆਂ ਜੀ ਇਹਨਾਂ ਨੂੰ। ਮੁਲਾਜ਼ਮਾਂ ਨੂੰ ਪੁੱਛੋ ਜੀ, ਆਓ ਜੀ ਇੱਕ ਵਾਰੀ ਅੱਗੇ ਉਹਨਾਂ ਨਾਲ ਨਹੀਂ ਦੱਸਣਾ ਚਾਹੁੰਦੇ ਸੀ ਪ੍ਰੈਸ਼ਰ ਤੇ ਉਹਨਾਂ ਨੇ ਇਹਨਾਂ ਨੂੰ ਗਾਲਾਂ ਕੱਢੀਆਂ ਠੀਕ ਆ। ਫਿਰ ਇਹਨਾਂ ਨੇ ਵੈਪਨ ਕੱਢੇ ਉਹਨਾਂ ਨੂੰ। ਫਿਰ ਜਾ ਕੇ ਇਹ ਮੁੰਡੇ ਨੂੰ ਛਡਵਾਇਆ, ਇਹ ਗੱਡੀ 'ਚ ਇਹਨੂੰ ਇੱਥੇ ਲੈ ਕੇ ਆਏ ਨਾਲ ਕਿਡਨੈਪ ਕਰਕੇ। ਮੈਂ ਸੀਸੀਟੀਵੀ ਦੇ ਵਿੱਚ ਇਹ ਦੱਸਣਾ, ਹਾਂਜੀ ਇਹ ਸੀਸੀਟੀਵੀ ਦੇ ਵਿੱਚ ਰਿਕਾਰਡ ਆ ਵੀ ਚੰਡੀਗੜ੍ਹ ਪੁਲਿਸ ਦੀ ਸੀਸੀਟੀਵੀ 'ਚ ਸਾਰਾ ਕੁਝ ਪਿਆ ਜਿਹੜਾ ਆਪਣੇ ਇੱਥੇ ਤੇ ਐਡਮਿਨਿਸਟ੍ਰੇਸ਼ਨ ਦੇ ਕੈਮਰੇ ਲੱਗੇ ਜਿਹੜੇ ਥਰੂ ਆਊਟ ਚੰਡੀਗੜ੍ਹ ਉਹਦੀ ਰਿਕਾਰਡਿੰਗ ਆਪ ਬੈਠੇ ਹੋਏ ਅੰਦਰ ਜੀ। ਇਹਨਾਂ ਦੇ ਬੱਚੇ ਤੇ ਪ੍ਰੈਸ਼ਰ ਪਾਇਆ ਪੂਰਾ। ਬਿਲਕੁਲ ਜੀ, 1 ਘੰਟੇ ਤੋਂ ਪ੍ਰੈਸ਼ਰ ਪਾ ਰਹੇ ਸੀਗੇ। ਇੱਥੇ ਤੁਹਾਨੂੰ ਪਤਾ ਲੱਗ ਜੂਗਾ ਜੀ ਇਹਨਾਂ ਨੇ ਪੁਲਿਸ ਨਾਲ ਬਦਤਮੀਜ਼ੀ ਕੀਤੀ। ਪਰ ਮੈਂ ਇਹ ਗੱਲ ਕਹਿਣਾ ਚਾਹਣਾ ਕੈਮਰੇ ਦੇ ਰਾਹੀਂ ਵੀ ਲੋਕ ਇਹ ਵੇਖ ਲੈਣ ਵੀ ਆਪਾਂ ਇਹਨਾਂ ਦਾ ਧੱਕਾ ਸਹਿਣਾ ਕਿ ਨਹੀਂ ਸਹਿਣਾ। ਮੈਂ ਤਾਂ ਸਹਿਣਾ ਨਹੀਂਗਾ ਜੀ, ਪਹਿਲਾਂ ਵੀ ਨਹੀਂ ਸਿਆ, ਹੁਣ ਵੀ ਨਹੀਂ ਸਹਿਣਾ। ਜੇ ਮੰਤਰੀ ਰੱਬ ਨੇ ਲਾਏ ਆ ਕੋਈ, ਇਹ ਲੋਕਾਂ ਨੂੰ ਛਿੱਤਰ ਮਾਰਨ ਨੂੰ ਤਾਂ ਲਾ ਨਹੀਂ ਦਿੱਤੇ। ਜੇ ਛਿੱਤਰ ਮਾਰਨ ਜਾਣਦੇ ਆ ਜੀ, ਛਿੱਤਰ ਦੁਬਾਰਾ ਪੈਂਦੇ ਵੀ ਹੁੰਦੇ ਆ। ਠੀਕ ਹੈ, ਜੇ ਬਾਕੀ ਲੋਕ ਡਿਸਾਈਡ ਕਰ ਲੈਣ ਵੀ ਇਹਨਾਂ ਤੋਂ ਆਪਾਂ ਐਂ ਕਰਵਾਉਣੀ ਆ ਕਿ ਨਹੀਂ ਕਰਵਾਉਣੀ। ਜੇ ਸਾਰੀ ਉਮਰ ਛਿੱਤਰ ਹੀ ਖਾਈ ਜਾਣੇ ਆ ਤਾਂ ਉਵੇਂ ਚੱਲ ਲਾਂਗੇ। ਮੈਨੂੰ ਤਾਂ ਲੱਗਦਾ ਵੀ ਮੰਤਰੀ ਲੋਕਾਂ ਦਾ ਫਾਇਦਾ ਕਰਨ ਵਾਸਤੇ ਹੁੰਦੇ ਆ, ਐਡਮਿਨਿਸਟ੍ਰੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਹੁੰਦੇ ਆ, ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਹੁੰਦੇ ਆ। ਮੈਨੂੰ ਨਹੀਂ ਇਹ ਲੱਗਦਾ ਵੀ ਮੰਤਰੀ ਲੋਕਾਂ ਨੂੰ ਕੁੱਟਣ ਨੂੰ ਜਾਂ ਉਹਨਾਂ ਦੇ ਬੱਚੇ ਲੋਕਾਂ ਨੂੰ ਕੁੱਟਣ ਨੂੰ ਹੁੰਦੇ ਆ, ਦਬਾਅ ਪਾਉਣ ਨੂੰ ਹੁੰਦੇ ਆ। ਜਦੋਂ ਅਸੀਂ ਆਏ ਨਾ ਜੀ, ਇਹ ਮੁੰਡੇ ਨੂੰ ਅੰਦਰ ਬਿਠਾ ਰੱਖਿਆ ਸੀ। ਉਹਨਾਂ ਦੇ ਮੁੰਡੇ ਨੂੰ ਸਪੈਸ਼ਲ ਗੱਡੀ ਦੇ ਵਿੱਚ, ਇਨੋਵਾ ਦੇ ਵਿੱਚ ਏਸੀ ਲਾ ਕੇ ਬਿਠਾਇਆ ਸੀ। ਜੇ ਅਸੀਂ ਨਾ ਆਉਂਦੇ ਤਾਂ ਇਹਨੂੰ ਉਦੋਂ ਵੀ ਪ੍ਰੈਸ਼ਰ ਪਾ ਰਹੇ ਸੀ। ਨਾ ਤਾਂ ਮੈਡੀਕਲ ਕਰਾ ਰਹੇ ਸੀਗੇ। ਅਸੀਂ ਆਏ ਸਾਰੇ ਨੇ ਯੂਨੀਵਰਸਿਟੀ ਜਦੋਂ ਸਾਨੂੰ ਪਤਾ ਲੱਗਾ ਤਾਂ ਫਿਰ ਉਹ ਬੱਚੇ ਨੂੰ ਇਹਨਾਂ ਤਾਰ ਕੇ ਇੱਧਰਲੇ ਰੂਮ 'ਚ ਲੈ ਗਏ। ਫਿਰ ਇਹਦਾ ਮੈਡੀਕਲ ਨਹੀਂ ਕਰਾਉਂਦੇ, ਫਿਰ ਇਹਦਾ ਮੈਡੀਕਲ ਕਰਵਾਇਆ। ਮੈਡੀਕਲ ਕਰਵਾ ਕੇ ਫਿਰ ਇਹਦਾ ਜੋ ਵੀ ਬਿਆਨ ਲਏ ਤਾਂ ਪਹਿਲਾਂ ਇਸ ਚੀਜ਼ ਤੋਂ ਮਤਲਬ ਮੈਡੀਕਲ ਕਰਵਾ ਹੀ ਨਹੀਂ ਰਹੇ ਸੀਗੇ। ਇੰਨੀ ਦੇਰ ਅੰਦਰ ਗੱਲ ਕੀ ਹੋ ਰਹੀ ਸੀ ਹੁਣ ਤੱਕ? ਇੰਨੀ ਦੇਰ ਪ੍ਰੈਸ਼ਰ ਪਾ ਰਹੇ ਸੀ ਜੀ। ਦੇਖੋ ਅੰਦਰ ਬੈਠੇ ਹੋਏ ਸੁਖੀ ਰੰਧਾਵਾ ਜੀ ਆਪ ਜੀ, ਉਹਨਾਂ ਦੇ ਗਨਮੈਨ ਹੋ ਗਏ ਜੀ ਸਾਰੇ 20-25। ਫਿਰ ਉਹਨਾਂ ਦੇ ਮੰਨ ਲਓ ਹੋਰ ਕਾਫੀ ਸਾਰੇ ਉਹਨੇ 10-15 ਮੁੰਡੇ ਬੁਲਾਏ ਹੋਏ ਆ। ਤਾਂ ਉਹ ਇਹ ਤੇ ਪ੍ਰੈਸ਼ਰ ਪਾ ਰਹੇ ਸੀ ਕੰਪਰੋਮਾਈਜ਼ ਕਰ, ਜਿਵੇਂ ਮਰਜ਼ੀ ਕਰ। ਤਾਂ ਇਹਨੂੰ ਦੇਖੋ ਕੋਈ ਵੀ ਆਪ ਛਿੱਤਰ ਖਾ ਕੇ ਕਦੇ ਕੰਪਰੋਮਾਈਜ਼ ਥੋੜੋ ਕਰਾਂਗੇ ਜੀ। ਦੱਸੋ ਕਮਾਲ ਹੋ ਗਈ ਜੀ। ਹਾਂਜੀ ਦੇਖੋ ਜੋ ਵੀ ਹੈ ਇਹਦਾ ਮੰਨ ਲਓ ਮੈਡੀਕਲ ਕਰਾਇਆ, ਜੋ ਵੀ ਰਿਪੋਰਟ ਆਉਂਦੀ ਹੈ ਉਸ ਦੇ ਤਾਂ ਆਧਾਰ ਤੇ ਮੰਨ ਲਓ ਜੋ ਵੀ ਹੈ ਉਹਦੀ ਕਾਰਵਾਈ ਕੀਤੀ ਜਾਵੇ ਜੀ। ਦੇਖੋ ਜਿਹੜੇ ਹਿਸਾਬ ਨਾਲ ਉਹ ਪੁਲਿਸ ਨੂੰ ਗਾਲਾਂ ਕੱਢ ਰਹੇ ਸੀ, ਮੈਨੂੰ ਤਾਂ ਨਹੀਂ ਲੱਗਦਾ ਜੀ ਉਹ ਵੀ ਕੋਈ ਕੁਝ ਵੀ ਹੋਊਗਾ। ਆਪ ਬੈਠੇ ਹੋਏ ਅੰਦਰ ਜੀ, ਪੁਲਿਸ ਨੂੰ ਤਾਂ ਉਹਨਾਂ ਨੇ ਆ ਕੇ ਗਾਲਾਂ ਕੱਢੀਆਂ ਜੀ। ਉਹਨਾਂ ਦੇ ਗਨਮੈਨਾਂ ਨੇ ਜਦੋਂ ਇਹਨੂੰ ਲੈ ਕੇ ਆਏ, ਗੱਡੀ ਸੁੱਟ ਕੇ ਲੈ ਕੇ ਆਏ ਜੀ। ਇੱਥੇ ਕੁੱਟ ਕੇ ਨਾਲੇ ਅੰਦਰ ਕੁੱਟਿਆ, ਇਹਨੂੰ ਗੱਡੀ 'ਚ ਬਿਠਾ ਕੇ ਵੀ ਕੁੱਟਿਆ ਉਹਨਾਂ ਨੇ। ਤੇ ਹਾਂ ਸ਼ਿਕਾਇਤ ਤੁਸੀਂ ਦਿੱਤਾ ਕੀ ਹੈ, ਲਿਖ ਕੇ ਕੀ ਦਿੱਤਾ? ਸ਼ਿਕਾਇਤ ਦੇ ਵਿੱਚ ਦਿੱਤਾ ਜੀ ਵੀ ਸੈਕਟਰ 17 ਦੇ ਵਿੱਚ ਇਹ ਮੈਨੂੰ ਵਾਸ਼ਰੂਮ 'ਚ ਮਿਲਿਆ। ਕਿਹੜੀ ਜਗ੍ਹਾ ਵਾਸ਼ਰੂਮ? ਕੋਇਓ ਜੀ। ਉੱਥੇ ਇਹਨੇ ਮੈਨੂੰ ਪੰਚ ਕੀਤਾ। ਅੱਗੋਂ ਮੈਂ ਜਿੰਨਾ ਕਿ ਇਹਨੇ ਮੈਨੂੰ ਕੀਤਾ ਜੀ ਮੈਂ ਰਿਵਰਟ ਕੀਤਾ। ਬਟ ਜਦੋਂ ਮੈਂ ਉੱਥੋਂ ਬਾਹਰ ਆਇਆ ਇਹਨਾਂ ਦੀ ਸਾਰੀ ਫੈਮਿਲੀ ਉੱਥੇ ਮੈਨੂੰ ਪੰਚ ਕਰਨ ਲੱਗੀ ਹੈ ਜੀ। ਬਟ ਮੈਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਹਿਣਾ ਚਾਹਣਾ ਵੀ ਆਪਾਂ ਨੂੰ ਅੱਗੋਂ ਫਾਈਟ ਬੈਕ ਕਰਨਾ ਨਹੀਂ ਸ਼ੋਭਾ ਦਿੰਦਾ। ਪਰ ਮੈਂ ਇਹ ਦੱਸਣਾ ਚਾਹਣਾ ਜੀ ਵੀ ਇਹਨਾਂ ਨਾਲ ਕਰਨੀ ਤਾਂ ਉਹ ਬਣਦੀ ਆ ਵੀ ਸਿੰਘਾਂ ਵਾਲੀ ਕੀਤੀ ਜਾਵੇ। ਜਿਵੇਂ ਸਿੰਘ ਕਰਦੇ ਆ ਨਾ ਜੀ, ਜਿਵੇਂ ਧੱਕਾ ਹੁੰਦਾ, ਕਰਨੀ ਤਾਂ ਉਹ ਬਣਦੀ ਆ। ਪਰ ਕਾਨੂੰਨ ਆ, ਕਾਨੂੰਨ ਦੇ ਉੱਤੇ ਛੱਡਿਆ ਵੀ ਉਹ ਕੀ ਕਰਦੇ। ਅੱਜ ਮੈਂ ਆਪਣੇ ਦੋਸਤਾਂ ਨਾਲ ਕੋਇਓ ਗਿਆ ਸੀ ਖਾਣਾ ਖਾਣ, ਡਿਨਰ ਕਰਨ। ਉੱਥੇ ਇਹਨੇ ਵਾਸ਼ਰੂਮ 'ਚ ਵੇਖ ਕੇ ਮੈਨੂੰ ਪੰਚ ਕੀਤਾ ਜੀ। ਇਹਦੀ ਸਾਰੀ ਫੈਮਿਲੀ ਨੇ ਮੈਨੂੰ ਉੱਥੇ ਪੰਚ ਕੀਤਾ। ਮੈਂ ਉੱਥੋਂ ਆਇਆ, ਭੱਜ ਕੇ ਆਇਆ ਉੱਥੋਂ, ਮੈਂ ਭੱਜ ਕੇ ਐਸਕੇਪ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਗੱਡੀ ਦੇ ਵਿੱਚ ਬਹਾ ਕੇ ਮੇਰੇ ਗਨ ਪੁਆਇੰਟ ਨਾਲ ਮੈਨੂੰ ਗੱਡੀ ਦੇ ਵਿੱਚ ਇਹਨਾਂ ਨੇ ਧਮਕਾਇਆ ਜੀ। ਤੇ ਇਹਨਾਂ ਦੇ ਨਾਲ ਡਿਪਟੀ ਸੀਐਮ ਦੇ ਗਨਮੈਨ ਵੀ ਸੀ? ਹਾਂਜੀ ਬਿਲਕੁਲ ਸੀਗੇ। ਆ ਮੈਂ ਫੋਨ ਦੇ ਵਿੱਚੋਂ ਹੁਣ ਵੀਡੀਓ ਡਿਲੀਟ ਕਰਵਾਈ ਹੈ ਜੀ, ਉਹ ਆਪਾਂ ਦੁਬਾਰਾ ਕਢਵਾਵਾਂਗੇ ਕੱਲ ਨੂੰ। ਕਿੰਨੇ ਕੇ ਗਨਮੈਨ ਸੀ? ਗਨਮੈਨ 2 ਪਤਾ ਨਹੀਂ 3 ਸੀਗੇ ਜੀ। ਤੁਹਾਡੇ ਨਾਲ ਗਨਮੈਨ ਨੇ ਕੁੱਟਮਾਰ ਕੀਤੀ ਹੈ? ਬਿਲਕੁਲ ਕੀਤੀ ਹੈ ਜੀ। ਕਿਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀਗਾ? ਗੱਲ ਨੂੰ ਤਾਂ ਕੀ ਲੈ ਕੇ ਜੀ, ਜਿਵੇਂ ਲੋਕਾਂ ਦੇ ਛਿੱਤਰ ਮਾਰਦੇ ਆ, ਥੋੜਾ ਜਿਆਦਾ ਬਣੇ ਹੋਏ ਆ। ਇਹ ਤਾਂ ਵੈਸੇ ਖਾਣਾ ਖਾ ਰਹੇ ਸੀ। ਵੈਸੇ ਖਾਣਾ ਖਾ ਰਹੇ ਸੀ। ਵਿਵਾਦ ਹੋਇਆ ਕਿਹੜੀ ਜਗ੍ਹਾ ਤੇ? ਵਿਵਾਦ ਸੈਕਟਰ 17 ਜੀ। ਪਰ ਇੱਕ ਗੱਲ ਕਹਿ ਦੇਣੀ ਚਾਹਣਾ ਜੀ, ਇਹ ਲੋਕਾਂ ਨਾਲ ਧੱਕਾ ਕਰ ਸਕਦੇ, ਆਪਣੇ ਨਾਲ ਨਹੀਂ ਕਰ ਸਕਦੇ। ਜਿਵੇਂ ਆਪਣੇ ਨਾਲ ਕੀਤੀ ਆ, ਜੋ ਮਰਜ਼ੀ ਹੋ ਜੇ ਮੈਂ ਉਵੇਂ ਕਰੂੰਗਾ। ਵੀਰ ਜੀ ਤੁਹਾਡਾ ਪਹਿਲਾਂ ਵੀ ਕੋਈ ਪੁਰਾਣਾ ਵਿਵਾਦ ਸੀ, ਰੰਜਿਸ਼ ਸੀ ਕੋਈ ਤੁਹਾਡੀ? ਪਹਿਲਾਂ ਧੱਕਾ ਕਰੀ ਜਾਂਦੇ ਆ ਜੀ। ਇਹ ਐਡਮਿਨਿਸਟ੍ਰੇਸ਼ਨ ਨੂੰ ਵੀ ਚਾਹੀਦਾ ਇਹਨਾਂ ਨੂੰ ਫ੍ਰੀ ਦੀਆਂ ਪਾਵਰਾਂ ਦਿੱਤੀਆਂ ਹੋਈਆਂ, ਲੋਕਾਂ ਨੂੰ ਤੰਗ ਕਰਨ ਨੂੰ ਦਿੱਤੀਆਂ ਹੋਈਆਂ, ਜਾਂ ਲੋਕਾਂ ਦਾ ਭਲਾ ਕਰਨ ਨੂੰ ਦਿੱਤੀਆਂ ਹੋਈਆਂ ਪਾਵਰਾਂ ਇਹਨਾਂ ਨੂੰ। ਤੇ ਹਲੇ ਕਾਫੀ ਦੇਰ ਇਹਨੂੰ ਗਨਮੈਨ ਦੀ ਕੀ ਰਿਕੁਆਇਰਮੈਂਟ ਹੈ ਜੀ? ਪਹਿਲਾਂ ਇਹ ਗੱਲ ਦੱਸੀ ਜਾਵੇ। ਗਨਮੈਨ ਲੋਕਾਂ ਨੂੰ ਕੁੱਟਣ ਨੂੰ ਰੱਖੇ ਆ? ਉੱਥੋਂ ਵੀ ਕਾਫੀ ਦੇਰ ਤੇ ਥਾਣੇ ਬੈਠੇ ਸੀ ਤੇ ਤੁਹਾਡੇ ਤੇ ਦਬਾਅ ਵੀ ਪਾਇਆ ਗਿਆ ਕੋਈ? ਦਬਾਅ ਤਾਂ ਜਦੋਂ ਗਨਮੈਨ 4 ਨਾਲ ਚੱਕੀ ਫਿਰਦੇ, ਦਬਾਅ ਤਾਂ ਆਪੇ ਹੀ ਹੈ ਜੀ। ਇੰਨਾ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਜੀ। ਅਸੀਂ ਪੜ੍ਹਨ ਵਾਲੇ ਬੱਚੇ। ਅੰਦਰ ਗੱਲ ਕੀ ਹੋਈ ਬਾਈ ਜੀ?
ਹੁਣ ਅੰਦਰ ਕੀ ਗੱਲਬਾਤ ਅੰਦਰ ਮੈਨੂੰ ਕੰਪਰੋਮਾਈਜ਼ ਕਰਨ ਨੂੰ ਕਹਿ ਰਹੇ ਸੀਗੇ ਜੀ। ਮੈਂ ਕਿਹਾ ਮੈਂ ਕੰਪਲੇਂਟ ਵਾਪਸ ਨਹੀਂ ਲੈਣੀ। ਤੁਸੀਂ ਕੰਪਲੇਂਟ ਵਾਪਸ ਲਿੱਤੀ ਹੈ? ਨਹੀਂ ਲੈਤੀ ਜੀ, ਬਿਲਕੁਲ ਨਹੀਂ ਲੈਤੀ। ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਇੱਧਰ? ਪੁਲਿਸ ਵੱਲੋਂ ਬਸ ਉਹਨਾਂ ਨੇ ਮੈਂ ਉਹਨਾਂ ਨੂੰ ਲਿਖ ਕੇ ਦਿੱਤਾ ਵੀ ਮੈਂ ਕੰਪਲੇਂਟ ਵਾਪਸ ਨਹੀਂ ਲੈਣੀ। ਉਹ ਕਹਿ ਰਹੇ ਸੀ ਤੁਹਾਡਾ ਕੰਪਰੋਮਾਈਜ਼ ਕਰਵਾ ਦਿੰਦੇ ਮੈਂ। ਵੀਡੀਓ ਦਾ ਜ਼ਿਕਰ ਕੀਤਾ, ਵੀਡੀਓ ਡਿਲੀਟ? ਹਾਂ, ਵੀਡੀਓ ਮੈਂ ਇਹਦੇ ਫੋਨ ਚੋਂ ਡਿਲੀਟ ਕਰਵਾਈ ਆ। ਕਿਹੜੀ ਵੀਡੀਓ ਸੀ ਉਹ? ਉਹ ਮੈਨੂੰ ਕੁੱਟਮਾਰ ਕਰਦੇ ਦੀ ਵੀਡੀਓ ਸੀਗੀ ਜੀ। ਉਹ ਆਪਾਂ ਦੁਬਾਰਾ ਕਢਵਾਵਾਂਗੇ। ਰੀ ਕਿੱਥੇ ਕਿੱਥੇ ਚੋਟ ਸੱਟ ਮਾਰੀ ਤੁਹਾਡੀ? ਸੱਟ ਤਾਂ ਇੱਥੇ ਹੈਗੀ ਹੈ ਜੀ। ਸੈਕਟਰ 22 ਹਸਪੀਟਲ ਤੋਂ, ਕਿਹੜਾ ਸੈਕਟਰ ਸੀਗਾ? 22 ਹਾਂ, ਸੈਕਟਰ 22 ਹਸਪੀਟਲ ਤੋਂ ਸਟ੍ਰੈਚਰਸ ਲਾ ਕੇ ਆਏ ਜੀ। ਹਾਂਜੀ, ਉਹਨੇ ਐਲਕੋਹਲ ਇਨਟੇਕ ਲਿਆ ਹੋਇਆ ਸੀਗਾ ਜੀ। ਮੈਂ ਰਿਕੁਐਸਟ ਕਰਦਾ ਵੀ ਉਹਦੇ ਟੈਸਟ ਦੁਬਾਰਾ ਕਰਵਾਏ ਜਾਣ। ਕੰਮ ਕੀ ਕਰਦੇ ਹੋ ਵੈਸੇ? ਮੈਂ ਲਾਅ ਕਰ ਰਿਹਾ ਜੀ ਪੰਜਾਬ ਯੂਨੀਵਰਸਿਟੀ 'ਚ। ਦਾ ਵਾ ਜੀ ਪ੍ਰੈਸ਼ਰ ਪਾ ਰਹੇ ਸੀ ਮੁੰਡੇ ਤੇ ਕਿ ਹਾਂ ਵੀ ਕੰਪਰੋਮਾਈਜ਼ ਕਰੋ। ਹੁਣ ਵੀ ਅੰਦਰ ਬੈਠੇ ਆ, ਠੀਕ ਆ। ਤਾਂ ਚਲੋ ਜੋ ਵੀ ਕੀਤਾ ਉਹ ਮਾੜਾ ਕੀਤਾ। ਉੱਥੋਂ ਵੀ ਇਹਨੂੰ ਜੋ ਵੀ ਲੈ ਕੇ ਨਾ ਉਹ ਆਪਦੀ ਗੱਡੀ 'ਚ ਲੈ ਕੇ ਕੁੱਟ ਮਾਰ ਕਰਕੇ ਇੱਥੇ ਲੈ ਕੇ ਇੱਥੇ ਆ ਕੇ ਉਹਨਾਂ ਨੇ ਪੁਲਿਸ ਨੂੰ ਵੀ ਗਾਲਾਂ ਕੱਢੀਆਂ। ਫਿਰ ਉਹ ਇਹਨਾਂ ਨੇ ਵੀ ਅੱਗੋਂ ਵੈਪਨ ਕੱਢੇ। ਪੁਲਿਸ ਨੇ, ਚੰਡੀਗੜ੍ਹ ਪੁਲਿਸ ਨੇ, ਪੰਜਾਬ ਪੁਲਿਸ ਜਿਹੜੇ ਨਾਲ ਉਹਨਾਂ ਗਨਮੈਨ ਸੀ, ਉਹਨਾਂ ਵੈਪਨ ਕੱਢੇ। ਵੈਪਨ ਕੱਢਣ ਹਾਂ ਉਹਦੀ ਤੁਸੀਂ ਦੇਖ ਲਿਓ, ਉਹਨਾਂ ਨੇ ਵੈਪਨ ਕੱਢੇ। ਫਿਰ ਜਾ ਕੇ ਆ ਮੁਲਾਜ਼ਮਾਂ ਨੇ ਜਿਹਨਾਂ ਨੂੰ ਹਾਂ ਗਾਲਾਂ ਕੱਢੀਆਂ ਜੀ ਇਹਨਾਂ ਨੂੰ। ਮੁਲਾਜ਼ਮਾਂ ਨੂੰ ਪੁੱਛੋ ਜੀ, ਆਓ ਜੀ ਇੱਕ ਵਾਰੀ ਅੱਗੇ ਉਹਨਾਂ ਨਾਲ ਦੇਖੋ ਦੱਸਣਾ ਚਾਹੁੰਦੇ ਸੀ ਪ੍ਰੈਸ਼ਰ ਦੇ ਉਹਨਾਂ ਨੇ ਇਹਨਾਂ ਨੂੰ ਗਾਲਾਂ ਕੱਢੀਆਂ ਜੀ, ਠੀਕ ਆ। ਫਿਰ ਇਹਨਾਂ ਨੇ ਵੈਪਨ ਕੱਢੇ ਉਹਨਾਂ ਨੂੰ। ਫਿਰ ਜਾ ਕੇ ਇਹ ਮੁੰਡੇ ਨੂੰ ਛਡਵਾਇਆ ਇਹ ਗੱਡੀ 'ਚ, ਇਹਨੂੰ ਇੱਥੇ ਲੈ ਕੇ ਆਏ ਨਾਲ ਕਿਡਨੈਪ ਕਰਕੇ। ਮੈਂ ਸੀਸੀਟੀਵੀ ਦੇ ਵਿੱਚ ਇਹ ਦੱਸਣਾ, ਹਾਂਜੀ ਇਹ ਸੀਸੀਟੀਵੀ ਦੇ ਵਿੱਚ ਰਿਕਾਰਡ ਆ ਵੀ ਚੰਡੀਗੜ੍ਹ ਪੁਲਿਸ ਦੀ ਸੀਸੀਟੀਵੀ 'ਚ ਸਾਰਾ ਕੁਝ ਪਿਆ ਜਿਹੜਾ ਆਪਣੇ ਇੱਥੇ ਤੇ ਐਡਮਿਨਿਸਟ੍ਰੇਸ਼ਨ ਦੇ ਕੈਮਰੇ ਲੱਗੇ ਜਿਹੜੇ ਥਰੂ ਆਊਟ ਚੰਡੀਗੜ੍ਹ ਉਹਦੀ ਰਿਕਾਰਡਿੰਗ ਆਪ ਬੈਠੇ ਹੋਏ ਅੰਦਰ ਜੀ। ਇਹਨਾਂ ਦੇ ਬੱਚੇ ਤੇ ਪ੍ਰੈਸ਼ਰ ਪਾਇਆ ਪੂਰਾ। ਬਿਲਕੁਲ ਜੀ, 1 ਘੰਟੇ ਤੋਂ ਪ੍ਰੈਸ਼ਰ ਪਾ ਰਹੇ ਸੀ। ਇੱਥੇ ਤੁਹਾਨੂੰ ਪਤਾ ਲੱਗ ਜੂਗਾ ਜੀ ਇਹਨਾਂ ਨੇ ਪੁਲਿਸ ਨਾਲ ਬਦਤਮੀਜ਼ੀ ਕੀਤੀ। ਪਰ ਮੈਂ ਇਹ ਗੱਲ ਕਹਿਣਾ ਚਾਹਣਾ ਕੈਮਰੇ ਦੇ ਰਾਹੀਂ ਵੀ ਲੋਕ ਇਹ ਵੇਖ ਲੈਣ ਵੀ ਆਪਾਂ ਇਹਨਾਂ ਦਾ ਧੱਕਾ ਸਹਿਣਾ ਕਿ ਨਹੀਂ ਸਹਿਣਾ। ਮੈਂ ਤਾਂ ਸਹਿਣਾ ਨਹੀਂਗਾ ਜੀ, ਪਹਿਲਾਂ ਵੀ ਨਹੀਂ ਸਿਆ, ਹੁਣ ਵੀ ਨਹੀਂ ਸਹਿਣਾ। ਜੇ ਮੰਤਰੀ ਰੱਬ ਨੇ ਲਾਏ ਆ, ਕੋਈ ਇਹ ਲੋਕਾਂ ਨੂੰ ਛਿੱਤਰ ਮਾਰਨ ਨੂੰ ਤਾਂ ਲਾ ਨਹੀਂ ਦਿੱਤੇ। ਜੇ ਛਿੱਤਰ ਮਾਰਨ ਜਾਣਦੇ ਆ ਜੀ, ਛਿੱਤਰ ਦੁਬਾਰਾ ਪੈਂਦੇ ਵੀ ਹੁੰਦੇ ਆ, ਠੀਕ ਹੈ। ਜੇ ਬਾਕੀ ਲੋਕ ਡਿਸਾਈਡ ਕਰ ਲੈਣ ਵੀ ਇਹਨਾਂ ਤੋਂ ਆਪਾਂ ਐਂ ਕਰਵਾਉਣੀ ਆ ਕਿ ਨਹੀਂ ਕਰਵਾਉਣੀ। ਜੇ ਸਾਰੀ ਉਮਰ ਛਿੱਤਰ ਹੀ ਖਾਈ ਜਾਣੇ ਆ ਤਾਂ ਉਵੇਂ ਚੱਲ ਲਾਂਗੇ। ਮੈਨੂੰ ਤਾਂ ਲੱਗਦਾ ਵੀ ਮੰਤਰੀ ਲੋਕਾਂ ਦਾ ਫਾਇਦਾ ਕਰਨ ਵਾਸਤੇ ਹੁੰਦੇ ਆ, ਐਡਮਿਨਿਸਟ੍ਰੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਹੁੰਦੇ ਆ, ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਹੁੰਦੇ ਆ। ਮੈਨੂੰ ਨਹੀਂ ਇਹ ਲੱਗਦਾ ਵੀ ਮੰਤਰੀ ਲੋਕਾਂ ਨੂੰ ਕੁੱਟਣ ਨੂੰ ਜਾਂ ਉਹਨਾਂ ਦੇ ਬੱਚੇ ਲੋਕਾਂ ਨੂੰ ਕੁੱਟਣ ਨੂੰ ਹੁੰਦੇ ਆ, ਦਬਾਅ ਪਾਉਣ ਨੂੰ ਹੁੰਦੇ ਆ। ਜਦੋਂ ਅਸੀਂ ਆਏ ਨਾ ਜੀ, ਇਹ ਮੁੰਡੇ ਨੂੰ ਅੰਦਰ ਬਿਠਾ ਰੱਖਿਆ ਸੀ। ਉਹਨਾਂ ਦੇ ਮੁੰਡੇ ਨੂੰ ਸਪੈਸ਼ਲ ਗੱਡੀ ਦੇ ਵਿੱਚ, ਇਨੋਵਾ ਦੇ ਵਿੱਚ ਏਸੀ ਲਾ ਕੇ ਬਿਠਾਇਆ ਸੀ। ਜੇ ਅਸੀਂ ਨਾ ਆਉਂਦੇ ਤਾਂ ਇਹਨੂੰ ਉਦੋਂ ਵੀ ਪ੍ਰੈਸ਼ਰ ਪਾ ਰਹੇ ਸੀ। ਨਾ ਤਾਂ ਮੈਡੀਕਲ ਕਰਾ ਰਹੇ ਸੀਗੇ। ਅਸੀਂ ਆਏ ਸਾਰੇ ਨੇ ਯੂਨੀਵਰਸਿਟੀ ਜਦੋਂ ਸਾਨੂੰ ਪਤਾ ਲੱਗਾ ਤਾਂ ਫਿਰ ਉਹ ਬੱਚੇ ਨੂੰ ਇਹਨਾਂ ਤਾਰ ਕੇ ਇੱਧਰਲੇ ਰੂਮ 'ਚ ਲੈ ਗਏ। ਫਿਰ ਇਹਦਾ ਮੈਡੀਕਲ ਨਹੀਂ ਕਰਾਉਂਦੇ, ਫਿਰ ਇਹਦਾ ਮੈਡੀਕਲ ਕਰਵਾਇਆ। ਮੈਡੀਕਲ ਕਰਵਾ ਕੇ ਫਿਰ ਇਹਦਾ ਜੋ ਵੀ ਬਿਆਨ ਲਏ ਤਾਂ ਪਹਿਲਾਂ ਇਸ ਚੀਜ਼ ਤੋਂ ਮਤਲਬ ਮੈਡੀਕਲ ਕਰਵਾ ਹੀ ਨਹੀਂ ਰਹੇ ਸੀਗੇ। ਇੰਨੀ ਦੇਰ ਅੰਦਰ ਗੱਲ ਕੀ ਹੋ ਰਹੀ ਸੀ ਹੁਣ ਤੱਕ? ਇੰਨੀ ਦੇਰ ਪ੍ਰੈਸ਼ਰ ਪਾ ਰਹੇ ਸੀ ਜੀ। ਦੇਖੋ ਅੰਦਰ ਬੈਠੇ ਹੋਏ ਸੁਖੀ ਰੰਧਾਵਾ ਜੀ ਆਪ ਜੀ, ਉਹਨਾਂ ਦੇ ਗਨਮੈਨ ਹੋ ਗਏ ਜੀ ਸਾਰੇ 20-25। ਫਿਰ ਉਹਨਾਂ ਦੇ ਮੰਨ ਲਓ ਹੋਰ ਕਾਫੀ ਸਾਰੇ ਉਹਨੇ 10-15 ਮੁੰਡੇ ਬੁਲਾਏ ਹੋਏ ਆ। ਤਾਂ ਉਹ ਇਹ ਤੇ ਪ੍ਰੈਸ਼ਰ ਪਾ ਰਹੇ ਸੀ ਕੰਪਰੋਮਾਈਜ਼ ਕਰ, ਜਿਵੇਂ ਮਰਜ਼ੀ ਕਰ। ਤਾਂ ਇਹਨੂੰ ਦੇਖੋ ਕੋਈ ਵੀ ਆਪ ਛਿੱਤਰ ਖਾ ਕੇ ਕਦੇ ਕੰਪਰੋਮਾਈਜ਼ ਥੋੜੋ ਕਰਾਂਗੇ ਜੀ। ਦੱਸੋ ਕਮਾਲ ਹੋ ਗਈ ਜੀ। ਹਾਂਜੀ ਦੇਖੋ ਜੋ ਵੀ ਹੈ ਇਹਦਾ ਮੰਨ ਲਓ ਮੈਡੀਕਲ ਕਰਾਇਆ, ਜੋ ਵੀ ਰਿਪੋਰਟ ਆਉਂਦੀ ਹੈ ਉਹਦੇ ਤਾਂ ਆਧਾਰ ਤੇ ਮੰਨ ਲਓ ਜੋ ਵੀ ਹੈ ਉਹਦੀ ਕਾਰਵਾਈ ਕੀਤੀ ਜਾਵੇ ਜੀ। ਦੇਖੋ ਜਿਹੜੇ ਹਿਸਾਬ ਨਾਲ ਉਹ ਪੁਲਿਸ ਨੂੰ ਗਾਲਾਂ ਕੱਢ ਰਹੇ ਸੀ, ਮੈਨੂੰ ਤਾਂ ਨਹੀਂ ਲੱਗਦਾ ਜੀ ਉਹ ਵੀ ਕੋਈ ਕੁਝ ਵੀ ਹੋਊਗਾ। ਆਪ ਬੈਠੇ ਹੋਏ ਅੰਦਰ ਜੀ। ਪੁਲਿਸ ਨੂੰ ਤਾਂ ਉਹਨਾਂ ਨੇ ਆ ਕੇ ਗਾਲਾਂ ਕੱਢੀਆਂ ਜੀ ਉਹਨਾਂ ਦੇ ਗਨਮੈਨਾਂ ਨੇ। ਜਦੋਂ ਇਹਨੂੰ ਲੈ ਕੇ ਆਏ ਗੱਡੀ ਸੁੱਟ ਕੇ ਲੈ ਕੇ ਆਏ ਜੀ, ਇੱਥੇ ਕੁੱਟ ਕੇ ਨਾਲੇ ਅੰਦਰ ਕੁੱਟਿਆ, ਇਹਨੂੰ ਗੱਡੀ 'ਚ ਬਿਠਾ ਕੇ ਵੀ ਕੁੱਟਿਆ ਉਹਨਾਂ ਨੇ। ਤੇ ਹਾਂ ਸ਼ਿਕਾਇਤ ਤੁਸੀਂ ਦਿੱਤਾ ਕੀ ਹੈ ਲਿਖ ਕੇ? ਕੀ ਦੱਸਿਆ ਸ਼ਿਕਾਇਤ ਦੇ ਵਿੱਚ ਦਿੱਤਾ ਜੀ ਵੀ ਸੈਕਟਰ 17 ਦੇ ਵਿੱਚ ਇਹ ਮੈਨੂੰ ਵਾਸ਼ਰੂਮ 'ਚ ਮਿਲਿਆ। ਕਿਹੜੀ ਜਗ੍ਹਾ ਵਾਸ਼ਰੂਮ? ਕੋਇਓ ਜੀ। ਉੱਥੇ ਇਹਨੇ ਮੈਨੂੰ ਪੰਚ ਕੀਤਾ। ਅੱਗੋਂ ਮੈਂ ਜਿੰਨਾ ਕਿ ਇਹਨੇ ਮੈਨੂੰ ਕੀਤਾ ਜੀ ਮੈਂ ਰਿਵਰਟ ਕੀਤਾ। ਬਟ ਜਦੋਂ ਮੈਂ ਉੱਥੋਂ ਬਾਹਰ ਆਇਆ ਇਹਨਾਂ ਦੀ ਸਾਰੀ ਫੈਮਿਲੀ ਉੱਥੇ ਮੈਨੂੰ ਪੰਚ ਕਰਨ ਲੱਗੀ ਹੈ ਜੀ। ਬਟ ਮੈਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਹਿਣਾ ਚਾਹਣਾ ਵੀ ਆਪਾਂ ਨੂੰ ਅੱਗੋਂ ਫਾਈਟ ਬੈਕ ਕਰਨਾ ਨਹੀਂ ਸ਼ੋਭਾ ਦਿੰਦਾ। ਪਰ ਮੈਂ ਇਹ ਦੱਸਣਾ ਚਾਹਣਾ ਜੀ ਵੀ ਇਹਨਾਂ ਨਾਲ ਕਰਨੀ ਤਾਂ ਉਹ ਬਣਦੀ ਆ ਵੀ ਸਿੰਘਾਂ ਵਾਲੀ ਕੀਤੀ ਜਾਵੇ। ਜਿਵੇਂ ਸਿੰਘ ਕਰਦੇ ਆ ਨਾ ਜੀ, ਜਿਵੇਂ ਧੱਕਾ ਹੁੰਦਾ, ਕਰਨੀ ਤਾਂ ਉਹ ਬਣਦੀ ਆ। ਪਰ ਕਾਨੂੰਨ ਆ, ਕਾਨੂੰਨ ਦੇ ਉੱਤੇ ਛੱਡਿਆ ਵੀ ਉਹ ਕੀ ਕਰਦੇ। ਅੱਜ ਮੈਂ ਆਪਣੇ ਦੋਸਤਾਂ ਨਾਲ ਕੋਇਓ ਗਿਆ ਸੀ ਖਾਣਾ ਖਾਣ, ਡਿਨਰ ਕਰਨ। ਉੱਥੇ ਇਹਨੇ ਵਾਸ਼ਰੂਮ 'ਚ ਵੇਖ ਕੇ ਮੈਨੂੰ ਪੰਚ ਕੀਤਾ ਜੀ। ਇਹਦੀ ਸਾਰੀ ਫੈਮਿਲੀ ਨੇ ਮੈਨੂੰ ਉੱਥੇ ਪੰਚ ਕੀਤਾ। ਮੈਂ ਉੱਥੋਂ ਆਇਆ, ਭੱਜ ਕੇ ਆਇਆ। ਉੱਥੋਂ ਮੈਂ ਭੱਜ ਕੇ ਐਸਕੇਪ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਗੱਡੀ ਦੇ ਵਿੱਚ ਭਾ ਕੇ ਮੇਰੇ ਗਨ ਪੁਆਇੰਟ ਨਾਲ ਮੈਨੂੰ ਗੱਡੀ ਦੇ ਵਿੱਚ ਇਹਨਾਂ ਨੇ ਧਮਕਾਇਆ ਜੀ। ਤੇ ਇਹਨਾਂ ਦੇ ਨਾਲ ਡਿਪਟੀ ਸੀਐਮ ਦੇ ਗਨਮੈਨ ਵੀ ਸੀ? ਹਾਂਜੀ ਬਿਲਕੁਲ ਸੀਗੇ। ਆ ਮੈਂ ਫੋਨ ਦੇ ਵਿੱਚੋਂ ਹੁਣ ਵੀਡੀਓ ਡਿਲੀਟ ਕਰਵਾਈ ਹੈ ਜੀ, ਉਹ ਆਪਾਂ ਦੁਬਾਰਾ ਕਢਵਾਵਾਂਗੇ ਕੱਲ ਨੂੰ। ਕਿੰਨੇ ਕੇ ਗਨਮੈਨ ਸੀ? ਗਨਮੈਨ 2 ਪਤਾ ਨਹੀਂ 3 ਸੀਗੇ ਜੀ। ਤੁਹਾਡੇ ਨਾਲ ਗਨਮੈਨ ਨੇ ਵੀ ਕੁੱਟਮਾਰ ਕੀਤੀ ਹੈ? ਬਿਲਕੁਲ ਕੀਤੀ ਹੈ ਜੀ। ਕਿਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀਗਾ? ਗੱਲ ਨੂੰ ਤਾਂ ਕੀ ਲੈ ਕੇ ਜੀ, ਜਿਵੇਂ ਲੋਕਾਂ ਦੇ ਛਿੱਤਰ ਮਾਰਦੇ ਆ, ਥੋੜਾ ਜ਼ਿਆਦਾ ਬਣੇ ਹੋਏ ਆ। ਇਹ ਤਾਂ ਵੈਸੇ ਖਾਣਾ ਖਾ ਰਹੇ ਸੀ। ਵੈਸੇ ਖਾਣਾ ਖਾ ਰਹੇ ਸੀਗੇ। ਵਿਵਾਦ ਹੋਇਆ ਕਿਹੜੀ ਜਗ੍ਹਾ ਤੇ? ਵਿਵਾਦ ਸੈਕਟਰ 17 ਜੀ। ਪਰ ਇੱਕ ਗੱਲ ਕਹਿ ਦੇਣੀ ਚਾਹਣਾ ਹੈ ਜੀ, ਇਹ ਲੋਕਾਂ ਨਾਲ ਧੱਕਾ ਕਰ ਸਕਦੇ, ਆਪਣੇ ਨਾਲ ਨਹੀਂ ਕਰ ਸਕਦੇ।
ਜਿਵੇਂ ਆਪਣੇ ਨਾਲ ਕੀਤੀ ਆ ਜੋ ਮਰਜ਼ੀ ਹੋ ਜੇ ਮੈਂ ਉਵੇਂ ਕਰੂੰਗਾ। ਵੀਰ ਜੀ ਤੁਹਾਡਾ ਪਹਿਲਾਂ ਵੀ ਕੋਈ ਪੁਰਾਣਾ ਵਿਵਾਦ ਸੀ, ਰੰਜਿਸ਼ ਸੀ ਕੋਈ ਤੁਹਾਡੀ ਨਾਲ? ਪਹਿਲਾਂ ਧੱਕਾ ਕਰੀ ਜਾਂਦੇ ਆ ਜੀ। ਇਹ ਐਡਮਿਨਿਸਟ੍ਰੇਸ਼ਨ ਨੂੰ ਵੀ ਚਾਹੀਦਾ ਇਹਨਾਂ ਨੂੰ ਫ੍ਰੀ ਦੀਆਂ ਪਾਵਰਾਂ ਦਿੱਤੀਆਂ ਹੋਈਆਂ, ਲੋਕਾਂ ਨੂੰ ਤੰਗ ਕਰਨ ਨੂੰ ਦਿੱਤੀਆਂ ਹੋਈਆਂ ਜਾਂ ਲੋਕਾਂ ਦਾ ਭਲਾ ਕਰਨ ਨੂੰ ਦਿੱਤੀਆਂ ਹੋਈਆਂ ਪਾਵਰਾਂ ਇਹਨਾਂ ਨੂੰ। ਤੇ ਹਲੇ ਕਾਫੀ ਦੇਰ ਇਹਨੂੰ ਗਨਮੈਨ ਦੀ ਕੀ ਰਿਕੁਆਇਰਮੈਂਟ ਹੈ ਜੀ? ਪਹਿਲਾਂ ਇਹ ਗੱਲ ਦੱਸੀ ਜਾਵੇ, ਗਨਮੈਨ ਲੋਕਾਂ ਨੂੰ ਕੁੱਟਣ ਨੂੰ ਰੱਖੇ ਆ? ਉੱਥੋਂ ਵੀ ਕਾਫੀ ਦੇਰ ਤੇ ਥਾਣੇ ਬੈਠੇ ਸੀ ਤੇ ਤੁਹਾਡੇ ਤੇ ਦਬਾਅ ਵੀ ਪਾਇਆ ਗਿਆ ਹੋਈਆਂ ਕਿ ਦਬਾਅ ਤਾਂ ਜਦੋਂ ਗਨਮੈਨ ਚਾਰ ਨਾਲ ਚੱਕੀ ਫਿਰਦੇ ਦਬਾਅ ਤਾਂ ਆਪੇ ਹੀ ਹੈ ਜੀ। ਇੰਨਾ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਜੀ, ਅਸੀਂ ਪੜ੍ਹਨ ਵਾਲੇ ਬੱਚੇ। ਅੰਦਰ ਗੱਲ ਕੀ ਹੋਈ ਬਾਈ ਜੀ? ਹੁਣ ਅੰਦਰ ਕੀ ਗੱਲ ਬਾਤ? ਅੰਦਰ ਮੈਨੂੰ ਕੰਪਰੋਮਾਈਜ਼ ਕਰਨ ਨੂੰ ਕਹਿ ਰਹੇ ਸੀਗੇ ਜੀ। ਮੈਂ ਕਿਹਾ ਮੈਂ ਕੰਪਲੇਂਟ ਵਾਪਸ ਨਹੀਂ ਲੈਣੀ। ਤੁਸੀਂ ਕੰਪਲੀਟ ਵਾਪਸ ਰੱਤੀ? ਨਹੀਂ ਲੈਤੀ ਜੀ, ਬਿਲਕੁਲ ਨਹੀਂ ਲੈਤੀ। ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਇੱਧਰ? ਪੁਲਿਸ ਵੱਲੋਂ ਬਸ ਉਹਨਾਂ ਨੇ ਆਏ, ਮੈਂ ਉਹਨਾਂ ਨੂੰ ਲਿਖ ਕੇ ਦਿੱਤਾ ਵੀ ਮੈਂ ਕੰਪਲੇਂਟ ਵਾਪਸ ਨਹੀਂ ਲੈਣੀ। ਉਹ ਕਹਿ ਰਹੇ ਸੀ ਤੁਹਾਡਾ ਕੰਪਰੋਮਾਈਜ਼ ਕਰਵਾ ਦਿੰਦੇ ਮੈਂ। ਵੀਡੀਓ ਜ਼ਿਕਰ ਕੀਤਾ, ਵੀਡੀਓ ਡਿਲੀਟ? ਹਾਂ, ਵੀਡੀਓ ਮੈਂ ਇਹਦੇ ਫੋਨ ਚੋਂ ਡਿਲੀਟ ਕਰਵਾਈ ਆ। ਕਿਹੜੀ ਵੀਡੀਓ ਸੀ ਉਹ? ਉਹ ਮੈਨੂੰ ਕੁੱਟਮਾਰ ਕਰਦੇ ਦੀ ਵੀਡੀਓ ਸੀਗੀ ਜੀ, ਉਹ ਆਪਾਂ ਦੁਬਾਰਾ ਕਢਵਾਵਾਂਗੇ। ਫਿਰ ਵੀ ਕਿੱਥੇ ਕਿੱਥੇ ਚੋਟ ਸੱਟ ਮਾਰੀ ਤੁਹਾਡੀ? ਸੱਟ ਤਾਂ ਇੱਥੇ ਹੈਗੀ ਹੈ ਜੀ। ਸੈਕਟਰ 22 ਹਸਪੀਟਲ ਤੋਂ, ਕਿਹੜਾ ਸੈਕਟਰ ਸੀਗਾ? 22 ਹਾਂ, ਸੈਕਟਰ 22 ਹਸਪੀਟਲ ਤੋਂ ਸਟੇਜਸ ਲਾ ਕੇ ਆਏ ਜੀ। ਹਾਂਜੀ, ਉਹਨੇ ਐਲਕੋਹਲ ਇਨਟੇਕ ਲਿਆ ਹੋਇਆ ਸੀਗਾ ਜੀ। ਮੈਂ ਰਿਕੁਐਸਟ ਕਰਦਾ ਵੀ ਉਹਦੇ ਟੈਸਟ ਦੁਬਾਰਾ ਕਰਵਾਏ ਜਾਣ। ਕੰਮ ਕੀ ਕਰਦੇ ਹੋ ਵੈਸੇ? ਮੈਂ ਲਾਅ ਕਰ ਰਿਹਾ ਜੀ ਪੰਜਾਬ ਯੂਨੀਵਰਸਿਟੀ 'ਚ। ਦਾ ਵਾ ਜੀ ਪ੍ਰੈਸ਼ਰ ਪਾ ਰਹੇ ਸੀ ਮੁੰਡੇ ਤੇ ਕਿ ਹਾਂ ਵੀ ਕੰਪਰੋਮਾਈਜ਼ ਕਰੋ। ਹੁਣ ਵੀ ਅੰਦਰ ਬੈਠੇ ਆ, ਠੀਕ ਆ। ਤਾਂ ਚਲੋ ਜੋ ਵੀ ਕੀਤਾ ਉਹ ਮਾੜਾ ਕੀਤਾ। ਉੱਥੋਂ ਵੀ ਇਹਨੂੰ ਜੋ ਵੀ ਲੈ ਕੇ ਨਾ ਉਹ ਆਪਦੀ ਗੱਡੀ 'ਚ ਲੈ ਕੇ ਕੁੱਟ ਮਾਰ ਕਰਕੇ ਇੱਥੇ ਲੈ ਕੇ ਇੱਥੇ ਆ ਕੇ ਉਹਨਾਂ ਨੇ ਪੁਲਿਸ ਨੂੰ ਵੀ ਗਾਲਾਂ ਕੱਢੀਆਂ। ਫਿਰ ਉਹ ਇਹਨਾਂ ਨੇ ਵੀ ਅੱਗੋਂ ਵੈਪਨ ਕੱਢੇ। ਪੁਲਿਸ ਨੇ, ਚੰਡੀਗੜ੍ਹ ਪੁਲਿਸ ਨੇ, ਪੰਜਾਬ ਪੁਲਿਸ ਜਿਹੜੇ ਨਾਲ ਉਹਨਾਂ ਗਨਮੈਨ ਸੀ, ਉਹਨਾਂ ਵੈਪਨ ਕੱਢੇ। ਵੈਪਨ ਕੱਢਣ ਹਾਂ ਉਹਦੀ ਤੁਸੀਂ ਦੇਖ ਲਿਓ, ਉਹਨਾਂ ਨੇ ਵੈਪਨ ਕੱਢੇ। ਫਿਰ ਜਾ ਕੇ ਆ ਮੁਲਾਜ਼ਮਾਂ ਜਿਹਨਾਂ ਨੂੰ ਹਾਂ ਗਾਲਾਂ ਕੱਢੀਆਂ ਜੀ। ਇਹਨਾਂ ਨੂੰ ਮੁਲਾਜ਼ਮਾਂ ਨੂੰ ਪੁੱਛੋ ਜੀ, ਆਓ ਜੀ ਇੱਕ ਵਾਰੀ ਅੱਗੇ ਉਹਨਾਂ ਨਾਲ ਦੇਖੋ। ਉਹਨਾਂ ਨੇ ਇਹਨਾਂ ਨੂੰ ਗਾਲਾਂ ਕੱਢੀਆਂ ਜੀ, ਠੀਕ ਆ। ਫਿਰ ਇਹਨਾਂ ਨੇ ਵੈਪਨ ਕੱਢੇ ਉਹਨਾਂ ਨੂੰ। ਫਿਰ ਜਾ ਕੇ ਇਹ ਮੁੰਡੇ ਨੂੰ ਛਡਵਾਇਆ ਇਹ ਗੱਡੀ 'ਚ, ਇਹਨੂੰ ਇੱਥੇ ਲੈ ਕੇ ਆਏ ਨਾਲ ਕਿਡਨੈਪ ਕਰਕੇ। ਮੈਂ ਸੀਸੀਟੀਵੀ ਦੇ ਵਿੱਚ ਇਹ ਦੱਸਣਾ, ਹਾਂਜੀ ਇਹ ਸੀਸੀਟੀਵੀ ਦੇ ਵਿੱਚ ਰਿਕਾਰਡ ਆ ਵੀ ਚੰਡੀਗੜ੍ਹ ਪੁਲਿਸ ਦੀ ਸੀਸੀਟੀਵੀ 'ਚ ਸਾਰਾ ਕੁਝ ਪਿਆ ਜਿਹੜਾ ਆਪਣੇ ਇੱਥੇ ਵੀ ਤੇ ਐਡਮਿਨਿਸਟ੍ਰੇਸ਼ਨ ਦੇ ਕੈਮਰੇ ਲੱਗੇ ਜਿਹੜੇ ਥਰੂ ਆਊਟ ਚੰਡੀਗੜ੍ਹ ਉਹਦੀ ਰਿਕਾਰਡਿੰਗ ਆਪ ਬੈਠੇ ਹੋਏ ਅੰਦਰ ਜੀ। ਇਹਨਾਂ ਦੇ ਬੱਚੇ ਤੇ ਪ੍ਰੈਸ਼ਰ ਪਾਇਆ ਪੂਰਾ। ਬਿਲਕੁਲ ਜੀ, 1 ਘੰਟੇ ਤੋਂ ਪ੍ਰੈਸ਼ਰ ਪਾ ਰਹੇ ਸੀਗੇ। ਇੱਥੇ ਤੁਹਾਨੂੰ ਪਤਾ ਲੱਗ ਜੂਗਾ ਜੀ ਇਹਨਾਂ ਨੇ ਪੁਲਿਸ ਨਾਲ ਬਦਤਮੀਜ਼ੀ ਕੀਤੀ। ਪਰ ਮੈਂ ਇਹ ਗੱਲ ਕਹਿਣਾ ਚਾਹਣਾ ਕੈਮਰੇ ਦੇ ਰਾਹੀਂ ਵੀ ਲੋਕ ਇਹ ਵੇਖ ਲੈਣ ਵੀ ਆਪਾਂ ਇਹਨਾਂ ਦਾ ਧੱਕਾ ਸਹਿਣਾ ਕਿ ਨਹੀਂ ਸਹਿਣਾ। ਮੈਂ ਤਾਂ ਸਹਿਣਾ ਨਹੀਂਗਾ ਜੀ, ਪਹਿਲਾਂ ਵੀ ਨਹੀਂ ਸਿਆ, ਹੁਣ ਵੀ ਨਹੀਂ ਸਹਿਣਾ। ਜੇ ਮੰਤਰੀ ਰੱਬ ਨੇ ਲਾਏ ਆ, ਕੋਈ ਇਹ ਲੋਕਾਂ ਨੂੰ ਛਿੱਤਰ ਮਾਰਨ ਨੂੰ ਤਾਂ ਲਾ ਨਹੀਂ ਦਿੱਤੇ। ਜੇ ਛਿੱਤਰ ਮਾਰਨ ਜਾਣਦੇ ਆ ਜੀ, ਛਿੱਤਰ ਦੁਬਾਰਾ ਪੈਂਦੇ ਵੀ ਹੁੰਦੇ ਆ, ਠੀਕ ਹੈ। ਜੇ ਬਾਕੀ ਲੋਕ ਡਿਸਾਈਡ ਕਰ ਲੈਣ ਵੀ ਇਹਨਾਂ ਤੋਂ ਆਪਾਂ ਐਂ ਕਰਵਾਉਣੀ ਆ ਕਿ ਨਹੀਂ ਕਰਵਾਉਣੀ, ਜੇ ਸਾਰੀ ਉਮਰ ਛਿੱਤਰ ਹੀ ਖਾਈ ਜਾਣੇ ਆ ਤਾਂ ਉਵੇਂ ਚੱਲ ਲਾਂਗੇ। ਮੈਨੂੰ ਤਾਂ ਲੱਗਦਾ ਵੀ ਮੰਤਰੀ ਲੋਕਾਂ ਦਾ ਫਾਇਦਾ ਕਰਨ ਵਾਸਤੇ ਹੁੰਦੇ ਆ, ਐਡਮਿਨਿਸਟ੍ਰੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਹੁੰਦੇ ਆ, ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਹੁੰਦੇ ਆ। ਮੈਨੂੰ ਨਹੀਂ ਇਹ ਲੱਗਦਾ ਵੀ ਮੰਤਰੀ ਲੋਕਾਂ ਨੂੰ ਕੁੱਟਣ ਨੂੰ ਜਾਂ ਉਹਨਾਂ ਦੇ ਬੱਚੇ ਲੋਕਾਂ ਨੂੰ ਕੁੱਟਣ ਨੂੰ ਹੁੰਦੇ ਆ, ਦਬਾਅ ਪਾਉਣ ਨੂੰ ਹੁੰਦੇ ਆ। ਜਦੋਂ ਅਸੀਂ ਆਏ ਨਾ ਜੀ, ਇਹ ਮੁੰਡੇ ਨੂੰ ਅੰਦਰ ਬਿਠਾ ਰੱਖਿਆ ਸੀ। ਉਹਨਾਂ ਦੇ ਮੁੰਡੇ ਨੂੰ ਸਪੈਸ਼ਲ ਗੱਡੀ ਦੇ ਵਿੱਚ, ਇਨੋਵਾ ਦੇ ਵਿੱਚ ਏਸੀ ਲਾ ਕੇ ਬਿਠਾਇਆ ਸੀ। ਜੇ ਅਸੀਂ ਨਾ ਆਉਂਦੇ ਤਾਂ ਇਹਨੂੰ ਉਦੋਂ ਵੀ ਪ੍ਰੈਸ਼ਰ ਪਾ ਰਹੇ ਸੀ। ਨਾ ਤਾਂ ਮੈਡੀਕਲ ਕਰਾ ਰਹੇ ਸੀਗੇ। ਅਸੀਂ ਆਏ ਸਾਰੇ ਨੇ ਯੂਨੀਵਰਸਿਟੀ ਜਦੋਂ ਸਾਨੂੰ ਪਤਾ ਲੱਗਾ ਤਾਂ ਫਿਰ ਉਹ ਬੱਚੇ ਨੂੰ ਇਹਨਾਂ ਤਾਰ ਕੇ ਇੱਧਰਲੇ ਰੂਮ 'ਚ ਲੈ ਗਏ। ਫਿਰ ਇਹਦਾ ਮੈਡੀਕਲ ਨਹੀਂ ਕਰਾਉਂਦੇ, ਫਿਰ ਇਹਦਾ ਮੈਡੀਕਲ ਕਰਵਾਇਆ। ਮੈਡੀਕਲ ਕਰਵਾ ਕੇ ਫਿਰ ਇਹਦਾ ਜੋ ਵੀ ਬਿਆਨ ਲਏ ਤਾਂ ਪਹਿਲਾਂ ਇਸ ਚੀਜ਼ ਤੋਂ ਮਤਲਬ ਮੈਡੀਕਲ ਕਰਵਾ ਹੀ ਨਹੀਂ ਰਹੇ ਸੀਗੇ। ਤੇ ਇੰਨੀ ਦੇਰ ਅੰਦਰ ਗੱਲ ਕੀ ਹੋ ਰਹੀ ਸੀ ਹੁਣ ਤੱਕ? ਇੰਨੀ ਦੇਰ ਪ੍ਰੈਸ਼ਰ ਪਾ ਰਹੇ ਸੀ ਜੀ। ਦੇਖੋ ਅੰਦਰ ਬੈਠੇ ਹੋਏ ਸੁੱਖੀ ਰੰਧਾਵਾ ਜੀ ਆਪ ਜੀ, ਉਹਨਾਂ ਦੇ ਗਨਮੈਨ ਹੋ ਗਏ ਜੀ ਸਾਰੇ 20-25। ਫਿਰ ਉਹਨਾਂ ਦੇ ਮੰਨ ਲਓ ਹੋਰ ਕਾਫੀ ਸਾਰੇ ਉਹਨੇ 10-15 ਮੁੰਡੇ ਬੁਲਾਏ ਹੋਏ ਆ। ਤਾਂ ਉਹ ਇਹ ਤੇ ਪ੍ਰੈਸ਼ਰ ਪਾ ਰਹੇ ਸੀ ਕੰਪਰੋਮਾਈਜ਼ ਕਰ, ਜਿਵੇਂ ਮਰਜ਼ੀ ਕਰ। ਤਾਂ ਇਹਨੂੰ ਦੇਖੋ, ਕੋਈ ਵੀ ਆਪ ਛਿੱਤਰ ਖਾ ਕੇ ਕਦੇ ਕੰਪਰੋਮਾਈਜ਼ ਥੋੜੋ ਕਰਾਂਗੇ ਜੀ। ਦੱਸੋ ਕਮਾਲ ਹੋ ਗਈ ਜੀ। ਹਾਂਜੀ ਦੇਖੋ, ਜੋ ਵੀ ਹੈ ਇਹਦਾ ਮੰਨ ਲਓ ਮੈਡੀਕਲ ਕਰਾਇਆ, ਜੋ ਵੀ ਰਿਪੋਰਟ ਆਉਂਦੀ ਹੈ ਉਸ ਦੇ ਆਧਾਰ ਤੇ ਮੰਨ ਲਓ ਜੋ ਵੀ ਹੈ ਉਹਦੀ ਕਾਰਵਾਈ ਕੀਤੀ ਜਾਵੇ ਜੀ। ਦੇਖੋ ਜਿਹੜੇ ਹਿਸਾਬ ਨਾਲ ਉਹ ਪੁਲਿਸ ਨੂੰ ਗਾਲਾਂ ਕੱਢ ਰਹੇ ਸੀ, ਮੈਨੂੰ ਤਾਂ ਨਹੀਂ ਲੱਗਦਾ ਜੀ ਉਹ ਵੀ ਕੋਈ ਕੁਝ ਵੀ ਹੋਊਗਾ। ਆਪ ਬੈਠੇ ਹੋਏ ਅੰਦਰ ਜੀ, ਪੁਲਿਸ ਨੂੰ ਤਾਂ ਉਹਨਾਂ ਨੇ ਆ ਕੇ ਗਾਲਾਂ ਕੱਢੀਆਂ ਜੀ। ਉਹਨਾਂ ਦੇ ਗਨਮੈਨਾਂ ਨੇ ਜਦੋਂ ਇਹਨੂੰ ਲੈ ਕੇ ਆਏ, ਗੱਡੀ ਸੁੱਟ ਕੇ ਲੈ ਕੇ ਆਏ ਜੀ, ਇੱਥੇ ਕੁੱਟ ਕੇ ਨਾਲੇ ਅੰਦਰ ਕੁੱਟਿਆ, ਇਹਨੂੰ ਗੱਡੀ 'ਚ ਬਿਠਾ ਕੇ ਵੀ ਕੁੱਟਿਆ ਉਹਨਾਂ ਨੇ। ਤੇ ਹਾਂ, ਸ਼ਿਕਾਇਤ ਤੁਸੀਂ ਦਿੱਤਾ ਕੀ ਹੈ? ਲਿਖ ਕੇ ਕੀ ਦਿੱਤਾ? ਸ਼ਿਕਾਇਤ ਦੇ ਵਿੱਚ ਦਿੱਤਾ ਜੀ ਵੀ ਸੈਕਟਰ 17 ਦੇ ਵਿੱਚ ਇਹ ਮੈਨੂੰ ਵਾਸ਼ਰੂਮ 'ਚ ਮਿਲਿਆ। ਕਿਹੜੀ ਜਗ੍ਹਾ ਵਾਸ਼ਰੂਮ? ਕੋਇਓ ਜੀ, ਉੱਥੇ ਇਹਨੇ ਮੈਨੂੰ ਪੰਚ ਕੀਤਾ। ਅੱਗੋਂ ਮੈਂ ਜਿੰਨਾ ਕਿ ਇਹਨੇ ਮੈਨੂੰ ਕੀਤਾ ਜੀ ਮੈਂ ਰਿਵਰਟ ਕੀਤਾ। ਬਟ ਜਦੋਂ ਮੈਂ ਉੱਥੋਂ ਬਾਹਰ ਆਇਆ ਇਹਨਾਂ ਦੀ ਸਾਰੀ ਫੈਮਿਲੀ ਉੱਥੇ ਮੈਨੂੰ ਪੰਚ ਕਰਨ ਲੱਗ ਗਈ ਹੈ ਜੀ। ਬਟ ਮੈਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਹਿਣਾ ਚਾਹਣਾ ਵੀ ਆਪਾਂ ਨੂੰ ਅੱਗੋਂ ਫਾਈਟ ਬੈਕ ਕਰਨਾ ਨਹੀਂ ਸ਼ੋਭਾ ਦਿੰਦਾ। ਪਰ ਮੈਂ ਇਹ ਦੱਸਣਾ ਚਾਹਣਾ ਜੀ ਵੀ ਇਹਨਾਂ ਨਾਲ ਕਰਨੀ ਤਾਂ ਉਹ ਬਣਦੀ ਆ ਵੀ ਸਿੰਘਾਂ ਵਾਲੀ ਕੀਤੀ ਜਾਵੇ। ਜਿਵੇਂ ਸਿੰਘ ਕਰਦੇ ਆ ਨਾ ਜੀ, ਜਿਵੇਂ ਧੱਕਾ ਹੁੰਦਾ, ਕਰਨੀ ਤਾਂ ਉਹ ਬਣਦੀ ਆ। ਪਰ ਕਾਨੂੰਨ ਆ, ਕਾਨੂੰਨ ਦੇ ਉੱਤੇ ਛੱਡਿਆ ਵੀ ਉਹ ਕੀ ਕਰਦੇ। ਅੱਜ ਮੈਂ ਆਪਣੇ ਦੋਸਤਾਂ ਨਾਲ ਕੋਇਓ ਗਿਆ ਸੀ ਖਾਣਾ ਖਾਣ, ਡਿਨਰ ਕਰਨ। ਉੱਥੇ ਇਹਨੇ ਵਾਸ਼ਰੂਮ 'ਚ ਵੇਖ ਕੇ ਮੈਨੂੰ ਪੰਚ ਕੀਤਾ ਜੀ। ਇਹਦੀ ਸਾਰੀ ਫੈਮਿਲੀ ਨੇ ਮੈਨੂੰ ਉੱਥੇ ਪੰਚ ਕੀਤਾ। ਮੈਂ ਉੱਥੋਂ ਆਇਆ, ਭੱਜ ਕੇ ਆਇਆ ਉੱਥੋਂ, ਮੈਂ ਭੱਜ ਕੇ ਐਸਕੇਪ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਗੱਡੀ ਦੇ ਵਿੱਚ ਬਹਾ ਕੇ ਮੇਰੇ ਗਨ ਪੁਆਇੰਟ ਨਾਲ ਮੈਨੂੰ ਗੱਡੀ ਦੇ ਵਿੱਚ ਇਹਨਾਂ ਨੇ ਧਮਕਾਇਆ ਜੀ।
ਤੇ ਇਹਨਾਂ ਦੇ ਨਾਲ ਡਿਪਟੀ ਸੀਐਮ ਦੇ ਗਨਮੈਨ ਵੀ ਸੀ। ਹਾਂਜੀ ਬਿਲਕੁਲ ਸੀਗੇ। ਆ ਮੈਂ ਫੋਨ ਦੇ ਵਿੱਚੋਂ ਹੁਣ ਵੀਡੀਓ ਡਿਲੀਟ ਕਰਵਾਈ ਹੈ ਜੀ, ਉਹ ਆਪਾਂ ਦੁਬਾਰਾ ਕਢਵਾਵਾਂਗੇ ਕੱਲ ਨੂੰ। ਕਿੰਨੇ ਕੇ ਗਨਮੈਨ ਸੀ? ਗਨਮੈਨ 2 ਪਤਾ ਨਹੀਂ 3 ਸੀਗੇ ਜੀ। ਤੁਹਾਡੇ ਨਾਲ ਗਨਮੈਨ ਨੇ ਵੀ ਕੁੱਟਮਾਰ ਕੀਤੀ ਹੈ? ਬਿਲਕੁਲ ਕੀਤੀ ਹੈ ਜੀ। ਕਿਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀਗਾ ਪੂਰਾ? ਗੱਲ ਨੂੰ ਤਾਂ ਕੀ ਲੈ ਕੇ ਜੀ, ਜਿਵੇਂ ਲੋਕਾਂ ਦੇ ਛਿੱਤਰ ਮਾਰਦੇ ਆ, ਥੋੜਾ ਜਿਆਦਾ ਬਣੇ ਹੋਏ ਆ। ਇਹ ਤਾਂ ਵੈਸੇ ਖਾਣਾ ਖਾ ਰਹੇ ਸੀ ਉਹ। ਵੈਸੇ ਖਾਣਾ ਖਾ ਰਹੇ ਸੀਗੇ। ਵਿਵਾਦ ਹੋਇਆ ਕਿਹੜੀ ਜਗ੍ਹਾ ਤੇ? ਵਿਵਾਦ ਸੈਕਟਰ 17 ਜੀ। ਪਰ ਇੱਕ ਗੱਲ ਕਹਿ ਦੇਣੀ ਚਾਹਣਾ ਜੀ, ਇਹ ਲੋਕਾਂ ਨਾਲ ਧੱਕਾ ਕਰ ਸਕਦੇ, ਆਪਣੇ ਨਾਲ ਨਹੀਂ ਕਰ ਸਕਦੇ। ਜਿਵੇਂ ਆਪਣੇ ਨਾਲ ਕੀਤੀ ਆ, ਜੋ ਮਰਜ਼ੀ ਹੋ ਜੇ ਮੈਂ ਉਵੇਂ ਕਰੂੰਗਾ। ਵੀਰ ਜੀ ਤੁਹਾਡਾ ਪਹਿਲਾਂ ਵੀ ਕੋਈ ਪੁਰਾਣਾ ਵਿਵਾਦ ਸੀ, ਰੰਜਿਸ਼ ਸੀ ਕੋਈ ਤੁਹਾਡੀ ਨਾਲ? ਪਹਿਲਾਂ ਧੱਕਾ ਕਰੀ ਜਾਂਦੇ ਆ ਜੀ। ਇਹ ਐਡਮਿਨਿਸਟ੍ਰੇਸ਼ਨ ਨੂੰ ਵੀ ਚਾਹੀਦਾ, ਇਹਨਾਂ ਨੂੰ ਫ੍ਰੀ ਦੀਆਂ ਪਾਵਰਾਂ ਦਿੱਤੀਆਂ ਹੋਈਆਂ, ਲੋਕਾਂ ਨੂੰ ਤੰਗ ਕਰਨ ਨੂੰ ਦਿੱਤੀਆਂ ਹੋਈਆਂ, ਜਾਂ ਲੋਕਾਂ ਦਾ ਭਲਾ ਕਰਨ ਨੂੰ ਦਿੱਤੀਆਂ ਹੋਈਆਂ ਪਾਵਰਾਂ ਇਹਨਾਂ ਨੂੰ। ਤੇ ਹਲੇ ਕਾਫੀ ਦੇਰ ਇਹਨੂੰ ਗਨਮੈਨ ਦੀ ਕੀ ਰਿਕੁਆਇਰਮੈਂਟ ਹੈ ਜੀ? ਪਹਿਲਾਂ ਇਹ ਗੱਲ ਦੱਸੀ ਜਾਵੇ। ਗਨਮੈਨ ਲੋਕਾਂ ਨੂੰ ਕੁੱਟਣ ਨੂੰ ਰੱਖੇ ਆ? ਉੱਥੋਂ ਵੀ ਕਾਫੀ ਦੇਰ ਤੇ ਥਾਣੇ ਬੈਠੇ ਸੀ ਤੇ ਤੁਹਾਡੇ ਤੇ ਦਬਾਅ ਵੀ ਪਾਇਆ ਗਿਆ ਸੀ ਕਿ ਦਬਾਅ ਤਾਂ ਜਦੋਂ ਗਨਮੈਨ 4 ਨਾਲ ਚੱਕੀ ਫਿਰਦੇ, ਦਬਾਅ ਤਾਂ ਆਪੇ ਹੀ ਹੈ ਜੀ। ਇੰਨਾ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਜੀ, ਅਸੀਂ ਪੜ੍ਹਨ ਵਾਲੇ ਬੱਚੇ। ਅੰਦਰ ਗੱਲ ਕੀ ਹੋਈ ਬਾਈ ਜੀ? ਹੁਣ ਅੰਦਰ ਕੀ ਗੱਲ ਬਾਤ? ਅੰਦਰ ਮੈਨੂੰ ਕੰਪਰੋਮਾਈਜ਼ ਕਰਨ ਨੂੰ ਕਹਿ ਰਹੇ ਸੀਗੇ ਜੀ। ਮੈਂ ਕਿਹਾ ਮੈਂ ਕੰਪਲੇਂਟ ਵਾਪਸ ਨਹੀਂ ਲੈਣੀ। ਤੁਸੀਂ ਕੰਪਲੇਂਟ ਵਾਪਸ ਲੈਤੀ ਹੈ? ਨਹੀਂ ਲੈਤੀ ਜੀ, ਬਿਲਕੁਲ ਨਹੀਂ ਲੈਤੀ। ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਇੱਧਰ? ਪੁਲਿਸ ਵੱਲੋਂ ਬਸ ਉਹਨਾਂ ਨੇ ਮੈਂ ਉਹਨਾਂ ਨੂੰ ਲਿਖ ਕੇ ਦਿੱਤਾ ਵੀ ਮੈਂ ਕੰਪਲੇਂਟ ਵਾਪਸ ਨਹੀਂ ਲੈਣੀ। ਉਹ ਕਹਿ ਰਹੇ ਸੀ ਤੁਹਾਡਾ ਕੰਪਰੋਮਾਈਜ਼ ਕਰਵਾ ਦਿੰਦੇ ਮੈਂ। ਵੀਡੀਓ ਦਾ ਜ਼ਿਕਰ ਕੀਤਾ, ਵੀਡੀਓ ਡਿਲੀਟ? ਹਾਂ, ਵੀਡੀਓ ਮੈਂ ਇਹਦੇ ਫੋਨ ਚੋਂ ਡਿਲੀਟ ਕਰਵਾਈ ਆ। ਕਿਹੜੀ ਵੀਡੀਓ ਸੀ ਉਹ? ਉਹ ਮੈਨੂੰ ਕੁੱਟਮਾਰ ਕਰਦੇ ਦੀ ਵੀਡੀਓ ਸੀਗੀ ਜੀ, ਉਹ ਆਪਾਂ ਦੁਬਾਰਾ ਕਢਵਾਵਾਂਗੇ। ਰੀ ਕਿੱਥੇ ਕਿਤੇ ਚੋਟ ਸੱਟ ਮਾਰੀ ਤੁਹਾਡੀ? 60 ਤਾਂ ਇੱਥੇ ਹੈਗੀ ਹੈ ਜੀ। ਸੈਕਟਰ 22 ਹਸਪੀਟਲ ਤੋਂ। ਕਿਹੜਾ ਸੈਕਟਰ ਸੀਗਾ? 22 ਹਾਂ, ਸੈਕਟਰ 22 ਹਸਪੀਟਲ ਤੋਂ ਸਟੇਜਸ ਲਾ ਕੇ ਆਏ ਜੀ। ਹਾਂਜੀ, ਉਹਨੇ ਐਲਕੋਹਲ ਇਨਟੇਕ ਲਿਆ ਹੋਇਆ ਸੀਗਾ ਜੀ। ਮੈਂ ਰਿਕੁਐਸਟ ਕਰਦਾ ਵੀ ਉਹਦੇ ਟੈਸਟ ਦੁਬਾਰਾ ਕਰਵਾਏ ਜਾਣ। ਕੰਮ ਕੀ ਕਰਦੇ ਹੋ ਵੈਸੇ? ਮੈਂ ਲਾਅ ਕਰ ਰਿਹਾ ਜੀ ਪੰਜਾਬ ਯੂਨੀਵਰਸਿਟੀ 'ਚ। ਦਾ ਵਾ ਜੀ ਪ੍ਰੈਸ਼ਰ ਪਾ ਰਹੇ ਸੀ ਮੁੰਡੇ ਤੇ ਕਿ ਹਾਂ ਵੀ ਕੰਪਰੋਮਾਈਜ਼ ਕਰੋ। ਹੁਣ ਵੀ ਅੰਦਰ ਬੈਠੇ ਆ, ਠੀਕ ਆ। ਤਾਂ ਚਲੋ ਜੋ ਵੀ ਕੀਤਾ ਉਹ ਮਾੜਾ ਕੀਤਾ। ਉੱਥੋਂ ਵੀ ਇਹਨੂੰ ਜੋ ਵੀ ਲੈ ਕੇ ਆਏ ਨਾ, ਉਹ ਆਪਦੀ ਗੱਡੀ 'ਚ ਲੈ ਕੇ ਕੁੱਟ ਮਾਰ ਕਰਕੇ ਇੱਥੇ ਲੈ ਕੇ ਇੱਥੇ ਆ ਕੇ ਉਹਨਾਂ ਨੇ ਪੁਲਿਸ ਨੂੰ ਵੀ ਗਾਲਾਂ ਕੱਢੀਆਂ। ਫਿਰ ਉਹ ਇਹਨਾਂ ਨੇ ਵੀ ਅੱਗੋਂ ਵੈਪਨ ਕੱਢੇ। ਪੁਲਿਸ ਨੇ, ਚੰਡੀਗੜ੍ਹ ਪੁਲਿਸ ਨੇ, ਪੰਜਾਬ ਪੁਲਿਸ ਜਿਹੜੇ ਨਾਲ ਉਹਨਾਂ ਗਨਮੈਨ ਸੀ, ਉਹਨਾਂ ਵੈਪਨ ਕੱਢੇ। ਵੈਪਨ ਕੱਢਣ ਹਾਂ, ਉਹਦੀ ਤੁਸੀਂ ਦੇਖ ਲਿਓ, ਉਹਨਾਂ ਨੇ ਵੈਪਨ ਕੱਢੇ। ਫਿਰ ਜਾ ਕੇ ਆ ਮੁਲਾਜ਼ਮਾਂ ਹਾਂ ਗਾਲਾਂ ਕੱਢੀਆਂ ਜੀ ਇਹਨਾਂ ਨੂੰ। ਮੁਲਾਜ਼ਮਾਂ ਨੂੰ ਪੁੱਛੋ ਜੀ, ਆਓ ਜੀ ਇੱਕ ਵਾਰੀ ਅੱਗੇ ਉਹਨਾਂ ਨਾਲ ਦੇਖੋ। ਉਹਨਾਂ ਨੇ ਇਹਨਾਂ ਨੂੰ ਗਾਲਾਂ ਕੱਢੀਆਂ ਜੀ, ਠੀਕ ਆ। ਫਿਰ ਇਹਨਾਂ ਨੇ ਵੈਪਨ ਕੱਢੇ ਉਹਨਾਂ ਨੂੰ। ਫਿਰ ਜਾ ਕੇ ਇਹ ਮੁੰਡੇ ਨੂੰ ਛਡਵਾਇਆ, ਇਹ ਗੱਡੀ 'ਚ ਇਹਨੂੰ ਇੱਥੇ ਲੈ ਕੇ ਆਏ ਨਾਲ ਕਿਡਨੈਪ ਕਰਕੇ। ਮੈਂ ਸੀਸੀਟੀਵੀ ਦੇ ਵਿੱਚ ਇਹ ਦੱਸਣਾ। ਹਾਂਜੀ, ਇਹ ਸੀਸੀਟੀਵੀ ਦੇ ਵਿੱਚ ਰਿਕਾਰਡ ਆ ਵੀ ਚੰਡੀਗੜ੍ਹ ਪੁਲਿਸ ਦੀ ਸੀਸੀਟੀਵੀ 'ਚ ਸਾਰਾ ਕੁਝ ਪਿਆ, ਜਿਹੜਾ ਆਪਣੇ ਇੱਥੇ ਤੇ ਐਡਮਿਨਿਸਟ੍ਰੇਸ਼ਨ ਦੇ ਕੈਮਰੇ ਲੱਗੇ ਜਿਹੜੇ ਥਰੂ ਆਊਟ ਚੰਡੀਗੜ੍ਹ, ਉਹਦੀ ਰਿਕਾਰਡਿੰਗ ਆਪ ਬੈਠੇ ਹੋਏ ਅੰਦਰ ਜੀ। ਇਹਨਾਂ ਦੇ ਬੱਚੇ ਤੇ ਪ੍ਰੈਸ਼ਰ ਪਾਇਆ ਪੂਰਾ। ਬਿਲਕੁਲ ਜੀ, 1 ਘੰਟੇ ਤੋਂ ਪ੍ਰੈਸ਼ਰ ਪਾ ਰਹੇ ਸੀਗੇ। ਇੱਥੇ ਤੁਹਾਨੂੰ ਪਤਾ ਲੱਗ ਜੂਗਾ ਜੀ ਇਹਨਾਂ ਨੇ ਪੁਲਿਸ ਨਾਲ ਬਦਤਮੀਜ਼ੀ ਕੀਤੀ। ਪਰ ਮੈਂ ਇਹ ਗੱਲ ਕਹਿਣਾ ਚਾਹਣਾ ਕੈਮਰੇ ਦੇ ਰਾਹੀਂ ਵੀ ਲੋਕ ਇਹ ਵੇਖ ਲੈਣ ਵੀ ਆਪਾਂ ਇਹਨਾਂ ਦਾ ਧੱਕਾ ਸਹਿਣਾ ਕਿ ਨਹੀਂ ਸਹਿਣਾ। ਮੈਂ ਤਾਂ ਸਹਿਣਾ ਨਹੀਂਗਾ ਜੀ, ਪਹਿਲਾਂ ਵੀ ਨਹੀਂ ਸਿਆ, ਹੁਣ ਵੀ ਨਹੀਂ ਸਹਿਣਾ। ਜੇ ਮੰਤਰੀ ਰੱਬ ਨੇ ਲਾਏ ਆ, ਕੋਈ ਇਹ ਲੋਕਾਂ ਨੂੰ ਛਿੱਤਰ ਮਾਰਨ ਨੂੰ ਤਾਂ ਲਾ ਨਹੀਂ ਦਿੱਤੇ। ਜੇ ਛਿੱਤਰ ਮਾਰਨ ਜਾਣਦੇ ਆ ਜੀ, ਛਿੱਤਰ ਦੁਬਾਰਾ ਪੈਂਦੇ ਵੀ ਹੁੰਦੇ ਆ, ਠੀਕ ਹੈ। ਇਹ ਜੇ ਬਾਕੀ ਲੋਕ ਡਿਸਾਈਡ ਕਰ ਲੈਣ ਵੀ ਇਹਨਾਂ ਤੋਂ ਆਪਾਂ ਐਂ ਕਰਵਾਉਣੀ ਆ ਕਿ ਨਹੀਂ ਕਰਵਾਉਣੀ। ਜੇ ਸਾਰੀ ਉਮਰ ਛਿੱਤਰ ਹੀ ਖਾਈ ਜਾਣੇ ਆ ਤਾਂ ਉਵੇਂ ਚੱਲ ਲਾਂਗੇ। ਮੈਨੂੰ ਤਾਂ ਲੱਗਦਾ ਵੀ ਮੰਤਰੀ ਲੋਕਾਂ ਦਾ ਫਾਇਦਾ ਕਰਨ ਵਾਸਤੇ ਹੁੰਦੇ ਆ, ਐਡਮਿਨਿਸਟ੍ਰੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਹੁੰਦੇ ਆ, ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਹੁੰਦੇ ਆ। ਮੈਨੂੰ ਨਹੀਂ ਇਹ ਲੱਗਦਾ ਵੀ ਮੰਤਰੀ ਲੋਕਾਂ ਨੂੰ ਕੁੱਟਣ ਨੂੰ ਜਾਂ ਉਹਨਾਂ ਦੇ ਬੱਚੇ ਲੋਕਾਂ ਨੂੰ ਕੁੱਟਣ ਨੂੰ ਹੁੰਦੇ ਆ, ਦਬਾਅ ਪਾਉਣ ਨੂੰ ਹੁੰਦੇ ਆ। ਜਦੋਂ ਅਸੀਂ ਆਏ ਨਾ ਜੀ, ਇਹ ਮੁੰਡੇ ਨੂੰ ਅੰਦਰ ਬਿਠਾ ਰੱਖਿਆ ਸੀ। ਉਹਨਾਂ ਦੇ ਮੁੰਡੇ ਨੂੰ ਸਪੈਸ਼ਲ ਗੱਡੀ ਦੇ ਵਿੱਚ, ਇਨੋਵਾ ਦੇ ਵਿੱਚ ਏਸੀ ਲਾ ਕੇ ਬਿਠਾਇਆ ਸੀ। ਜੇ ਅਸੀਂ ਨਾ ਆਉਂਦੇ ਤਾਂ ਇਹਨੂੰ ਉਦੋਂ ਵੀ ਪ੍ਰੈਸ਼ਰ ਪਾ ਰਹੇ ਸੀ। ਨਾ ਤਾਂ ਮੈਡੀਕਲ ਕਰਾ ਰਹੇ ਸੀਗੇ। ਅਸੀਂ ਆਏ ਸਾਰੇ ਨੇ ਯੂਨੀਵਰਸਿਟੀ, ਜਦੋਂ ਸਾਨੂੰ ਪਤਾ ਲੱਗਾ ਤਾਂ ਫਿਰ ਉਹ ਬੱਚੇ ਨੂੰ ਇਹਨਾਂ ਤਾਰ ਕੇ ਇੱਧਰਲੇ ਰੂਮ 'ਚ ਲੈ ਗਏ। ਫਿਰ ਇਹਦਾ ਮੈਡੀਕਲ ਨਹੀਂ ਕਰਾਉਂਦੇ, ਫਿਰ ਇਹਦਾ ਮੈਡੀਕਲ ਕਰਵਾਇਆ। ਮੈਡੀਕਲ ਕਰਵਾ ਕੇ ਫਿਰ ਇਹਦਾ ਜੋ ਵੀ ਬਿਆਨ ਲਏ ਤਾਂ ਪਹਿਲਾਂ ਇਸ ਚੀਜ਼ ਤੋਂ ਮਤਲਬ ਮੈਡੀਕਲ ਕਰਵਾ ਹੀ ਨਹੀਂ ਰਹੇ ਸੀਗੇ। ਇੰਨੀ ਦੇਰ ਅੰਦਰ ਗੱਲ ਕੀ ਹੋ ਰਹੀ ਸੀ ਹੁਣ ਤੱਕ? ਇੰਨੀ ਦੇਰ ਪ੍ਰੈਸ਼ਰ ਪਾ ਰਹੇ ਸੀ ਜੀ। ਦੇਖੋ ਅੰਦਰ ਬੈਠੇ ਹੋਏ ਸੁਖੀ ਰੰਧਾਵਾ ਜੀ, ਆਪ ਜੀ, ਉਹਨਾਂ ਦੇ ਗਨਮੈਨ ਹੋ ਗਏ ਜੀ ਸਾਰੇ 20-25। ਫਿਰ ਉਹਨਾਂ ਦੇ ਮੰਨ ਲਓ ਹੋਰ ਕਾਫੀ ਸਾਰੇ ਉਹਨਾਂ 10-15 ਮੁੰਡੇ ਬੁਲਾਏ ਹੋਏ ਆ। ਤਾਂ ਉਹ ਇਹ ਤੇ ਪ੍ਰੈਸ਼ਰ ਪਾ ਰਹੇ ਸੀ ਕੰਪਰੋਮਾਈਜ਼ ਕਰ, ਜਿਵੇਂ ਮਰਜ਼ੀ ਕਰ। ਤਾਂ ਇਹਨੂੰ ਦੇਖੋ, ਕੋਈ ਵੀ ਆਪ ਛਿੱਤਰ ਖਾ ਕੇ ਕਦੇ ਕੰਪਰੋਮਾਈਜ਼ ਥੋੜੋ ਕਰਾਂਗੇ ਜੀ। ਦੱਸੋ, ਕਮਾਲ ਹੋ ਗਈ ਜੀ। ਹਾਂਜੀ, ਦੇਖੋ ਜੋ ਵੀ ਹੈ ਇਹਦਾ ਮੰਨ ਲਓ ਮੈਡੀਕਲ ਕਰਾਇਆ, ਜੋ ਵੀ ਰਿਪੋਰਟ ਆਉਂਦੀ ਹੈ ਉਹਦੇ ਤਾਂ ਆਧਾਰ ਤੇ ਮੰਨ ਲਓ ਜੋ ਵੀ ਹੈ ਉਹਦੀ ਕਾਰਵਾਈ ਕੀਤੀ ਜਾਵੇ ਜੀ। ਦੇਖੋ ਜਿਹੜੇ ਹਿਸਾਬ ਨਾਲ ਉਹ ਪੁਲਿਸ ਨੂੰ ਗਾਲਾਂ ਕੱਢ ਰਹੇ ਸੀ, ਮੈਨੂੰ ਤਾਂ ਨਹੀਂ ਲੱਗਦਾ ਜੀ ਉਹ ਵੀ ਕੋਈ ਕੁਝ ਵੀ ਹੋਊਗਾ। ਆਪ ਬੈਠੇ ਹੋਏ ਅੰਦਰ ਜੀ। ਪੁਲਿਸ ਨੂੰ ਤਾਂ ਉਹਨਾਂ ਨੇ ਆ ਕੇ ਗਾਲਾਂ ਕੱਢੀਆਂ ਜੀ, ਉਹਨਾਂ ਦੇ ਗਨਮੈਨਾਂ ਨੇ। ਜਦੋਂ ਇਹਨੂੰ ਲੈ ਕੇ ਆਏ, ਗੱਡੀ ਸੁੱਟ ਕੇ ਲੈ ਕੇ ਆਏ ਜੀ, ਇੱਥੇ ਕੁੱਟ ਕੇ ਨਾਲੇ ਅੰਦਰ ਕੁੱਟਿਆ, ਇਹਨੂੰ ਗੱਡੀ 'ਚ ਬਿਠਾ ਕੇ ਵੀ ਕੁੱਟਿਆ ਉਹਨਾਂ ਨੇ। ਤੇ ਹਾਂ, ਸ਼ਿਕਾਇਤ ਤੁਸੀਂ ਦਿੱਤਾ ਕੀ ਹੈ? ਲਿਖ ਕੇ ਕੀ ਦਿੱਤਾ? ਸ਼ਿਕਾਇਤ ਦੇ ਵਿੱਚ ਦਿੱਤਾ ਜੀ ਵੀ ਸੈਕਟਰ 17 ਦੇ ਵਿੱਚ ਇਹ ਮੈਨੂੰ ਵਾਸ਼ਰੂਮ 'ਚ ਮਿਲਿਆ। ਕਿਹੜੀ ਜਗ੍ਹਾ ਵਾਸ਼ਰੂਮ? ਕੋਇਓ ਜੀ। ਉੱਥੇ ਇਹਨੇ ਮੈਨੂੰ ਪੰਚ ਕੀਤਾ। ਅੱਗੋਂ ਮੈਂ ਜਿੰਨਾ ਕਿ ਇਹਨੇ ਮੈਨੂੰ ਕੀਤਾ ਜੀ, ਮੈਂ ਰਿਵਰਟ ਕੀਤਾ। ਬਟ ਜਦੋਂ ਮੈਂ ਉੱਥੋਂ ਬਾਹਰ ਆਇਆ, ਇਹਨਾਂ ਦੀ ਸਾਰੀ ਫੈਮਿਲੀ ਉੱਥੇ ਮੈਨੂੰ ਪੰਚ ਕਰਨ ਲੱਗ ਗਈ ਹੈ ਜੀ। ਬਟ ਮੈਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਹਿਣਾ ਚਾਹਣਾ ਵੀ ਆਪਾਂ ਨੂੰ ਅੱਗੋਂ ਫਾਈਟ ਬੈਕ ਕਰਨਾ ਨਹੀਂ ਸ਼ੋਭਾ ਦਿੰਦਾ। ਪਰ ਮੈਂ
ਇਹ ਦੱਸਣਾ ਚਾਹਣਾ ਜੀ ਵੀ ਇਹਨਾਂ ਨਾਲ ਕਰਨੀ ਤਾਂ ਉਹ ਬਣਦੀ ਆ ਵੀ ਸਿੰਘਾਂ ਵਾਲੀ ਕੀਤੀ ਜਾਵੇ। ਜਿਵੇਂ ਸਿੰਘ ਕਰਦੇ ਆ ਨਾ ਜੀ, ਜਿਵੇਂ ਧੱਕਾ ਹੁੰਦਾ, ਕਰਨੀ ਤਾਂ ਉਹ ਬਣਦੀ ਆ, ਪਰ ਕਾਨੂੰਨ ਆ, ਕਾਨੂੰਨ ਦੇ ਉੱਤੇ ਛੱਡਿਆ ਵੀ ਉਹ ਕੀ ਕਰਦੇ। ਅੱਜ ਮੈਂ ਆਪਣੇ ਦੋਸਤਾਂ ਨਾਲ ਕੋਏ ਗਿਆ ਸੀ ਖਾਣਾ ਖਾਣ, ਡਿਨਰ ਕਰਨ। ਉੱਥੇ ਇਹਨੇ ਵਾਸ਼ਰੂਮ 'ਚ ਵੇਖ ਕੇ ਮੈਨੂੰ ਪੰਚ ਕੀਤਾ ਜੀ। ਇਹਦੀ ਸਾਰੀ ਫੈਮਿਲੀ ਨੇ ਮੈਨੂੰ ਉੱਥੇ ਪੰਚ ਕੀਤਾ। ਮੈਂ ਉੱਥੋਂ ਆਇਆ, ਭੱਜ ਕੇ ਆਇਆ, ਉੱਥੋਂ ਮੈਂ ਭੱਜ ਕੇ ਐਸਕੇਪ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਗੱਡੀ ਦੇ ਵਿੱਚ ਭਾ ਕੇ ਮੇਰੇ ਗਨ ਪੁਆਇੰਟ ਨਾਲ ਮੈਨੂੰ ਗੱਡੀ ਦੇ ਵਿੱਚ ਇਹਨਾਂ ਨੇ ਧਮਕਾਇਆ ਜੀ। ਤੇ ਇਹਨਾਂ ਦੇ ਨਾਲ ਡਿਪਟੀ ਸੀਐਮ ਦੇ ਗਨਮੈਨ ਵੀ ਸੀ? ਹਾਂਜੀ ਬਿਲਕੁਲ ਸੀਗੇ। ਆ ਮੈਂ ਫੋਨ ਦੇ ਵਿੱਚੋਂ ਹੁਣ ਵੀਡੀਓ ਡਿਲੀਟ ਕਰਵਾਈ ਹੈ ਜੀ, ਉਹ ਆਪਾਂ ਦੁਬਾਰਾ ਕਢਵਾਵਾਂਗੇ ਕੱਲ ਨੂੰ। ਕਿੰਨੇ ਕੇ ਗਨਮੈਨ ਸੀ? ਗਨਮੈਨ 2 ਪਤਾ ਨਹੀਂ 3 ਸੀਗੇ ਜੀ। ਤੁਹਾਡੇ ਨਾਲ ਗਨਮੈਨ ਨੇ ਵੀ ਕੁੱਟਮਾਰ ਕੀਤੀ ਹੈ? ਬਿਲਕੁਲ ਕੀਤੀ ਹੈ ਜੀ। ਕਿਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀਗਾ ਪੂਰਾ? ਗੱਲ ਨੂੰ ਤਾਂ ਕੀ ਲੈ ਕੇ ਜੀ, ਜਿਵੇਂ ਲੋਕਾਂ ਦੇ ਛਿੱਤਰ ਮਾਰਦੇ ਆ, ਥੋੜਾ ਜਿਆਦਾ ਬਣੇ ਹੋਏ ਆ। ਇਹ ਤਾਂ ਵੈਸੇ ਖਾਣਾ ਖਾ ਰਹੇ ਸੀ ਵੈਸੇ ਖਾਣਾ ਖਾ ਰਹੇ ਸੀਗੇ। ਵਿਵਾਦ ਹੋਇਆ ਕਿਹੜੀ ਜਗ੍ਹਾ ਤੇ? ਵਿਵਾਦ ਸੈਕਟਰ 17 ਜੀ। ਪਰ ਇੱਕ ਗੱਲ ਕਹਿ ਦੇਣੀ ਚਾਹਣਾ ਜੀ, ਇਹ ਲੋਕਾਂ ਨਾਲ ਧੱਕਾ ਕਰ ਸਕਦੇ, ਆਪਣੇ ਨਾਲ ਨਹੀਂ ਕਰ ਸਕਦੇ। ਜਿਵੇਂ ਆਪਣੇ ਨਾਲ ਕੀਤੀ ਆ, ਜੋ ਮਰਜ਼ੀ ਹੋ ਜੇ ਮੈਂ ਉਵੇਂ ਕਰੂੰਗਾ। ਵੀਰ ਜੀ ਤੁਹਾਡਾ ਪਹਿਲਾਂ ਵੀ ਕੋਈ ਪੁਰਾਣਾ ਵਿਵਾਦ ਸੀ, ਰੰਜਿਸ਼ ਸੀ ਕੋਈ ਤੁਹਾਡੀ ਨਾਲ? ਪਹਿਲਾਂ ਧੱਕਾ ਕਰੀ ਜਾਂਦੇ ਆ ਜੀ। ਇਹ ਐਡਮਿਨਿਸਟ੍ਰੇਸ਼ਨ ਨੂੰ ਵੀ ਚਾਹੀਦਾ, ਇਹਨਾਂ ਨੂੰ ਫ੍ਰੀ ਦੀਆਂ ਪਾਵਰਾਂ ਦਿੱਤੀਆਂ ਹੋਈਆਂ, ਲੋਕਾਂ ਨੂੰ ਤੰਗ ਕਰਨ ਨੂੰ ਦਿੱਤੀਆਂ ਹੋਈਆਂ, ਜਾਂ ਲੋਕਾਂ ਦਾ ਭਲਾ ਕਰਨ ਨੂੰ ਦਿੱਤੀਆਂ ਹੋਈਆਂ ਪਾਵਰਾਂ ਇਹਨਾਂ ਨੂੰ। ਤੇ ਹਲੇ ਕਾਫੀ ਦੇਰ ਇਹਨੂੰ ਗਨਮੈਨ ਦੀ ਕੀ ਰਿਕੁਆਇਰਮੈਂਟ ਹੈ ਜੀ? ਪਹਿਲਾਂ ਇਹ ਗੱਲ ਦੱਸੀ ਜਾਵੇ। ਗਨਮੈਨ ਲੋਕਾਂ ਨੂੰ ਕੁੱਟਣ ਨੂੰ ਰੱਖੇ ਆ? ਉੱਥੋਂ ਵੀ ਕਾਫੀ ਦੇਰ ਤੇ ਥਾਣੇ ਬੈਠੇ ਸੀ ਤੇ ਤੁਹਾਡੇ ਤੇ ਦਬਾਅ ਵੀ ਪਾਇਆ ਗਿਆ ਕੋਈ ਕਿ ਦਬਾਅ ਤਾਂ ਜਦੋਂ ਗਨਮੈਨ 4 ਨਾਲ ਚੱਕੀ ਫਿਰਦੇ, ਦਬਾਅ ਤਾਂ ਆਪੇ ਹੀ ਹੈ ਜੀ। ਇੰਨਾ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਜੀ, ਅਸੀਂ ਪੜ੍ਹਨ ਵਾਲੇ ਬੱਚੇ। ਅੰਦਰ ਗੱਲ ਕੀ ਹੋਈ ਬਾਈ ਜੀ? ਹੁਣ ਅੰਦਰ ਕੀ ਗੱਲ ਬਾਤ? ਅੰਦਰ ਮੈਨੂੰ ਕੰਪਰੋਮਾਈਜ਼ ਕਰਨ ਨੂੰ ਕਹਿ ਰਹੇ ਸੀਗੇ ਜੀ। ਮੈਂ ਕਿਹਾ ਮੈਂ ਕੰਪਲੇਂਟ ਵਾਪਸ ਨਹੀਂ ਲੈਣੀ। ਤੁਸੀਂ ਕੰਪਲੇਂਟ ਵਾਪਸ ਰੱਖਤੀ ਹੈ? ਨਹੀਂ ਲੈਤੀ ਜੀ, ਬਿਲਕੁਲ ਨਹੀਂ ਲੈਤੀ। ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਇੱਧਰ? ਪੁਲਿਸ ਵੱਲੋਂ ਬਸ ਉਹਨਾਂ ਨੇ ਆਏ, ਮੈਂ ਉਹਨਾਂ ਨੂੰ ਲਿਖ ਕੇ ਦਿੱਤਾ ਮੈਂ ਕੰਪਲੇਂਟ ਵਾਪਸ ਨਹੀਂ ਲੈਣੀ। ਉਹ ਕਹਿ ਰਹੇ ਸੀ ਤੁਹਾਡਾ ਕੰਪਰੋਮਾਈਜ਼ ਕਰਵਾ ਦਿੰਦੇ ਮੈਂ। ਵੀਡੀਓ ਦਾ ਜ਼ਿਕਰ ਕੀਤਾ, ਵੀਡੀਓ ਡਿਲੀਟ? ਹਾਂ, ਵੀਡੀਓ ਮੈਂ ਇਹਨਾਂ ਦੇ ਫੋਨ ਚੋਂ ਡਿਲੀਟ ਕਰਵਾਈ ਆ। ਕਿਹੜੀ ਵੀਡੀਓ ਸੀ ਉਹ? ਉਹ ਮੈਨੂੰ ਕੁੱਟਮਾਰ ਕਰਦੇ ਦੀ ਵੀਡੀਓ ਸੀਗੀ ਜੀ, ਉਹ ਆਪਾਂ ਦੁਬਾਰਾ ਕਢਵਾਵਾਂਗੇ। ਫਿਰ ਵੀ ਕਿੱਥੇ ਕਿੱਥੇ ਚੋਟ ਸੱਟ ਮਾਰੀ ਤੁਹਾਡੀ? ਸੱਟ ਤਾਂ ਇੱਥੇ ਹੈਗੀ ਹੈ ਜੀ। ਸੈਕਟਰ 22 ਹਸਪੀਟਲ ਤੋਂ, ਕਿਹੜਾ ਸੈਕਟਰ ਸੀਗਾ? 22 ਹਾਂ, ਸੈਕਟਰ 22 ਹਸਪੀਟਲ ਤੋਂ ਸਟ੍ਰੈਚਰਸ ਲਾ ਕੇ ਆਏ ਜੀ। ਹਾਂਜੀ, ਉਹਨੇ ਐਲਕੋਹਲ ਇਨਟੇਕ ਲਿਆ ਹੋਇਆ ਸੀਗਾ ਜੀ। ਮੈਂ ਰਿਕੁਐਸਟ ਕਰਦਾ ਵੀ ਉਹਦੇ ਟੈਸਟ ਦੁਬਾਰਾ ਕਰਵਾਏ ਜਾਣ। ਕੰਮ ਕੀ ਕਰਦੇ ਹੋ ਵੈਸੇ? ਮੈਂ ਲਾਅ ਕਰ ਰਿਹਾ ਜੀ ਪੰਜਾਬ ਯੂਨੀਵਰਸਿਟੀ 'ਚ। ਦਾ ਵਾ ਜੀ ਪ੍ਰੈਸ਼ਰ ਪਾ ਰਹੇ ਸੀ ਮੁੰਡੇ ਤੇ ਕਿ ਹਾਂ ਵੀ ਕੰਪਰੋਮਾਈਜ਼ ਕਰੋ। ਹੁਣ ਵੀ ਅੰਦਰ ਬੈਠੇ ਆ, ਠੀਕ ਆ। ਤਾਂ ਚਲੋ ਜੋ ਵੀ ਕੀਤਾ ਉਹ ਮਾੜਾ ਕੀਤਾ। ਉੱਥੋਂ ਵੀ ਇਹਨੂੰ ਜੋ ਵੀ ਲੈ ਕੇ ਨਾ, ਉਹ ਆਪਦੀ ਗੱਡੀ 'ਚ ਲੈ ਕੇ ਕੁੱਟ ਮਾਰ ਕਰਕੇ ਇੱਥੇ ਲੈ ਕੇ, ਇੱਥੇ ਆ ਕੇ ਉਹਨਾਂ ਨੇ ਪੁਲਿਸ ਨੂੰ ਵੀ ਗਾਲਾਂ ਕੱਢੀਆਂ। ਫਿਰ ਉਹ ਇਹਨਾਂ ਨੇ ਵੀ ਅੱਗੋਂ ਵੈਪਨ ਕੱਢੇ। ਪੁਲਿਸ ਨੇ, ਚੰਡੀਗੜ੍ਹ ਪੁਲਿਸ ਨੇ, ਪੰਜਾਬ ਪੁਲਿਸ ਜਿਹੜੇ ਨਾਲ ਉਹਨਾਂ ਗਨਮੈਨ ਸੀ, ਉਹਨਾਂ ਵੈਪਨ ਕੱਢੇ। ਵੈਪਨ ਕੱਢਣ, ਹਾਂ ਉਹਦੀ ਤੁਸੀਂ ਦੇਖ ਲਿਓ, ਉਹਨਾਂ ਨੇ ਵੈਪਨ ਕੱਢੇ। ਫਿਰ ਜਾ ਕੇ ਪੁਲਿਸ ਸਰ ਆ ਮੁਲਾਜ਼ਮਾਂ ਨੇ ਜਿਨ੍ਹਾਂ ਨੂੰ ਹਾਂ ਗਾਲਾਂ ਕੱਢੀਆਂ ਜੀ ਇਹਨਾਂ ਨੂੰ। ਮੁਲਾਜ਼ਮਾਂ ਨੂੰ ਪੁੱਛੋ ਜੀ, ਆਓ ਜੀ ਇੱਕ ਵਾਰੀ ਅੱਗੇ ਉਹਨਾਂ ਨਾਲ। ਦੇਖੋ ਉਹਨਾਂ ਨੇ ਇਹਨਾਂ ਨੂੰ ਗਾਲਾਂ ਕੱਢੀਆਂ ਜੀ, ਠੀਕ ਆ। ਫਿਰ ਇਹਨਾਂ ਨੇ ਵੈਪਨ ਕੱਢੇ ਉਹਨਾਂ ਨੂੰ। ਫਿਰ ਜਾ ਕੇ ਇਹ ਮੁੰਡੇ ਨੂੰ ਛਡਵਾਇਆ, ਇਹ ਗੱਡੀ 'ਚ ਇਹਨੂੰ ਇੱਥੇ ਲੈ ਕੇ ਆਏ ਨਾਲ ਕਿਡਨੈਪ ਕਰਕੇ। ਮੈਂ ਸੀਸੀਟੀਵੀ ਦੇ ਵਿੱਚ ਇਹ ਦੱਸਣਾ, ਹਾਂਜੀ ਇਹ ਸੀਸੀਟੀਵੀ ਦੇ ਵਿੱਚ ਰਿਕਾਰਡ ਆ ਵੀ ਚੰਡੀਗੜ੍ਹ ਪੁਲਿਸ ਦੀ ਸੀਸੀਟੀਵੀ 'ਚ ਸਾਰਾ ਕੁਝ ਪਿਆ, ਜਿਹੜਾ ਆਪਣੇ ਇੱਥੇ ਤੇ ਐਡਮਿਨਿਸਟ੍ਰੇਸ਼ਨ ਦੇ ਕੈਮਰੇ ਲੱਗੇ ਜਿਹੜੇ ਥਰੂ ਆਊਟ ਚੰਡੀਗੜ੍ਹ, ਉਹਦੀ ਰਿਕਾਰਡਿੰਗ ਆਪ ਬੈਠੇ ਹੋਏ ਅੰਦਰ ਜੀ। ਇਹਨਾਂ ਦੇ ਬੱਚੇ ਤੇ ਪ੍ਰੈਸ਼ਰ ਪਾਇਆ ਪੂਰਾ। ਬਿਲਕੁਲ ਜੀ, 1 ਘੰਟੇ ਤੋਂ ਪ੍ਰੈਸ਼ਰ ਪਾ ਰਹੇ ਸੀ। ਇੱਥੇ ਤੁਹਾਨੂੰ ਪਤਾ ਲੱਗ ਜੂਗਾ ਜੀ ਇਹਨਾਂ ਨੇ ਪੁਲਿਸ ਨਾਲ ਬਦਤਮੀਜ਼ੀ ਕੀਤੀ। ਪਰ ਮੈਂ ਇਹ ਗੱਲ ਕਹਿਣਾ ਚਾਹਣਾ ਕੈਮਰੇ ਦੇ ਰਾਹੀਂ ਵੀ ਲੋਕ ਇਹ ਵੇਖ ਲੈਣ ਵੀ ਆਪਾਂ ਇਹਨਾਂ ਦਾ ਧੱਕਾ ਸਹਿਣਾ ਕਿ ਨਹੀਂ ਸਹਿਣਾ। ਮੈਂ ਤਾਂ ਸਹਿਣਾ ਨਹੀਂਗਾ ਜੀ, ਪਹਿਲਾਂ ਵੀ ਨਹੀਂ ਸਿਆ, ਹੁਣ ਵੀ ਨਹੀਂ ਸਹਿਣਾ। ਜੇ ਮੰਤਰੀ ਰੱਬ ਨੇ ਲਾਏ ਆ, ਕੋਈ ਇਹ ਲੋਕਾਂ ਨੂੰ ਛਿੱਤਰ ਮਾਰਨ ਨੂੰ ਤਾਂ ਲਾ ਨਹੀਂ ਦਿੱਤੇ। ਜੇ ਛਿੱਤਰ ਮਾਰਨ ਜਾਣਦੇ ਆ ਜੀ, ਛਿੱਤਰ ਦੁਬਾਰਾ ਪੈਂਦੇ ਵੀ ਹੁੰਦੇ ਆ, ਠੀਕ ਹੈ। ਜੇ ਬਾਕੀ ਲੋਕ ਡਿਸਾਈਡ ਕਰ ਲੈਣ ਵੀ ਇਹਨਾਂ ਤੋਂ ਆਪਾਂ ਐਂ ਕਰਵਾਉਣੀ ਆ ਕਿ ਨਹੀਂ ਕਰਵਾਉਣੀ। ਜੇ ਸਾਰੀ ਉਮਰ ਛਿੱਤਰ ਹੀ ਖਾਈ ਜਾਣੇ ਆ ਤਾਂ ਉਵੇਂ ਚੱਲ ਲਾਂਗੇ। ਮੈਨੂੰ ਤਾਂ ਲੱਗਦਾ ਵੀ ਮੰਤਰੀ ਲੋਕਾਂ ਦਾ ਫਾਇਦਾ ਕਰਨ ਵਾਸਤੇ ਹੁੰਦੇ ਆ, ਐਡਮਿਨਿਸਟ੍ਰੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਹੁੰਦੇ ਆ, ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਹੁੰਦੇ ਆ। ਮੈਨੂੰ ਨਹੀਂ ਇਹ ਲੱਗਦਾ ਵੀ ਮੰਤਰੀ ਲੋਕਾਂ ਨੂੰ ਕੁੱਟਣ ਨੂੰ ਜਾਂ ਉਹਨਾਂ ਦੇ ਬੱਚੇ ਲੋਕਾਂ ਨੂੰ ਕੁੱਟਣ ਨੂੰ ਹੁੰਦੇ ਆ, ਦਬਾਅ ਪਾਉਣ ਨੂੰ ਹੁੰਦੇ ਆ। ਜਦੋਂ ਅਸੀਂ ਆਏ ਨਾ ਜੀ, ਇਹ ਮੁੰਡੇ ਨੂੰ ਅੰਦਰ ਬਿਠਾ ਰੱਖਿਆ ਸੀ। ਉਹਨਾਂ ਦੇ ਮੁੰਡੇ ਨੂੰ ਸਪੈਸ਼ਲ ਗੱਡੀ ਦੇ ਵਿੱਚ, ਇਨੋਵਾ ਦੇ ਵਿੱਚ ਏਸੀ ਲਾ ਕੇ ਬਿਠਾਇਆ ਸੀ। ਜੇ ਅਸੀਂ ਨਾ ਆਉਂਦੇ ਤਾਂ ਇਹਨੂੰ ਉਦੋਂ ਵੀ ਪ੍ਰੈਸ਼ਰ ਪਾ ਰਹੇ ਸੀ। ਨਾ ਤਾਂ ਮੈਡੀਕਲ ਕਰਾ ਰਹੇ ਸੀਗੇ। ਅਸੀਂ ਆਏ ਸਾਰੇ ਨੇ ਯੂਨੀਵਰਸਿਟੀ, ਜਦੋਂ ਸਾਨੂੰ ਪਤਾ ਲੱਗਾ ਤਾਂ ਫਿਰ ਉਹ ਬੱਚੇ ਨੂੰ ਇਹਨਾਂ ਤਾਰ ਕੇ ਇੱਧਰਲੇ ਰੂਮ 'ਚ ਲੈ ਗਏ। ਫਿਰ ਇਹਦਾ ਮੈਡੀਕਲ ਨਹੀਂ ਕਰਾਉਂਦੇ, ਫਿਰ ਇਹਦਾ ਮੈਡੀਕਲ ਕਰਵਾਇਆ। ਮੈਡੀਕਲ ਕਰਵਾ ਕੇ ਫਿਰ ਇਹਦਾ ਜੋ ਵੀ ਬਿਆਨ ਲਏ ਤਾਂ ਪਹਿਲਾਂ ਇਸ ਚੀਜ਼ ਤੋਂ ਮਤਲਬ ਮੈਡੀਕਲ ਕਰਵਾ ਹੀ ਨਹੀਂ ਰਹੇ ਸੀਗੇ। ਇੰਨੀ ਦੇਰ ਅੰਦਰ ਗੱਲ ਕੀ ਹੋ ਰਹੀ ਸੀਗੀ ਹੁਣ ਤੱਕ? ਇੰਨੀ ਦੇਰ ਪ੍ਰੈਸ਼ਰ ਪਾ ਰਹੇ ਸੀ ਜੀ। ਦੇਖੋ ਅੰਦਰ ਬੈਠੇ ਹੋਏ ਸੁਖੀ ਰੰਧਾਵਾ ਜੀ ਆਪ ਜੀ, ਉਹਨਾਂ ਦੇ ਗਨਮੈਨ ਹੋ ਗਏ ਜੀ ਸਾਰੇ 20-25। ਫਿਰ ਉਹਨਾਂ ਦੇ ਮੰਨ ਲਓ ਹੋਰ ਕਾਫੀ ਸਾਰੇ ਉਹਨੇ 10-15 ਮੁੰਡੇ ਬੁਲਾਏ ਹੋਏ ਆ। ਤਾਂ ਉਹ ਇਹ ਤੇ ਪ੍ਰੈਸ਼ਰ ਪਾ ਰਹੇ ਸੀ, ਕੰਪਰੋਮਾਈਜ਼ ਕਰ ਜਿਵੇਂ ਮਰਜ਼ੀ ਕਰ। ਤਾਂ ਇਹਨੂੰ ਦੇਖੋ, ਕੋਈ ਵੀ ਆਪ ਛਿੱਤਰ ਖਾ ਕੇ ਕਦੇ ਕੰਪਰੋਮਾਈਜ਼ ਥੋੜੋ ਕਰਾਂਗੇ ਜੀ। ਦੱਸੋ ਕਮਾਲ ਹੋ ਗਈ ਜੀ। ਹਾਂਜੀ ਦੇਖੋ, ਜੋ ਵੀ ਹੈ ਇਹਦਾ ਮੰਨ ਲਓ ਮੈਡੀਕਲ ਕਰਾਇਆ, ਜੋ ਵੀ ਰਿਪੋਰਟ ਆਉਂਦੀ ਹੈ ਉਸ ਦੇ ਤਾਂ ਆਧਾਰ ਤੇ ਮੰਨ ਲਓ ਜੋ ਵੀ ਹੈ ਉਹਦੀ ਕਾਰਵਾਈ ਕੀਤੀ ਜਾਵੇ ਜੀ। ਦੇਖੋ ਜਿਹੜੇ ਹਿਸਾਬ ਨਾਲ ਉਹ ਪੁਲਿਸ ਨੂੰ ਗਾਲਾਂ ਕੱਢ ਰਹੇ ਸੀ, ਮੈਨੂੰ ਤਾਂ ਨਹੀਂ ਲੱਗਦਾ ਜੀ ਉਹ ਵੀ ਕੋਈ ਕੁਝ ਵੀ ਹੋਊਗਾ। ਆਪ ਬੈਠੇ ਹੋਏ ਅੰਦਰ ਜੀ। ਪੁਲਿਸ ਨੂੰ ਤਾਂ ਉਹਨਾਂ ਨੇ ਆ ਕੇ ਗਾਲਾਂ ਕੱਢੀਆਂ ਜੀ, ਉਹਨਾਂ ਦੇ ਗਨਮੈਨਾਂ ਨੇ।
ਜਦੋਂ ਇਹਨੂੰ ਲੈ ਕੇ ਆਏ ਗੱਡੀ ਸੁੱਟ ਕੇ ਲੈ ਕੇ ਆਏ ਜੀ ਇੱਥੇ, ਕੁੱਟ ਕੇ ਨਾਲੇ ਅੰਦਰ ਕੁੱਟਿਆ, ਇਹਨੂੰ ਗੱਡੀ 'ਚ ਬਿਠਾ ਕੇ ਵੀ ਕੁੱਟਿਆ ਉਹਨਾਂ ਨੇ। ਤੇ ਹਾਂ ਸ਼ਿਕਾਇਤ ਤੁਸੀਂ ਦਿੱਤਾ ਕੀ ਹੈ, ਲਿਖ ਕੇ ਕੀ ਦੱਸਿਆ? ਸ਼ਿਕਾਇਤ ਦੇ ਵਿੱਚ ਦਿੱਤਾ ਜੀ ਵੀ ਸੈਕਟਰ 17 ਦੇ ਵਿੱਚ ਇਹ ਮੈਨੂੰ ਵਾਸ਼ਰੂਮ 'ਚ ਮਿਲਿਆ, ਕਿਹੜੀ ਜਗ੍ਹਾ ਵਾਸ਼ਰੂਮ? ਕੋਇਓ ਜੀ, ਉੱਥੇ ਇਹਨੇ ਮੈਨੂੰ ਪੰਚ ਕੀਤਾ। ਅੱਗੋਂ ਮੈਂ ਜਿੰਨਾ ਕਿ ਇਹਨੇ ਮੈਨੂੰ ਕੀਤਾ ਜੀ ਮੈਂ ਰਿਵਰਟ ਕੀਤਾ, ਬਟ ਜਦੋਂ ਮੈਂ ਉੱਥੋਂ ਬਾਹਰ ਆਇਆ ਤਾਂ ਇਹਨਾਂ ਦੀ ਸਾਰੀ ਫੈਮਿਲੀ ਉੱਥੇ ਮੈਨੂੰ ਪੰਚ ਕਰਨ ਲੱਗ ਗਈ ਹੈ ਜੀ। ਬਟ ਮੈਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਹਿਣਾ ਚਾਹਣਾ ਵੀ ਆਪਾਂ ਨੂੰ ਅੱਗੋਂ ਫਾਈਟ ਬੈਕ ਕਰਨਾ ਨਹੀਂ ਸ਼ੋਭਾ ਦਿੰਦਾ, ਪਰ ਮੈਂ ਇਹ ਦੱਸਣਾ ਚਾਹਣਾ ਜੀ ਵੀ ਇਹਨਾਂ ਨਾਲ ਕਰਨੀ ਤਾਂ ਉਹ ਬਣਦੀ ਆ ਵੀ ਸਿੰਘਾਂ ਵਾਲੀ ਕੀਤੀ ਜਾਵੇ, ਜਿਵੇਂ ਸਿੰਘ ਕਰਦੇ ਆ ਨਾ ਜੀ, ਜਿਵੇਂ ਧੱਕਾ ਹੁੰਦਾ ਕਰਨੀ ਤਾਂ ਉਹ ਬਣਦੀ ਆ, ਪਰ ਕਾਨੂੰਨ ਆ, ਕਾਨੂੰਨ ਦੇ ਉੱਤੇ ਛੱਡਿਆ ਵੀ ਉਹ ਕੀ ਕਰਦੇ ਆ। ਅੱਜ ਮੈਂ ਆਪਣੇ ਦੋਸਤਾਂ ਨਾਲ ਕੋਇਓ ਗਿਆ ਸੀ ਖਾਣਾ ਖਾਣ, ਡਿਨਰ ਕਰਨ, ਉੱਥੇ ਇਹਨੇ ਵਾਸ਼ਰੂਮ 'ਚ ਵੇਖ ਕੇ ਮੈਨੂੰ ਪੰਚ ਕੀਤਾ ਜੀ। ਇਹਦੀ ਸਾਰੀ ਫੈਮਿਲੀ ਨੇ ਮੈਨੂੰ ਉੱਥੇ ਪੰਚ ਕੀਤਾ। ਮੈਂ ਉੱਥੋਂ ਆਇਆ, ਭੱਜ ਕੇ ਆਇਆ, ਉੱਥੋਂ ਮੈਂ ਭੱਜ ਕੇ ਐਸਕੇਪ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਗੱਡੀ ਦੇ ਵਿੱਚ ਬਹਾ ਕੇ ਮੇਰੇ ਗਨ ਪੁਆਇੰਟ ਨਾਲ ਮੈਨੂੰ ਗੱਡੀ ਦੇ ਵਿੱਚ ਇਹਨਾਂ ਨੇ ਧਮਕਾਇਆ ਜੀ। ਤੇ ਇਹਨਾਂ ਦੇ ਨਾਲ ਡਿਪਟੀ ਸੀਐਮ ਦੇ ਗਨਮੈਨ ਵੀ ਸੀ? ਹਾਂਜੀ ਬਿਲਕੁਲ ਸੀਗੇ। ਆ ਮੈਂ ਫੋਨ ਦੇ ਵਿੱਚੋਂ ਹੁਣ ਵੀਡੀਓ ਡਿਲੀਟ ਕਰਵਾਈ ਹੈ ਜੀ, ਉਹ ਆਪਾਂ ਦੁਬਾਰਾ ਕਢਵਾਵਾਂਗੇ ਕੱਲ ਨੂੰ। ਕਿੰਨੇ ਕੇ ਗਨਮੈਨ ਸੀ? ਗਨਮੈਨ 2 ਪਤਾ ਨਹੀਂ 3 ਸੀਗੇ ਜੀ। ਤੁਹਾਡੇ ਨਾਲ ਗਨਮੈਨ ਨੇ ਕੁੱਟਮਾਰ ਕੀਤੀ ਹੈ? ਬਿਲਕੁਲ ਕੀਤੀ ਹੈ ਜੀ। ਕਿਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀਗਾ? ਗੱਲ ਨੂੰ ਤਾਂ ਕੀ ਲੈ ਕੇ ਜੀ, ਜਿਵੇਂ ਲੋਕਾਂ ਦੇ ਛਿੱਤਰ ਮਾਰਦੇ ਆ, ਥੋੜਾ ਜ਼ਿਆਦਾ ਬਣੇ ਹੋਏ ਆ। ਇਹ ਤਾਂ ਵੈਸੇ ਖਾਣਾ ਖਾ ਰਹੇ ਸੀ, ਵੈਸੇ ਖਾਣਾ ਖਾ ਰਹੇ ਸੀਗੇ। ਵਿਵਾਦ ਹੋਇਆ ਕਿਹੜੀ ਜਗ੍ਹਾ ਤੇ? ਵਿਵਾਦ ਸੈਕਟਰ 17 ਜੀ। ਪਰ ਇੱਕ ਗੱਲ ਕਹਿ ਦੇਣੀ ਚਾਹਣਾ ਹੈ ਜੀ, ਇਹ ਲੋਕਾਂ ਨਾਲ ਧੱਕਾ ਕਰ ਸਕਦੇ, ਆਪਣੇ ਨਾਲ ਨਹੀਂ ਕਰ ਸਕਦੇ। ਜਿਵੇਂ ਆਪਣੇ ਨਾਲ ਕੀਤੀ ਆ, ਜੋ ਮਰਜ਼ੀ ਹੋ ਜੇ ਮੈਂ ਉਵੇਂ ਕਰੂੰਗਾ। ਵੀਰ ਜੀ ਤੁਹਾਡਾ ਪਹਿਲਾਂ ਵੀ ਕੋਈ ਪੁਰਾਣਾ ਵਿਵਾਦ ਸੀ, ਰੰਜਿਸ਼ ਸੀ ਕੋਈ ਤੁਹਾਡੀ ਨਾਲ? ਪਹਿਲਾਂ ਧੱਕਾ ਕਰੀ ਜਾਂਦੇ ਆ ਜੀ। ਇਹ ਐਡਮਿਨਿਸਟ੍ਰੇਸ਼ਨ ਨੂੰ ਵੀ ਚਾਹੀਦਾ, ਇਹਨਾਂ ਨੂੰ ਫ੍ਰੀ ਦੀਆਂ ਪਾਵਰਾਂ ਦਿੱਤੀਆਂ ਹੋਈਆਂ, ਲੋਕਾਂ ਨੂੰ ਤੰਗ ਕਰਨ ਨੂੰ ਦਿੱਤੀਆਂ ਹੋਈਆਂ, ਜਾਂ ਲੋਕਾਂ ਦਾ ਭਲਾ ਕਰਨ ਨੂੰ ਦਿੱਤੀਆਂ ਹੋਈਆਂ ਪਾਵਰਾਂ ਇਹਨਾਂ ਨੂੰ। ਤੇ ਹਲੇ ਕਾਫੀ ਦੇਰ ਇਹਨੂੰ ਗਨਮੈਨ ਦੀ ਕੀ ਰਿਕੁਆਇਰਮੈਂਟ ਹੈ ਜੀ? ਪਹਿਲਾਂ ਇਹ ਗੱਲ ਦੱਸੀ ਜਾਵੇ। ਗਨਮੈਨ ਲੋਕਾਂ ਨੂੰ ਕੁੱਟਣ ਨੂੰ ਰੱਖੇ ਆ? ਉੱਥੋਂ ਵੀ ਕਾਫੀ ਦੇਰ ਤੇ ਥਾਣੇ ਬੈਠੇ ਸੀ ਤੇ ਤੁਹਾਡੇ ਤੇ ਦਬਾਅ ਵੀ ਪਾਇਆ ਗਿਆ ਸੀ ਕਿ ਦਬਾਅ ਤਾਂ ਜਦੋਂ ਗਨਮੈਨ 4 ਨਾਲ ਚੱਕੀ ਫਿਰਦੇ, ਦਬਾਅ ਤਾਂ ਆਪੇ ਹੀ ਹੈ ਜੀ। ਇੰਨਾ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਜੀ, ਅਸੀਂ ਪੜ੍ਹਨ ਵਾਲੇ ਬੱਚੇ। ਅੰਦਰ ਗੱਲ ਕੀ ਹੋਈ ਬਾਈ ਜੀ? ਹੁਣ ਅੰਦਰ ਕੀ ਗੱਲ ਬਾਤ? ਅੰਦਰ ਮੈਨੂੰ ਕੰਪਰੋਮਾਈਜ਼ ਕਰਨ ਨੂੰ ਕਹਿ ਰਹੇ ਸੀਗੇ ਜੀ। ਮੈਂ ਕਿਹਾ ਮੈਂ ਕੰਪਲੇਂਟ ਵਾਪਸ ਨਹੀਂ ਲੈਣੀ। ਤੁਸੀਂ ਕੰਪਲੇਂਟ ਵਾਪਸ ਲੈਤੀ ਹੈ? ਨਹੀਂ ਲੈਤੀ ਜੀ, ਬਿਲਕੁਲ ਨਹੀਂ ਲੈਤੀ। ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਇੱਧਰ? ਪੁਲਿਸ ਵੱਲੋਂ ਬਸ ਉਹਨਾਂ ਨੇ ਮੈਂ ਉਹਨਾਂ ਨੂੰ ਲਿਖ ਕੇ ਦਿੱਤਾ ਵੀ ਮੈਂ ਕੰਪਲੇਂਟ ਵਾਪਸ ਨਹੀਂ ਲੈਣੀ। ਉਹ ਕਹਿ ਰਹੇ ਸੀ ਤੁਹਾਡਾ ਕੰਪਰੋਮਾਈਜ਼ ਕਰਵਾ ਦਿੰਦੇ ਮੈਂ। ਵੀਡੀਓ ਦਾ ਜ਼ਿਕਰ ਕੀਤਾ, ਵੀਡੀਓ ਡਿਲੀਟ? ਹਾਂ ਵੀਡੀਓ ਮੈਂ ਇਹਦੇ ਫੋਨ ਚੋਂ ਡਿਲੀਟ ਕਰਵਾਈ ਆ। ਕਿਹੜੀ ਵੀਡੀਓ ਸੀ ਉਹ? ਉਹ ਮੈਨੂੰ ਕੁੱਟਮਾਰ ਕਰਦੇ ਦੀ ਵੀਡੀਓ ਸੀਗੀ ਜੀ, ਉਹ ਆਪਾਂ ਦੁਬਾਰਾ ਕਢਵਾਵਾਂਗੇ। ਫਿਰ ਵੀ ਕਿੱਥੇ ਕਿੱਥੇ ਚੋਟ ਸੱਟ ਮਾਰੀ ਤੁਹਾਡੀ? ਸੱਟ ਤਾਂ ਇੱਥੇ ਹੈਗੀ ਹੈ ਜੀ। ਸੈਕਟਰ 22 ਹਸਪੀਟਲ ਤੋਂ, ਕਿਹੜਾ ਸੈਕਟਰ ਸੀਗਾ? 22 ਹਾਂ ਸੈਕਟਰ 22 ਹਸਪੀਟਲ ਤੋਂ ਸਟੇਜਸ ਲਾ ਕੇ ਆਏ ਜੀ। ਹਾਂਜੀ ਉਹਨੇ ਐਲਕੋਹਲ ਇਨਟੇਕ ਲਿਆ ਹੋਇਆ ਸੀਗਾ ਜੀ। ਮੈਂ ਰਿਕੁਐਸਟ ਕਰਦਾ ਵੀ ਉਹਦੇ ਟੈਸਟ ਦੁਬਾਰਾ ਕਰਵਾਏ ਜਾਣ। ਕੰਮ ਕੀ ਕਰਦੇ ਹੋ ਵੈਸੇ? ਮੈਂ ਲਾਅ ਕਰ ਰਿਹਾ ਜੀ ਪੰਜਾਬ ਯੂਨੀਵਰਸਿਟੀ 'ਚ। ਦਾ ਵਾ ਜੀ ਪ੍ਰੈਸ਼ਰ ਪਾ ਰਹੇ ਸੀ ਮੁੰਡੇ ਤੇ ਕਿ ਹਾਂ ਵੀ ਕੰਪਰੋਮਾਈਜ਼ ਕਰੋ। ਹੁਣ ਵੀ ਅੰਦਰ ਬੈਠੇ ਆ, ਠੀਕ ਆ। ਤਾਂ ਚਲੋ ਜੋ ਵੀ ਕੀਤਾ ਉਹ ਮਾੜਾ ਕੀਤਾ। ਉੱਥੋਂ ਵੀ ਇਹਨੂੰ ਜੋ ਵੀ ਲੈ ਕੇ ਨਾ ਉਹ ਆਪਦੀ ਗੱਡੀ 'ਚ ਲੈ ਕੇ ਕੁੱਟ ਮਾਰ ਕਰਕੇ ਇੱਥੇ ਲੈ ਕੇ ਇੱਥੇ ਆ ਕੇ ਉਹਨਾਂ ਨੇ ਪੁਲਿਸ ਨੂੰ ਵੀ ਗਾਲਾਂ ਕੱਢੀਆਂ। ਫਿਰ ਉਹ ਇਹਨਾਂ ਨੇ ਵੀ ਅੱਗੋਂ ਵੈਪਨ ਕੱਢੇ। ਪੁਲਿਸ ਨੇ, ਚੰਡੀਗੜ੍ਹ ਪੁਲਿਸ ਨੇ, ਪੰਜਾਬ ਪੁਲਿਸ ਜਿਹੜੇ ਨਾਲ ਉਹਨਾਂ ਗਨਮੈਨ ਸੀ, ਉਹਨਾਂ ਵੈਪਨ ਕੱਢੇ। ਵੈਪਨ ਕੱਢਣ ਹਾਂ ਉਹਦੀ ਤੁਸੀਂ ਦੇਖ ਲਿਓ, ਉਹਨਾਂ ਨੇ ਵੈਪਨ ਕੱਢੇ। ਫਿਰ ਜਾ ਕੇ ਆ ਮੁਲਾਜ਼ਮਾਂ ਹਾਂ ਗਾਲਾਂ ਕੱਢੀਆਂ ਜੀ ਇਹਨਾਂ ਨੂੰ। ਮੁਲਾਜ਼ਮਾਂ ਨੂੰ ਪੁੱਛੋ ਜੀ, ਆਓ ਜੀ ਇੱਕ ਵਾਰੀ ਅੱਗੇ ਉਹਨਾਂ ਨਾਲ ਦੇਖੋ। ਉਹਨਾਂ ਨੇ ਇਹਨਾਂ ਨੂੰ ਗਾਲਾਂ ਕੱਢੀਆਂ, ਠੀਕ ਆ। ਫਿਰ ਇਹਨਾਂ ਨੇ ਵੈਪਨ ਕੱਢੇ ਉਹਨਾਂ ਨੂੰ। ਫਿਰ ਜਾ ਕੇ ਇਹ ਮੁੰਡੇ ਨੂੰ ਛਡਵਾਇਆ, ਇਹ ਗੱਡੀ 'ਚ ਇਹਨੂੰ ਇੱਥੇ ਲੈ ਕੇ ਆਏ ਨਾਲ ਕਿਡਨੈਪ ਕਰਕੇ। ਮੈਂ ਸੀਸੀਟੀਵੀ ਦੇ ਵਿੱਚ ਇਹ ਦੱਸਣਾ, ਹਾਂਜੀ ਇਹ ਸੀਸੀਟੀਵੀ ਦੇ ਵਿੱਚ ਰਿਕਾਰਡ ਆ ਵੀ ਚੰਡੀਗੜ੍ਹ ਪੁਲਿਸ ਦੀ ਸੀਸੀਟੀਵੀ 'ਚ ਸਾਰਾ ਕੁਝ ਪਿਆ, ਜਿਹੜਾ ਆਪਣੇ ਇੱਥੇ ਤੇ ਐਡਮਿਨਿਸਟ੍ਰੇਸ਼ਨ ਦੇ ਕੈਮਰੇ ਲੱਗੇ ਜਿਹੜੇ ਥਰੂ ਆਊਟ ਚੰਡੀਗੜ੍ਹ, ਉਹਦੀ ਰਿਕਾਰਡਿੰਗ ਆਪ ਬੈਠੇ ਹੋਏ ਅੰਦਰ ਜੀ। ਇਹਨਾਂ ਦੇ ਬੱਚੇ ਤੇ ਪ੍ਰੈਸ਼ਰ ਪਾਇਆ ਪੂਰਾ। ਬਿਲਕੁਲ ਜੀ, 1 ਘੰਟੇ ਤੋਂ ਪ੍ਰੈਸ਼ਰ ਪਾ ਰਹੇ ਸੀਗੇ। ਇੱਥੇ ਤੁਹਾਨੂੰ ਪਤਾ ਲੱਗ ਜੂਗਾ ਜੀ ਇਹਨਾਂ ਨੇ ਪੁਲਿਸ ਨਾਲ ਬਦਤਮੀਜ਼ੀ ਕੀਤੀ। ਪਰ ਮੈਂ ਇਹ ਗੱਲ ਕਹਿਣਾ ਚਾਹਣਾ ਕੈਮਰੇ ਦੇ ਰਾਹੀਂ ਵੀ ਲੋਕ ਇਹ ਵੇਖ ਲੈਣ ਵੀ ਆਪਾਂ ਇਹਨਾਂ ਦਾ ਧੱਕਾ ਸਹਿਣਾ ਕਿ ਨਹੀਂ ਸਹਿਣਾ। ਮੈਂ ਤਾਂ ਸਹਿਣਾ ਨਹੀਂਗਾ ਜੀ, ਪਹਿਲਾਂ ਵੀ ਨਹੀਂ ਸਿਆ, ਹੁਣ ਵੀ ਨਹੀਂ ਸਹਿਣਾ। ਜੇ ਮੰਤਰੀ ਰੱਬ ਨੇ ਲਾਏ ਆ, ਕੋਈ ਇਹ ਲੋਕਾਂ ਨੂੰ ਛਿੱਤਰ ਮਾਰਨ ਨੂੰ ਤਾਂ ਲਾ ਨਹੀਂ ਦਿੱਤੇ। ਜੇ ਛਿੱਤਰ ਮਾਰਨ ਜਾਣਦੇ ਆ ਜੀ, ਛਿੱਤਰ ਦੁਬਾਰਾ ਪੈਂਦੇ ਵੀ ਹੁੰਦੇ ਆ, ਠੀਕ ਹੈ। ਜੇ ਬਾਕੀ ਲੋਕ ਡਿਸਾਈਡ ਕਰ ਲੈਣ ਵੀ ਇਹਨਾਂ ਤੋਂ ਆਪਾਂ ਐਂ ਕਰਵਾਉਣੀ ਆ ਕਿ ਨਹੀਂ ਕਰਵਾਉਣੀ। ਜੇ ਸਾਰੀ ਉਮਰ ਛਿੱਤਰ ਹੀ ਖਾਈ ਜਾਣੇ ਆ ਤਾਂ ਉਵੇਂ ਚੱਲ ਲਾਂਗੇ। ਮੈਨੂੰ ਤਾਂ ਲੱਗਦਾ ਵੀ ਮੰਤਰੀ ਲੋਕਾਂ ਦਾ ਫਾਇਦਾ ਕਰਨ ਵਾਸਤੇ ਹੁੰਦੇ ਆ, ਐਡਮਿਨਿਸਟ੍ਰੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਹੁੰਦੇ ਆ, ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਹੁੰਦੇ ਆ। ਮੈਨੂੰ ਨਹੀਂ ਇਹ ਲੱਗਦਾ ਵੀ ਮੰਤਰੀ ਲੋਕਾਂ ਨੂੰ ਕੁੱਟਣ ਨੂੰ ਜਾਂ ਉਹਨਾਂ ਦੇ ਬੱਚੇ ਲੋਕਾਂ ਨੂੰ ਕੁੱਟਣ ਨੂੰ ਹੁੰਦੇ ਆ, ਦਬਾਅ ਪਾਉਣ ਨੂੰ ਹੁੰਦੇ ਆ। ਜਦੋਂ ਅਸੀਂ ਆਏ ਨਾ ਜੀ, ਇਹ ਮੁੰਡੇ ਨੂੰ ਅੰਦਰ ਬਿਠਾ ਰੱਖਿਆ ਸੀ। ਉਹਨਾਂ ਦੇ ਮੁੰਡੇ ਨੂੰ ਸਪੈਸ਼ਲ ਗੱਡੀ ਦੇ ਵਿੱਚ, ਇਨੋਵਾ ਦੇ ਵਿੱਚ ਏਸੀ ਲਾ ਕੇ ਬਿਠਾਇਆ ਸੀ। ਜੇ ਅਸੀਂ ਨਾ ਆਉਂਦੇ ਤਾਂ ਇਹਨੂੰ ਉਦੋਂ ਵੀ ਪ੍ਰੈਸ਼ਰ ਪਾ ਰਹੇ ਸੀ। ਨਾ ਤਾਂ ਮੈਡੀਕਲ ਕਰਾ ਰਹੇ ਸੀਗੇ। ਅਸੀਂ ਆਏ ਸਾਰੇ ਨੇ ਯੂਨੀਵਰਸਿਟੀ, ਜਦੋਂ ਸਾਨੂੰ ਪਤਾ ਲੱਗਾ ਤਾਂ ਫਿਰ ਉਹ ਬੱਚੇ ਨੂੰ ਇਹਨਾਂ ਤਾਰ ਕੇ ਇੱਧਰਲੇ ਰੂਮ 'ਚ ਲੈ ਗਏ। ਫਿਰ ਇਹਦਾ ਮੈਡੀਕਲ ਨਹੀਂ ਕਰਾਉਂਦੇ, ਫਿਰ ਇਹਦਾ ਮੈਡੀਕਲ ਕਰਵਾਇਆ। ਮੈਡੀਕਲ ਕਰਵਾ ਕੇ ਫਿਰ ਇਹਦਾ ਜੋ ਵੀ ਬਿਆਨ ਲਏ ਤਾਂ ਪਹਿਲਾਂ ਇਸ ਚੀਜ਼ ਤੋਂ ਮਤਲਬ ਮੈਡੀਕਲ ਕਰਵਾ ਹੀ ਨਹੀਂ ਰਹੇ ਸੀਗੇ। ਇੰਨੀ ਦੇਰ ਅੰਦਰ ਗੱਲ ਕੀ ਹੋ ਰਹੀ ਸੀ ਹੁਣ ਤੱਕ? ਇੰਨੀ ਦੇਰ ਪ੍ਰੈਸ਼ਰ ਪਾ ਰਹੇ ਸੀ ਜੀ,
ਦੇਖੋ ਅੰਦਰ ਬੈਠੇ ਹੋਏ ਸੁਖੀ ਰੰਧਾਵਾ ਜੀ ਆਪ ਜੀ, ਉਹਨਾਂ ਦੇ ਗਨਮੈਨ ਹੋ ਗਏ ਜੀ ਸਾਰੇ 20-25, ਫਿਰ ਉਹਨਾਂ ਦੇ ਮੰਨ ਲਓ ਹੋਰ ਕਾਫੀ ਸਾਰੇ ਉਹਨੇ 10-15 ਮੁੰਡੇ ਬੁਲਾਏ ਹੋਏ ਆ, ਤਾਂ ਉਹ ਇਹ ਤੇ ਪ੍ਰੈਸ਼ਰ ਪਾ ਰਹੇ ਸੀ ਕੰਪਰੋਮਾਈਜ਼ ਕਰ ਜਿਵੇਂ ਮਰਜ਼ੀ ਕਰ। ਤਾਂ ਇਹਨੂੰ ਦੇਖੋ ਕੋਈ ਵੀ ਆਪ ਛਿੱਤਰ ਖਾ ਕੇ ਕਦੇ ਕੰਪਰੋਮਾਈਜ਼ ਥੋੜੋ ਕਰਾਂਗੇ ਜੀ, ਦੱਸੋ ਕਮਾਲ ਹੋ ਗਈ ਜੀ। ਹਾਂਜੀ ਦੇਖੋ ਜੋ ਵੀ ਹੈ ਇਹਦਾ ਮੰਨ ਲਓ ਮੈਡੀਕਲ ਕਰਾਇਆ, ਜੋ ਵੀ ਰਿਪੋਰਟ ਆਉਂਦੀ ਹੈ ਉਹਦੇ ਤਾਂ ਆਧਾਰ ਤੇ ਮੰਨ ਲਓ ਜੋ ਵੀ ਹੈ ਉਹਦੀ ਕਾਰਵਾਈ ਕੀਤੀ ਜਾਵੇ ਜੀ। ਦੇਖੋ ਜਿਹੜੇ ਹਿਸਾਬ ਨਾਲ ਉਹ ਪੁਲਿਸ ਨੂੰ ਗਾਲਾਂ ਕੱਢ ਰਹੇ ਸੀ, ਮੈਨੂੰ ਤਾਂ ਨਹੀਂ ਲੱਗਦਾ ਜੀ ਉਹ ਵੀ ਕੋਈ ਕੁਝ ਵੀ ਹੋਊਗਾ। ਆਪ ਬੈਠੇ ਹੋਏ ਅੰਦਰ ਜੀ, ਪੁਲਿਸ ਨੂੰ ਤਾਂ ਉਹਨਾਂ ਨੇ ਆ ਕੇ ਗਾਲਾਂ ਕੱਢੀਆਂ ਜੀ ਉਹਨਾਂ ਦੇ ਗਨਮੈਨਾਂ ਨੇ, ਜਦੋਂ ਇਹਨੂੰ ਲੈ ਕੇ ਆਏ ਗੱਡੀ ਸੁੱਟ ਕੇ ਲੈ ਕੇ ਆਏ ਜੀ, ਇੱਥੇ ਕੁੱਟ ਕੇ ਨਾਲੇ ਅੰਦਰ ਕੁੱਟਿਆ, ਇਹਨੂੰ ਗੱਡੀ 'ਚ ਬਿਠਾ ਕੇ ਵੀ ਕੁੱਟਿਆ ਉਹਨਾਂ ਨੇ। ਤੇ ਹਾਂ ਸ਼ਿਕਾਇਤ ਤੁਸੀਂ ਦਿੱਤਾ ਕੀ ਹੈ, ਲਿਖ ਕੇ ਕੀ ਦੱਸਿਆ? ਸ਼ਿਕਾਇਤ ਦੇ ਵਿੱਚ ਦਿੱਤਾ ਜੀ ਵੀ ਸੈਕਟਰ 17 ਦੇ ਵਿੱਚ ਇਹ ਮੈਨੂੰ ਵਾਸ਼ਰੂਮ 'ਚ ਮਿਲਿਆ, ਕਿਹੜੀ ਜਗ੍ਹਾ ਵਾਸ਼ਰੂਮ? ਕੋਇਓ ਜੀ, ਉੱਥੇ ਇਹਨੇ ਮੈਨੂੰ ਪੰਚ ਕੀਤਾ। ਅੱਗੋਂ ਮੈਂ ਜਿੰਨਾ ਕਿ ਇਹਨੇ ਮੈਨੂੰ ਕੀਤਾ ਜੀ ਮੈਂ ਰਿਵਰਟ ਕੀਤਾ, ਬਟ ਜਦੋਂ ਮੈਂ ਉੱਥੋਂ ਬਾਹਰ ਆਇਆ ਇਹਨਾਂ ਦੀ ਸਾਰੀ ਫੈਮਿਲੀ ਉੱਥੇ ਮੈਨੂੰ ਪੰਚ ਕਰਨ ਲੱਗੀ ਹੈ ਜੀ। ਬਟ ਮੈਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਹਿਣਾ ਚਾਹਣਾ ਵੀ ਆਪਾਂ ਨੂੰ ਅੱਗੋਂ ਫਾਈਟ ਬੈਕ ਕਰਨਾ ਨਹੀਂ ਸ਼ੋਭਾ ਦਿੰਦਾ, ਪਰ ਮੈਂ ਇਹ ਦੱਸਣਾ ਚਾਹਣਾ ਜੀ ਵੀ ਇਹਨਾਂ ਨਾਲ ਕਰਨੀ ਤਾਂ ਉਹ ਬਣਦੀ ਆ ਵੀ ਸਿੰਘਾਂ ਵਾਲੀ ਕੀਤੀ ਜਾਵੇ, ਜਿਵੇਂ ਸਿੰਘ ਕਰਦੇ ਆ ਨਾ ਜੀ, ਜਿਵੇਂ ਧੱਕਾ ਹੁੰਦਾ ਕਰਨੀ ਤਾਂ ਉਹ ਬਣਦੀ ਆ, ਪਰ ਕਾਨੂੰਨ ਆ, ਕਾਨੂੰਨ ਦੇ ਉੱਤੇ ਛੱਡਿਆ ਵੀ ਉਹ ਕੀ ਕਰਦੇ। ਅੱਜ ਮੈਂ ਆਪਣੇ ਦੋਸਤਾਂ ਨਾਲ ਕੋਇਓ ਗਿਆ ਸੀ ਖਾਣਾ ਖਾਣ, ਡਿਨਰ ਕਰਨ, ਉੱਥੇ ਇਹਨੇ ਵਾਸ਼ਰੂਮ 'ਚ ਵੇਖ ਕੇ ਮੈਨੂੰ ਪੰਚ ਕੀਤਾ ਜੀ। ਇਹਦੀ ਸਾਰੀ ਫੈਮਿਲੀ ਨੇ ਮੈਨੂੰ ਉੱਥੇ ਪੰਚ ਕੀਤਾ। ਮੈਂ ਉੱਥੋਂ ਆਇਆ, ਭੱਜ ਕੇ ਆਇਆ, ਉੱਥੋਂ ਮੈਂ ਭੱਜ ਕੇ ਐਸਕੇਪ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਗੱਡੀ ਦੇ ਵਿੱਚ ਭਾ ਕੇ ਮੇਰੇ ਗਨ ਪੁਆਇੰਟ ਨਾਲ ਮੈਨੂੰ ਗੱਡੀ ਦੇ ਵਿੱਚ ਇਹਨਾਂ ਨੇ ਧਮਕਾਇਆ ਜੀ। ਤੇ ਇਹਨਾਂ ਦੇ ਨਾਲ ਡਿਪਟੀ ਸੀਐਮ ਦੇ ਗਨਮੈਨ ਵੀ ਸੀ? ਹਾਂਜੀ ਬਿਲਕੁਲ ਸੀਗੇ। ਆ ਮੈਂ ਫੋਨ ਦੇ ਵਿੱਚੋਂ ਹੁਣ ਵੀਡੀਓ ਡਿਲੀਟ ਕਰਵਾਈ ਹੈ ਜੀ, ਉਹ ਆਪਾਂ ਦੁਬਾਰਾ ਕਢਵਾਵਾਂਗੇ ਕੱਲ ਨੂੰ। ਕਿੰਨੇ ਕੇ ਗਨਮੈਨ ਸੀ? ਗਨਮੈਨ 2 ਪਤਾ ਨਹੀਂ 3 ਸੀਗੇ ਜੀ। ਤੁਹਾਡੇ ਨਾਲ ਗਨਮੈਨ ਨੇ ਕੁੱਟਮਾਰ ਕੀਤੀ ਹੈ? ਬਿਲਕੁਲ ਕੀਤੀ ਹੈ ਜੀ। ਕਿਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀਗਾ? ਗੱਲ ਨੂੰ ਤਾਂ ਕੀ ਲੈ ਕੇ ਜੀ, ਜਿਵੇਂ ਲੋਕਾਂ ਦੇ ਛਿੱਤਰ ਮਾਰਦੇ ਆ, ਥੋੜਾ ਜਿਆਦਾ ਬਣੇ ਹੋਏ ਆ। ਇਹ ਤਾਂ ਵੈਸੇ ਖਾਣਾ ਖਾ ਰਹੇ ਸੀ ਉਹ। ਵੈਸੇ ਖਾਣਾ ਖਾ ਰਹੇ ਸੀ। ਵਿਵਾਦ ਹੋਇਆ ਕਿਹੜੀ ਜਗ੍ਹਾ ਤੇ? ਵਿਵਾਦ ਸੈਕਟਰ 17 ਜੀ। ਪਰ ਇੱਕ ਗੱਲ ਕਹਿ ਦੇਣੀ ਚਾਹਣਾ ਹੈ ਜੀ, ਇਹ ਲੋਕਾਂ ਨਾਲ ਧੱਕਾ ਕਰ ਸਕਦੇ, ਆਪਣੇ ਨਾਲ ਨਹੀਂ ਕਰ ਸਕਦੇ। ਜਿਵੇਂ ਆਪਣੇ ਨਾਲ ਕੀਤੀ ਆ, ਜੋ ਮਰਜ਼ੀ ਹੋ ਜੇ ਮੈਂ ਉਵੇਂ ਕਰੂੰਗਾ। ਵੀਰ ਜੀ ਤੁਹਾਡਾ ਪਹਿਲਾਂ ਵੀ ਕੋਈ ਪੁਰਾਣਾ ਵਿਵਾਦ ਸੀ, ਰੰਜਿਸ਼ ਸੀ ਕੋਈ ਤੁਹਾਡੀ ਨਾਲ? ਪਹਿਲਾਂ ਧੱਕਾ ਕਰੀ ਜਾਂਦੇ ਆ ਜੀ। ਇਹ ਐਡਮਿਨਿਸਟ੍ਰੇਸ਼ਨ ਨੂੰ ਵੀ ਚਾਹੀਦਾ, ਇਹਨਾਂ ਨੂੰ ਫ੍ਰੀ ਦੀਆਂ ਪਾਵਰਾਂ ਦਿੱਤੀਆਂ ਹੋਈਆਂ, ਲੋਕਾਂ ਨੂੰ ਤੰਗ ਕਰਨ ਨੂੰ ਦਿੱਤੀਆਂ ਹੋਈਆਂ, ਜਾਂ ਲੋਕਾਂ ਦਾ ਭਲਾ ਕਰਨ ਨੂੰ ਦਿੱਤੀਆਂ ਹੋਈਆਂ ਪਾਵਰਾਂ ਇਹਨਾਂ ਨੂੰ। ਤੇ ਹਲੇ ਕਾਫੀ ਦੇਰ ਇਹਨੂੰ ਗਨਮੈਨ ਦੀ ਕੀ ਰਿਕੁਆਇਰਮੈਂਟ ਹੈ ਜੀ? ਪਹਿਲਾਂ ਇਹ ਗੱਲ ਦੱਸੀ ਜਾਵੇ। ਗਨਮੈਨ ਲੋਕਾਂ ਨੂੰ ਕੁੱਟਣ ਨੂੰ ਰੱਖੇ ਆ? ਉੱਥੋਂ ਵੀ ਕਾਫੀ ਦੇਰ ਤੇ ਥਾਣੇ ਬੈਠੇ ਸੀ ਤੇ ਤੁਹਾਡੇ ਤੇ ਦਬਾਅ ਵੀ ਪਾਇਆ ਗਿਆ ਕੋਈ ਕਿ ਦਬਾਅ ਤਾਂ ਜਦੋਂ ਗਨਮੈਨ 4 ਨਾਲ ਚੱਕੀ ਫਿਰਦੇ, ਦਬਾਅ ਤਾਂ ਆਪੇ ਹੀ ਹੈ ਜੀ। ਇੰਨਾ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਜੀ, ਅਸੀਂ ਪੜ੍ਹਨ ਵਾਲੇ ਬੱਚੇ। ਅੰਦਰ ਗੱਲ ਕੀ ਹੋਈ ਬਾਈ ਜੀ? ਹੁਣ ਅੰਦਰ ਕੀ ਗੱਲ ਬਾਤ? ਅੰਦਰ ਮੈਨੂੰ ਕੰਪਰੋਮਾਈਜ਼ ਕਰਨ ਨੂੰ ਕਹਿ ਰਹੇ ਸੀਗੇ ਜੀ। ਮੈਂ ਕਿਹਾ ਮੈਂ ਕੰਪਲੇਂਟ ਵਾਪਸ ਨਹੀਂ ਲੈਣੀ। ਤੁਸੀਂ ਕੰਪਲੇਂਟ ਵਾਪਸ ਰੱਤੀ?